गोबिंद सिंह आपे गुरचेला वाहिगुरू जी का खालसा वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ ਸਿੱਖ ਡੇ ਪਰੇਡ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਦਰਸ਼ਕੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਅੱਜ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੂੰ ਦੁਨੀਆ ਭਰ ਵਿੱਚ ਬੜੇ ਹੀ ਸ਼ਰਧਾ पूर्वक तरीके नाल सिख संगतां मना रही हैं, जिस तरह के नगर कीर्तन कढ़ के गुरु घर समागम करके सिख डे परेड द्वारा अज असी अमरीका की राजधानी वाशिंगटन DC विच खड़े हाँ इस डे नूं मनाउण वास्ते। इस सिख डे परेड नूं पिछले साल मनाया गया सी, पर अज इस नूं नैशनल सिख डे परेड के तौर पर मनाया जाएगा, जिस नूं मनाउण वास्ते अमरीका के सिख नुमाइंदे ते सिख संगतां पहुंच चुकियां हन। असी इस दिन की तुहानूं लख लख मुबारकबाद दिंदे हाँ ते आउण वाले कुछ ही पलां विच असी तुहानूं इस सिख डे परेड दीआं झलकियां दिखावांगे। तुसीं किते नहीं जाना। हुण साडे नाल खड़े हन हरजिंदर सिंह, जिहड़े कि सिख कोआर्ਡੀਨੇਸ਼ਨ कमेटी ते ईस्ट कोस्ट दे कोआर्ਡੀਨੇਟਰ हैगे ने। आपां उन्हां नाल गलबात करदे हां इस सिख डे परेड बारे। जी भाई साहब, की कहना चाहोगे तुसीं सिख डे परेड ते? देखो, सारी संगत नूं वाहिगुरू जी का खालसा वाहिगुरू जी की फतेह। अज ये सिखां वास्ते बड़ी माण वाला दिन है, ਜਦੋਂ कि वाशिंगटन DC ਜਿਹੜੀ कि USA ਦੀ कैपिटल नहीं है बल्कि वर्ल्ड ਦੀ कैपिटल ਗਿਣੀ ਜਾਂਦੀ है, ਉੱਥੇ सिख डे ਨੂੰ ਮਾਨਤਾ ਮਿਲੀ ਹੈ 5 ਤਰੀਕ ਨੂੰ, ਜਦੋਂ ਕਿ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ ਹੈ, ਸੈਨੇਟ ਵਿੱਚ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਸਿੱਖਾਂ ਦਾ ਡੇ ਨੂੰ ਰੈਕੋਗਨਾਈਜ਼ ਕਰਨ ਵਾਸਤੇ। ਤੇ ਉਸੇ ਰੈਕੋਗਨੀਸ਼ਨ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀ ਵੀ ਸਿੱਖ ਜਿਹੜੇ ਨੇ 8 ਤਰੀਕ ਨੂੰ ਨੈਸ਼ਨਲ ਸਿੱਖ ਡੇ ਪਰੇਡ ਕੱਢ ਰਹੇ ਨੇ ਤੇ ਜਿਹਦੇ ਵਾਸਤੇ ਸੰਗਤਾਂ ਇੱਥੇ ਜੁੜ ਚੁੱਕੀਆਂ ਨੇ। ਇਸ ਪਰੇਡ ਦੇ ਵਿੱਚ ਕੋਈ 50 ਤੋਂ ਵੱਧ ਗੁਰਦੁਆਰੇ ਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਹਿੱਸਾ ਲੈ ਰਹੀਆਂ ਨੇ ਤੇ ਦੂਰੋਂ ਕਲੀਵਲੈਂਡ, ਓਹਾਇਓ, ਇੰਡੀਆਨਾ, ਨਿਊਯਾਰਕ, ਨਿਊ ਜਰਸੀ, ਕਨੈਟਿਕਟ, ਵਰਜੀਨੀਆ, ਮੈਰੀਲੈਂਡ, ਇਹ ਸਾਰੇ ਏਰੀਆਜ਼ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਿੱਖ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਨੇ ਤੇ ਪਹੁੰਚ ਵੀ ਰਹੀਆਂ ਨੇ। ਇਸ ਵੇਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਨੇ ਉਹਦੀ ਇਸ ਵੇਲੇ ਤਿਆਰੀ ਹੋ ਰਹੀ ਹੈ ਤੇ ਥੋੜ੍ਹੀ ਦੇਰ ਵਿੱਚ ਹੀ ਇਹ ਪਰੇਡ ਦਾ ਆਗਾਜ਼ ਜਿਹੜਾ ਕੌਂਸਟੀਟਿਊਸ਼ਨ ਐਵਨਿਊ ਤੇ 20th ਸਟਰੀਟ ਤੋਂ ਸ਼ੁਰੂ ਹੋ ਕੇ ਇਹ US ਕੈਪੀਟਲ ਹਿੱਲ ਦੀ ਜਿਹੜੀ ਗਰਾਊਂਡਸ ਨੇ ਉੱਥੇ ਜਾ ਕੇ ਇਹ ਪਰੇਡ ਜਿਹੜੀ ਹੈ ਉਹ ਖਤਮ ਹੋਏਗੀ, ਜਿਹੜਾ ਕਿ 1.25 ਮੀਲ ਦਾ ਡਿਸਟੈਂਸ ਹੈ। ਤੇ ਉੱਥੇ ਜਾ ਕੇ ਜਿਹੜੇ ਪ੍ਰਬੰਧਕਾਂ ਨੇ ਇੱਕ ਰੈਲੀ ਦਾ ਆਰਗੇਨਾਈਜੇਸ਼ਨ ਕੀਤਾ ਹੈ, ਜਿਹੜੀ ਕਿ ਕੋਈ 3 ਵਜੇ ਤੋਂ ਲੈ ਕੇ 5 ਵਜੇ ਲੋਕਲ ਟਾਈਮ ਦੇ ਹਿਸਾਬ ਨਾਲ ਚੱਲੇਗੀ, ਜਿਹਦੇ ਵਿੱਚ ਸਾਡੇ ਜਿਹੜੇ ਗੈਸਟ ਸਪੀਕਰਸ ਆਏ ਹੋਏ ਨੇ ਤੇ ਹੋਰ ਜਿਹੜੇ ਆਨਰਡ ਗੈਸਟ ਨੇ ਉਹ ਸਿੱਖਾਂ ਦੀ ਜਿਹੜੀ ਸਿੱਖ ਡੇ ਪਰੇਡ ਬਾਰੇ, ਸਿੱਖਾਂ ਦੇ ਸਿਰਜਣਾ ਦਿਵਸ ਬਾਰੇ, ਖਾਲਸਾ ਸਿਰਜਣਾ ਦਿਵਸ ਵਾਸਤੇ, ਸਿੱਖਾਂ ਦੀ ਆਈਡੈਂਟੀਟੀ ਤੇ ਇਹੋ ਜਿਹੇ ਜਿਹੜੇ ਸਿੱਖ ਰਿਲੀਜੀਅਸ ਤੇ ਕਲਚਰਲ ਇਸ਼ੂਜ਼ ਨੇ ਉਹਨਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਜੀ ਧੰਨਵਾਦ ਜੀ ਤੁਹਾਡਾ, ਬਹੁਤ-ਬਹੁਤ ਥੈਂਕ ਯੂ ਸੋ ਮਚ। ਹਾਂਜੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਪਰੇਡ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਸਾਡੇ ਨਾਲ ਵਰਿੰਦਰ ਸਿੰਘ ਖੜੇ ਨੇ ਇਸ ਟਾਈਮ, ਜਿਹੜੇ ਕਿ ਉਚੇਚੇ ਤੌਰ ਤੇ ਨਿਊਯਾਰਕ ਤੋਂ ਆਏ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਵਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਸਮੂਹ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਕੱਢੀ ਜਾ ਗਈ ਪਰੇਡ ਦੀ ਲੱਖ ਲੱਖ ਵਧਾਈ ਹੋਵੇ। ਦੂਸਰਾ, ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕਾਕਸ ਤੇ ਟਰਾਈ ਸਟੇਟ ਦੀਆਂ ਸਮੂਹ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਸਟੈਪ ਪੱਟਿਆ ਹੈ, ਇਹ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ। ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਿੱਖਾਂ ਦੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਉਹਨਾਂ ਨੇ ਇੱਕ ਰਾਹ ਖੋਲ੍ਹਿਆ ਹੈ ਕਿ ਅਸੀਂ ਤੇ ਤੁਹਾਨੂੰ ਪਰੇਡ ਕੱਢ ਕੇ ਦਿਖਾਤੀ, ਤੁਸੀਂ ਹੁਣ ਜਿਹੜਾ ਅਮਰੀਕਨ ਕਾਂਗਰਸ ਜਾਂ ਸੈਨੇਟ ਜਾਂ ਤੁਸੀਂ ਹੋਰ ਪੋਲੀਟੀਕਲ ਤੌਰ 'ਤੇ ਇੱਥੇ ਆਪਣੇ ਆਪ ਨੂੰ ਕਿਵੇਂ ਸਟੈਬਲਿਸ਼ ਕਰਨਾ। ਲੇਕਿਨ ਅੱਜ ਦੇ ਦਿਨ 'ਤੇ ਮੈਂ ਇੱਕ ਗੱਲ ਕਹਿ ਰਿਹਾ ਕਿ ਅਮਰੀਕਾ ਦੀ ਜਿਹੜਾ ਸਿਸਟਮ ਚੱਲ ਰਿਹਾ ਹੈ, ਕਿਉਂਕਿ ਪਿੱਛੇ ਜੇ ਇਲੈਕਸ਼ਨ ਹੋ ਕੇ ਹਟੀ ਹੈ ਪ੍ਰੈਜ਼ੀਡੈਂਟ ਦੀ, ਜਿਹੜੀ ਇੱਕ ਕੰਪੇਨਾਂ ਕਰਨ ਹੁੰਦੀਆਂ ਨੇ ਕਿ ਸਿੱਖ ਫਾਰ ਟਰੰਪ ਜਾਂ ਸਿੱਖ ਫਾਰ ਹਿਲਰੀ ਜਾਂ ਸਿੱਖ ਫਾਰ ਫਲਾਨਾ ਫਲਾਨਾ। ਦੇਖੋ, ਸਿੱਖ ਜਿਹੜਾ ਹੈ ਉਹ ਇੱਕ ਅਲੱਗ ਧਰਮ ਹੈ, ਗੁਰੂ ਸਾਹਿਬ ਦੇ ਅਸੂਲ ਨੇ, ਉਹਨਾਂ ਤੋਂ ਲੋਕਾਂ ਨੇ ਸਿੱਖਿਆ ਲੈਣੀ ਹੈ, ਨਾ ਕਿ ਸਿੱਖਾਂ ਨੇ ਪੋਲੀਟੀਸ਼ੀਅਨਾਂ ਨੂੰ ਮੀਨ ਸਿੱਖ ਫਾਰ ਟਰੰਪ ਜਾਂ ਸਿੱਖ ਫਾਰ ਹਿਲਰੀ ਦੀ ਕੰਪੇਨ ਕਰਨੀ ਹੈ।
ਸੋ ਇਸ ਕਰਕੇ ਸਿੱਖ ਫॉर ਜਿਹੜੇ ਸਿੱਖ ਨੇ ਉਹ ਅਮਰੀਕਨ ਕਨਸਟੀਟਿਊਸ਼ਨ ਨੂੰ ਕਮਿਟਡ ਨੇ। ਸਿੱਖਾਂ ਨੇ ਜੇ ਕੋਈ ਅਮਰੀਕਾ 'ਚ ਵਧੀਆ ਕਾਨੂੰਨ ਲੋਕਾਂ ਦੀ ਭਲਾਈ ਦਾ ਬਣਦਾ ਹੈ ਉਹਦੀ ਅਸੀਂ ਸਪੋਰਟ ਕਰਨੀ ਹੈ। ਜੇ ਕੋਈ ਪੋਲੀਟੀਸ਼ੀਅਨ ਹੈ ਉਹ ਲੋਕਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਜਾਂ ਕਾਨੂੰਨ ਬਣਾਉਂਦਾ, ਉਹ ਟਰੰਪ ਹੋਵੇ, ਹਿਲਰੀ, ਰਿਪਬਲਿਕਨ, ਡੈਮੋਕ੍ਰੇਟ, ਐਨੀਵਨ, ਉਹਦੇ ਖਿਲਾਫ ਅਸੀਂ ਖੜੇ ਹੋਣਾ। ਇਸ ਕਰਕੇ ਸਿੱਖ ਫॉर ਟਰੰਪ, ਸਿੱਖ ਫॉर ਹਿਲਰੀ ਜਿਹੜੀਆਂ ਇਹ ਗੱਲਾਂ ਕਰਨੀਆਂ ਨੇ ਇਹ ਕੋਈ ਵਾਲੀਆਂ ਵਾਜਬ ਨਹੀਂ ਹੈ। ਠੀਕ ਹੈ, ਤੁਸੀਂ ਆਪਣੀ ਆਪਣੀ ਕੰਪੇਨ ਕਿਸੇ ਨਾਲ ਵੀ ਕਰੋ। ਇਹ ਗੱਲ ਮੈਂ ਅੱਜ ਸਿਰਫ ਤਾਂ ਕਹਿ ਗਏ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਅਮਰੀਕਾ ਦੇ ਵਿੱਚ ਆਉਣ ਵਾਲੇ ਪੋਲੀਟੀਕਲ ਖੇਤਰ ਦੇ ਵਿੱਚ ਮੈਂ ਖੁਦ ਅਸੀਂ ਸ਼ਾਮਲ ਹੋਵਾਂਗੇ, ਲੇਕਿਨ ਮੈਂ ਕਦੀ ਵੀ ਜਿਹੜੀ ਇਵੇਂ ਦੀ ਕੰਪੇਨ ਨਹੀਂ ਕਰਾਂਗੇ ਵੀ ਸਿੱਖ ਫॉर ਟਰੰਪ ਜਾਂ ਸਿੱਖ ਫॉर ਹਿਲਰੀ ਐਂਡ ਸਿੱਖ ਫॉर ਫਲਾਣਾ। ਸਿੱਖਾਂ ਦਾ ਕੰਮ ਹੈ ਇਨਸਾਨੀਅਤ ਲਈ, ਜਿਹੜੀ ਅੱਜ ਪਰੇਡ ਵੀ ਇੱਥੇ ਕੱਢ ਰਹੇ ਹੈ ਇਹ ਵੀ ਇਸ ਜਿਹੜੀ ਕੰਸਟੀਟਿਊਸ਼ਨ ਐਵਨਿਊ ਦੇ ਚੰਗੇ ਭਾਗ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰੀ ਨਿਕਲਣੀ ਹੈ। ਸੋ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਾ ਕਿ ਪਲੀਜ਼ ਪੋਲੀਟੀਕਲ ਤੌਰ ਤੇ ਅਵੇਅਰ ਹੋਵੋ ਤਾਂ ਕਿ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਭੰਬਲ ਭੂਸਿਆਂ ਚੋਂ ਕੱਢ ਕੇ ਉਹਨਾਂ ਲਈ ਨਵੇਂ ਜਿਹੜੇ ਸ਼ੁਰੂਆਤ ਕਰ ਸਕੀਏ। ਸੋ ਇੰਨੀ ਗੱਲ ਕਹਿੰਦਾ ਦੱਸ ਕੇ ਮੈਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਪਰੇਡ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਹੁਣ ਸਾਡੇ ਨਾਲ ਖੜੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸਿੱਖ ਡੇ ਪਰੇਡ ਬਾਰੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਦਿਨ? ਦੇਖੋ, ਅੱਜ ਬੜਾ ਖੂਬਸੂਰਤ ਮੌਸਮ ਹੈ। ਕਨਸਟੀਟਿਊਸ਼ਨਲ ਐਵਨਿਊ ਤੋਂ ਦੂਸਰੀ ਸਾਲਾਨਾ ਨੈਸ਼ਨਲ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਹੋ ਰਹੀ ਹੈ ਔਰ ਚਾਰ ਚੁਫੇਰੇ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦੇ ਨਾਲ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ, ਹੱਥ ਦੇ ਵਿੱਚ ਕੇਸਰੀ ਛੋਟੇ ਛੋਟੇ ਨਿਸ਼ਾਨ ਸਾਹਿਬ ਵੀ ਲੈ ਕੇ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਚਾਰ ਚੁਫੇਰੇ ਮਾਹੌਲ ਬੜਾ ਕਲਰਫੁੱਲ ਹੈ ਕਿਉਂਕਿ ਅੱਜ ਚੈਰੀ ਬਲੌਸਮ ਪੈਰੇਡ ਵੀ ਸੀ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਅਮਰੀਕਾ ਭਰ ਚੋਂ ਜਿਹੜੇ ਨੇ ਲੋਕ ਸ਼ਾਮਲ ਹੁੰਦੇ ਨੇ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੇ ਮੌਕੇ ਜਿਹੜਾ ਹੈ ਬਹੁਤ ਬਹੁਤ ਵਧਾਈਆਂ ਦਿੰਦੇ ਔਰ ਮੈਂ ਸਮਝਦਾ ਵੀ ਸਾਡੇ ਲਈ ਇਸ ਵਾਰ ਇਹ ਖਾਲਸਾ ਸਾਜਨਾ ਦਿਵਸ ਔਰ ਅਪ੍ਰੈਲ ਦਾ ਮਹੀਨਾ ਹੋਰ ਵੀ ਅਹਿਮੀਅਤ ਵਾਲਾ ਹੋਇਆ ਕਿ ਇੱਕ ਪਾਸੇ ਜਿੱਥੇ ਕੈਪੀਟਲ ਹਿੱਲ ਦੇ ਉੱਤੇ US ਕਾਂਗਰਸ ਨੇ ਇਸ ਵਾਰ ਰੈਕਗਨਾਈਜ਼ ਕੀਤਾ ਹੈ ਇਸ ਸਿੱਖ ਡੇ ਨੂੰ ਖਾਸ ਤੌਰ ਦੇ ਉੱਤੇ ਖਾਲਸਾ ਸਾਜਨਾ ਦਿਵਸ ਵਜੋਂ, ਉੱਥੇ ਦੂਸਰੀ ਪ੍ਰਾਪਤੀ ਜਿਹੜੀ ਹੈ ਓਨਟਾਰੀਓ ਸਟੇਟ ਲੈਜਿਸਲੇਸ਼ਨ ਨੇ ਇਸ ਦਿਨ ਨੂੰ ਜਿਹੜਾ ਹੈ ਜੋ ਸਾਡੇ ਨਾਲ 32 ਸਾਲ ਤੋਂ ਹੋ ਰਹੀ ਨਵੰਬਰ 84 ਦੀ ਨਸਲਕੁਸ਼ੀ ਸੀ, ਜਿਹੜਾ ਰੈਜ਼ੋਲੂਸ਼ਨ ਓਨਟਾਰੀਓ ਲੈਜਿਸਲੇਚਰ ਨੇ ਪਾਸ ਕੀਤਾ ਹੈ ਕਿ ਉਹਨਾਂ ਨੇ 1984 ਉਹਨਾਂ ਨੇ ਸ਼ਬਦ ਕਿਹਾ ਜਿਹਦੇ ਜੂਨ ਔਰ ਨਵੰਬਰ ਦੋਨੋਂ ਆ ਜਾਂਦੇ ਨੇ, ਉਹਨਾਂ ਨੇ ਨਸਲਕੁਸ਼ੀ ਮੰਨੇ ਔਰ ਕੱਲ੍ਹ ਹੀ ਜਿਹੜਾ ਐਲਬਰਟਾ ਦੀ ਸਟੇਟ ਨੇ ਵੀ ਜਿਹੜਾ ਇਸ ਨੂੰ ਸਿੱਖ ਹੈਰੀਟੇਜ ਮੰਥ ਐਲਾਨੇ ਔਰ ਪਹਿਲੀ ਵਾਰ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਡੈਕਲੇਰੇਸ਼ਨ ਜਿਹੜਾ ਫੇਥ ਬੇਸਡ ਉਹਨਾਂ ਦਾ ਲੇਟੈਸਟ ਡੈਕਲੇਰੇਸ਼ਨ ਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਟੈਕਸਟ ਚੋਂ 3 ਕੋਟਸ ਜਿਹੜੀਆਂ ਨੇ ਉਸ ਦਿੱਤੀਆਂ ਗਈਆਂ। ਪਹਿਲੀ ਵਾਰ ਹੈ ਕਿ ਇਸ ਕਿਸਮ ਦੇ ਇੰਟਰਨੈਸ਼ਨਲ ਡਾਕੂਮੈਂਟ ਦੇ ਵਿੱਚ ਸਿੱਖ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ। ਸੋ ਅਸੀਂ ਪੂਰੇ ਉਤਸ਼ਾਹ ਦੇ ਨਾਲ ਹੈ, ਪੈਰੇਡ ਸ਼ੁਰੂ ਹੋਣ ਜਾ ਰਹੀ ਹੈ ਔਰ ਜਦੋਂ ਤੱਕ ਇਸ ਦਾ ਜਾ ਕੇ ਕਨਕਲੂਡ ਹੋਏਗੀ ਕੈਪੀਟਲ ਹਿੱਲ ਦੇ ਸਾਹਮਣੇ, ਉੱਥੇ ਬਹੁਤ ਵੱਡਾ ਇਕੱਠ ਹੋਏਗਾ, ਰੈਲੀ ਹੋਏਗੀ ਔਰ ਉੱਥੇ ਜਿਹੜੇ ਅੱਡ-ਅੱਡ ਬੁਲਾਰੇ ਨੇ ਉਹ ਪੰਥਕ ਹਾਲਾਤ ਦੇ ਉੱਤੇ ਔਰ ਖਾਸ ਤੌਰ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਪੋਲੀਟੀਕਲੀ 30 ਮਿਲੀਅਨ ਸਿੱਖ ਨੇਸ਼ਨ ਦੀ ਡੈਸਟਨੀ ਖਾਲਿਸਤਾਨ ਨਾਲ ਜੁੜੀ ਹੋਈ ਹੈ ਔਰ ਉਸ ਨਾਲ ਕਿਵੇਂ ਅੱਜ ਅਸੀਂ ਅਗਾਂਹ ਵਧੂ ਪੇਸ਼ਕਦਮੀ ਕੀਤੀ ਹੈ ਔਰ ਇਹ ਦੋਨੋਂ ਹੀ ਸਟੈਪ ਜਿਹੜੇ ਸਾਹਮਣੇ ਆਏ ਨੇ। ਪੰਜਾਬ ਦੇ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਇਹਨਾਂ ਨੂੰ ਵੈਲਕਮ ਕੀਤਾ ਹੈ। ਇੰਡੀਅਨ ਗਵਰਨਮੈਂਟ ਨੂੰ ਬਹੁਤ ਤਕਲੀਫ ਹੋਈ ਹੈ ਕਿ ਓਨਟਾਰੀਓ ਲੈਜਿਸਲੇਚਰ ਨੇ ਇਸ ਨੂੰ ਜਿਹੜਾ ਹੈ ਉਹਨਾਂ ਨੇ ਜੈਨੋਸਾਈਡ ਮੰਨਿਆ ਔਰ ਇਹ ਸਾਰਾ ਪਾਰਟ ਮੈਂ ਸਮਝਦਾ ਵੀ ਡਾਇਸਪੋਰਾ ਸਿੱਖ, ਮੈਂ ਅਕਸਰ ਪਿਛਲੇ 30 ਸਾਲ ਤੋਂ ਇਹ ਦੁਹਰਾਉਂਦਾ ਕਿ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਤੇ ਜਿਸ ਨੇ ਆਪਣੀ ਜ਼ਮੀਰ ਦਿੱਲੀ ਦੇ ਹਾਕਮਾਂ ਕੋਲ ਨਹੀਂ ਵੇਚੀ ਹੋਈ, ਉਹ ਗੇਮ ਚੇਂਜਰ ਨੇ ਔਰ ਇਹ ਇਸ ਮਹੀਨੇ ਦੀਆਂ ਜਿਹੜੀਆਂ ਮੁੱਢਲੇ ਦਿਨਾਂ ਦੀਆਂ ਇਹ ਪ੍ਰਾਪਤੀਆਂ ਨੇ ਇਹ ਇਸ ਪਾਸੇ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਸੀਂ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਵੱਲ ਪੇਸ਼ਕਦਮੀ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਨ ਉਹ ਦਿਨ ਬਹੁਤ ਜਲਦੀ ਆਏ ਕਿ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਹੋਂਦ ਵਿੱਚ ਆਏ ਔਰ ਇਹ ਪੈਰੇਡਸ, ਨਗਰ ਕੀਰਤਨ, ਸਮਾਗਮ ਜਿਹੜੇ ਨੇ
ਇਹ ਬੇਸ਼ੱਕ ਕਈਆਂ ਨੂੰ ਬੇਬੀ ਸਟੈਪ ਲੱਗਦੇ ਹੋਣਗੇ, ਪਰ ਮੈਂ ਸਮਝਦਾ ਵੀ ਇਹਨਾਂ ਦਿਨਾਂ 'ਚ ਜੋ ਅਸੀਂ ਅਚੀਵ ਕੀਤਾ ਹੈ ਇਹ ਆਲਮੋਸਟ ਜਾਇੰਟ ਸਟੈਪਸ ਨੇ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਔਰ TV 84 ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਇਸ ਮੁਬਾਰਕ ਦਿਨ ਦੇ ਉੱਤੇ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸਾਡੇ ਨਾਲ ਇਸ ਸਿੱਖ ਡੇ ਪਰੇਡ ਨੂੰ ਦੇ ਪ੍ਰਬੰਧਕ ਮੌਜੂਦ ਨੇ। ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਦਿਨ? ਹਾਂਜੀ, ਆਪਾਂ ਅੱਜ ਜਿਹੜਾ ਜੋ ਸਿੱਖ ਨੈਸ਼ਨਲ ਡੇ ਪਰੇਡ DC ਵਿੱਚ ਹੋਣ ਜਾ ਰਹੀ ਹੈ, ਬਹੁਤ ਵਧੀਆ, ਮਤਲਬ ਸੰਗਤ ਪੂਰੇ ਜ਼ੋਰਾਂ ਤੇ ਆ ਰਹੀ ਹੈ, ਬਹੁਤ ਜ਼ਿਆਦਾ ਮਤਲਬ ਇਕੱਠ ਹੋ ਰਿਹਾ। ਸਾਨੂੰ ਲੱਗ ਰਿਹਾ ਵੀ ਇਸ ਵਾਰ ਜੋ ਸੰਗਤ ਹੈ ਬਿਲਕੁਲ ਪਹਿਲਾਂ ਨਾਲੋਂ ਵੱਧ ਚੜ੍ਹ ਕੇ ਹਿੱਸਾ ਦੇ ਰਹੀ ਹੈ। ਦਿਨ ਬਹੁਤ ਵਧੀਆ ਹੈਗਾ ਤੇ ਸਾਰੀ ਜੋ ਖਾਲਸੇ ਦੀ ਪੰਥ ਦੀ ਸਾਜਣਾ ਹੈ ਉਸ ਦੀ ਸਾਰੇ ਜੋ ਸਿੱਖ ਕੌਮ ਆ, ਨਾਨਕ ਲਿਆਵਾ ਸੰਗਤ, ਸਭ ਨੂੰ ਲੱਖ ਲੱਖ ਵਧਾਈਆਂ ਜੀ। ਗੁਰੂ ਦਾਸ ਕੇਵਲ ਸਿੰਘ ਫਿਲਾਡੈਲਫੀਆ ਸਿੱਖ ਸੋਸਾਇਟੀ ਵੱਲੋਂ ਸੇਵਾ ਕਰ ਰਿਹਾ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਸਿੱਖ ਡੇ ਪਰੇਡ ਮਨਾਉਣ ਜਾ ਰਹੇ ਹਾਂ। ਭਾਈ ਸਾਹਿਬ ਨੂੰ ਪੁੱਛਨੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਦਿਨ ਬਾਰੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਜੀ ਫਤਿਹ ਜੀ। ਮੇਰਾ ਨਾਮ ਸੁਰਿੰਦਰ ਸਿੰਘ ਹੈ। ਮੈਂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੇ ਵਿੱਚ ਯੂਥ ਕੋਆਰਡੀਨੇਟਰ ਦੀ ਸੇਵਾ ਨਿਭਾਉਂਦਾ ਤੇ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਪਹਿਲੇ ਵਧਾਈ ਦੇਣਾ ਚਾਹੁੰਦੇ ਹਾਂ। ਅਸੀਂ ਵਰਜੀਨੀਆ ਦੀ ਸੰਗਤ ਵੱਲੋਂ, ਵਾਸ਼ਿੰਗਟਨ DC ਏਰੀਆ ਦੀ ਸੰਗਤ ਵੱਲੋਂ, ਜੋ ਕਿ ਇੱਥੇ ਆ ਕੇ ਸਾਰਿਆਂ ਸੰਗਤਾਂ ਨੇ ਸਾਰਿਆਂ ਨੂੰ ਵਾਸ਼ਿੰਗਟਨ DC ਦੀਆਂ ਸੰਗਤਾਂ ਨੂੰ ਨਿਵਾਜਿਆ ਔਰ ਇਹ ਸਾਰਾ ਪ੍ਰੋਗਰਾਮ ਉਲੀਕਿਆ। ਸੋ ਸਾਰਿਆਂ ਨੂੰ, ਸਿੱਖ ਸੰਗਤਾਂ ਨੂੰ ਖਾਲਸਾ ਦਿਨ ਦੀਆਂ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਾਰਿਆਂ ਨੂੰ ਇੱਕ ਨਿਸ਼ਾਨ ਥੱਲੇ, ਇੱਕ ਚੜ੍ਹਦੀ ਕਲਾ 'ਚ ਰੱਖ ਕੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਸਿੱਖ ਜਗਤ ਵੱਲੋਂ ਅਮਰੀਕਾ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਦੇ ਦਿਵਸ ਬੜੇ ਸ਼ਰਧਾ ਸਤਿਕਾਰ ਦੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤਲਵੰਡੀ ਫੱਤੂ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਵੱਲੋਂ, ਜਿੱਥੇ ਅਮਰੀਕਾ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ, ਉੱਥੇ ਪੂਰੇ ਸੰਸਾਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਸਤਿਗੁਰੂ ਕਿਰਪਾ ਕਰਨ ਕੌਮ ਦੇ ਅੰਦਰ ਪ੍ਰੇਮ ਪਿਆਰ ਤੇ ਇਤਫਾਕ ਦੀ ਦਾਤ ਬਖਸ਼ਿਸ਼ ਕਰਨ ਜੀ। ਖਾਲਸੇ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੋ ਕੁ ਲਾਈਨਾਂ ਬੀਬੀ ਮਨਜੀਤ ਕੌਰ ਤਲਵੰਡੀ ਫੱਤੂ ਵਾਲੇ ਆਪਣੇ ਮੁੱਖ ਚੋਂ ਇਹ ਦੱਸ ਰਹੇ ਨੇ। ਜੇ ਬਣਨਾ ਕਲਗੀਆਂ ਵਾਲੇ ਦਾ, ਜੇ ਤੂੰ ਬਣਨਾ ਬਾਜਾਂ ਵਾਲੇ ਦਾ, ਖੰਡੇ ਦਾ ਅੰਮ੍ਰਿਤ ਪੀ ਲੈ। ਜੇ ਤੂੰ ਬਣਨਾ ਕਲਗੀਆਂ ਵਾਲੇ ਦਾ, ਖੰਡੇ ਦਾ ਅੰਮ੍ਰਿਤ ਪੀ ਲੈ। ਇਹ ਸਿੱਖੀ ਦੇ ਦੇਖ ਨਜ਼ਾਰੇ, ਚਰਖੀਆਂ ਉੱਤੇ ਲੈਣ ਹਲਾਰੇ, ਰੰਬੀਆਂ ਦੇ ਨਾਲ ਖੋਪਰ ਲੈਂਦੇ, ਕਿਤੇ ਸਿਰਾਂ ਤੇ ਚੱਲਦੇ ਆਰੇ। ਧਰਮ ਦਾ ਧਾਗਾ ਸ਼ਰਮ ਦੀ ਸੂਈ, ਧਰਮ ਦਾ ਧਾਗਾ ਸ਼ਰਮ ਦੀ ਸੂਈ, ਸੱਚ ਸੜਾਈ ਸੀ ਲੈ। ਜੇ ਤੂੰ ਬਣਨਾ ਕਲਗੀਆਂ ਵਾਲੇ ਦਾ, ਖੰਡੇ ਦਾ ਅੰਮ੍ਰਿਤ ਪੀ ਲੈ। ਜੇ ਤੂੰ ਬਣਨਾ ਬਾਜਾਂ ਵਾਲੇ ਦਾ, ਖੰਡੇ ਦਾ ਅੰਮ੍ਰਿਤ ਪੀ ਲੈ। ਖੰਡੇ ਦਾ ਅੰਮ੍ਰਿਤ ਪੀ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਵਾਸਤੇ ਪੂਰੇ ਜਗਤ ਸਿੱਖ ਕੌਮ ਨੂੰ ਲੱਖ ਲੱਖ ਵਧਾਈ ਹੋਵੇ। ਇਸ ਦਾ ਉਪਰਾਲਾ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਆਰਡੀਨੇਸ਼ਨ ਕਮੇਟੀ ਨੇ, ਸਮੁੱਚੀਆਂ ਈਸਟ ਕੋਸਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਨਾਲ ਸਲਾਹ ਕਰਕੇ ਅੱਜ ਦਾ ਦਿਹਾੜਾ ਜਿਹੜਾ ਹੈ, ਜਿਸ ਮੁਤਾਬਕ 10 ਮਾਰਚ ਤੋਂ ਜਿਹੜਾ ਰੈਜੂਲੇਸ਼ਨ ਹੈ ਜੋ ਅਮਰੀਕਾ ਯੂਨਾਈਟਿਡ ਸਟੇਟ ਦੀ ਗਵਰਨਮੈਂਟ ਹੈ, ਉਸ ਵਿੱਚ ਵੀ ਪੇਸ਼ ਕੀਤਾ ਗਿਆ ਹੈ ਔਰ ਉਹਨਾਂ ਨੇ ਮੰਨਿਆ ਹੈ ਕਿ ਸਿੱਖਾਂ ਦਾ ਜੋ ਇੱਕ ਇਤਿਹਾਸਕ ਦਿਹਾੜਾ ਹੈ, ਜਿਸ ਨੂੰ ਕਿ ਅਸੀਂ ਵਿਸਾਖੀ ਦੇ ਦਿਹਾੜੇ 'ਤੇ ਵੀ ਮਨਾਉਂਦੇ ਹਾਂ, ਖਾਲਸਾ ਦਾ ਸਾਜਨਾ ਦਿਵਸ, ਸਮੁੱਚੀ ਕੌਮ ਅੱਜ ਇਸ ਲਈ ਮਾਣ ਦੀ ਪਾਤਰ ਹੈ ਕਿ ਜਿੱਥੇ ਸਾਨੂੰ ਦੁਸ਼ਮਣ ਜਿਹੜਾ ਹੈ ਉਹ ਆਪਣੀ ਬਿਰਤੀ ਨਾਲ ਮਾਰਨ ਤੇ ਤੁਲਿਆ ਹੋਇਆ ਹੈ, ਪਰ ਦੁਨੀਆ ਭਰ ਦੇ ਲੋਕ, ਦੁਨੀਆ ਭਰ ਦੀਆਂ ਜਿਸ ਤਰ੍ਹਾਂ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਇਹ ਮਤਾ ਜਿਹੜਾ ਹੈ ਪਾਸ ਹੋਇਆ ਹੈ। ਇਸ ਦੇ ਨਾਲ ਹੀ ਮੈਂ ਸਮਝਦਾ ਹਾਂ ਕਿ
ਅਮਰੀਕਾ 'ਚ ਰਹਿੰਦੇ ਸਿੱਖ, ਕੁੱਲ ਦੁਨੀਆ 'ਚ ਰਹਿੰਦੇ ਸਿੱਖ ਅੱਜ ਜੋ ਵਰਲਡ ਸਿੱਖ ਡੇ ਪਰੇਡ ਇਸ ਨੈਸ਼ਨਲ ਜੋ ਦੁਨੀਆ ਭਰ ਦੀ ਇੱਕ ਕੈਪੀਟਲ ਹੈ ਵਾਸ਼ਿੰਗਟਨ DC, ਉਹਦੇ ਵਿੱਚ ਚੈਰੀ ਬਲਾਸਮ ਦਾ ਦਿਹਾੜਾ ਅੱਜ ਦੁਨੀਆ ਭਰ ਤੋਂ ਲੋਕ ਇੱਥੇ ਆਏ ਹੋਏ ਹਨ, ਜਿਹੜੇ ਕਿ ਭਲੀ ਭਾਂਤ ਜਾਣਨਗੇ ਕਿ ਸਿੱਖ ਨੇਸ਼ਨ, ਸਿੱਖ ਕੌਮ ਇੱਕ ਵੱਖਰੀ ਕੌਮ ਹੈ ਔਰ ਜਿਸ ਵਿੱਚ ਜਿਨ੍ਹਾਂ ਦਾ ਪੈਗਾਮ ਹੀ ਇਹ ਹੈ ਕਿ ਸਭੇ ਸਾਂਝੀ ਵਾਲ ਸਦਾਇਨ, ਕੋਏ ਨਾ ਦਿਸੇ ਬਾਹਰਾ ਜੀਓ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Waheguru Ji Ka Khalsa, Waheguru Ji Ki Fateh. My name is Amolak Singh and I'm here at the annual Sikh Day Parade that we have every year in DC. A lot of Sangat is here from all over the US. I'm personally representing Virginia, but we have people from New York all the way down to states in the south like Georgia, and we have people from the west coast as well. Looking forward to a great event today, spreading the message of Sikhi and letting other people know about what our religion is and what we're doing here in America. Waheguru Ji Ka Khalsa, Waheguru Ji Ki Fateh. ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਦਾਸ ਓਹਾਇਓ ਤੋਂ ਆਇਆ ਜੀ, ਤੇ ਅੱਜ ਅਸੀਂ ਇੱਥੇ ਵਾਸ਼ਿੰਗਟਨ DC ਵਿੱਚ ਸਿੱਖ ਡੇ ਪਰੇਡ ਖਾਲਸਾ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ਲਈ ਇਕੱਠੇ ਹੋਏ ਆ। ਤੇ ਵਿਸਾਖੀ ਦੇ ਦਿਨ ਤੇ ਅੱਜ ਮੈਨੂੰ ਗੁਰੂ ਸਾਹਿਬ ਦਾ ਉਹ ਸੰਦੇਸ਼ ਯਾਦ ਆਉਂਦਾ ਹੈ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਤੇ ਇਹ ਕਿਹਾ, ਜਾਤ ਨਾਸ ਕੁਲ ਨਾਸ ਧਰਮ ਨਾਸ, ਇਹ ਮਨੁੱਖੀ ਆਜ਼ਾਦੀ ਦਾ ਦਿਨ ਖਾਲਸਾ ਦਿਵਸ ਅੱਜ ਅਸੀਂ ਮਨਾ ਰਹੇ ਹਾਂ। ਮੈਂ ਆਪਣੇ ਵੱਲੋਂ ਸਮੁੱਚੀ ਸਿੱਖ ਕੌਮ ਨੂੰ, ਸਮੁੱਚੀ ਇਨਸਾਨੀਅਤ ਨੂੰ ਵਿਸਾਖੀ ਦੀ ਇਸ ਦਿਨ ਦਾ ਲੱਖ ਲੱਖ ਵਧਾਈ ਦਿੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਲਟੀਮੋਰ ਸਿੱਖ ਸੁਸਾਇਟੀ ਵੱਲੋਂ ਅੱਜ ਦੀ ਸਿੱਖ ਖਾਲਸਾ ਡੇ ਪਰੇਡ ਤੇ ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਹੋਮ ਹਮਾ ਕੇ ਹਰ ਸਾਲ ਇਸ ਪਰੇਡ 'ਚ ਸਰਬੱਤ ਸੰਗਤ ਆਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਸ਼ਿੰਗਟਨ DC ਦੇ ਵਿੱਚ ਜਿਹੜੀ ਨੈਸ਼ਨਲ ਸਿੱਖ ਡੇ ਪਰੇਡ ਨਿਕਲ ਰਹੀ ਆ ਅੱਜ, ਉੱਥੇ ਅਸੀਂ ਪਹੁੰਚੇ ਹਾਂ ਸਮੂਹ ਖਾਲਸਾ ਪੰਥ ਨੂੰ ਇਸ ਦਿਨ ਦੀ ਖਾਲਸਾ ਸਾਜਨਾ ਦਿਵਸ ਦੀ ਜਿਸ ਦੇ ਸੰਬੰਧ ਦੇ ਵਿੱਚ ਪਰੇਡ ਨਿਕਲ ਰਹੀ ਆ। ਲੱਖ ਲੱਖ ਮੁਬਾਰਕਾਂ ਹੋਣ। ਤੇ ਨਾਲ ਹੀ ਜਿਹੜੀ 61 ਦੀ ਪਰੇਡ ਆ ਉਹ 6 ਮਈ ਨੂੰ ਆ, ਉੱਥੇ ਵੀ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। TV 84 ਦੇ ਅਸੀਂ ਖਾਸ ਕਰਕੇ ਧੰਨਵਾਦੀਆਂ ਜਿਹੜੇ ਕਿ ਪੰਥਕ ਪ੍ਰੋਗਰਾਮਾਂ ਤੇ ਪਹੁੰਚ ਗਏ, ਸਾਰੇ ਪ੍ਰੋਗਰਾਮਾਂ ਨੂੰ ਕਵਰ ਕਰਕੇ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਯੋਗਦਾਨ ਪਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਿਆਰਾ ਸਿੰਘ ਚੇਅਰਮੈਨ ਗੁਰਦੁਆਰਾ ਸਿੰਘ ਸਭਾ ਕਾਰਟੇਟ ਆਪ ਸੂ ਸੰਗਤਾਂ ਨੂੰ ਇੱਥੇ ਆਉਣ ਤੇ ਬਹੁਤ ਵਧਾਈ ਦਿੰਦਾ ਹੈ ਤੇ ਈਸਟ ਕੋਸਟ ਦੀ ਸਿੱਖ ਕੋਆਰਡੀਨੇਟਰ ਸੰਸਥਾ ਬਣੀ ਹੈ, ਇਹਨਾਂ ਨੂੰ ਵੀ ਵਧਾਈ ਦਿੰਦਾ ਹੈ। ਕਾਰਨ ਹੈ ਕਿ ਇਸ ਸੰਸਥਾ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਇਹ ਸਿੱਖੀ ਦੀ ਸ਼ਾਨ ਨੂੰ ਬਹੁਤ ਜ਼ਿਆਦਾ ਉੱਤੇ ਚੁੱਕ ਰਹੇ ਨੇ। ਇਹਨਾਂ ਦਾ ਬਹੁਤ ਬਹੁਤ ਸਾਰੇ ਧੰਨਵਾਦ, ਖਾਸ ਕਰਕੇ ਸਾਹਿਬ ਮੈਂ ਸੁਣਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨ ਤੋਂ ਪਿਆਰਾ ਤੈਨੂੰ ਤੇਰਾ ਖਾਲਸਾ, ਇੱਕੋ ਸਵਾ ਲੱਖ ਲਈ ਬਥੇਰਾ ਖਾਲਸਾ। ਜਾਨ ਤੋਂ ਪਿਆਰਾ ਤੈਨੂੰ ਤੇਰਾ ਖਾਲਸਾ, ਇੱਕੋ ਸਵਾ ਲੱਖ ਲਈ ਬਥੇਰਾ ਖਾਲਸਾ। ਚੜ੍ਹਦੀ ਕਲਾ 'ਚ ਤੇਰਾ ਪੰਥ ਹੈ ਪਿਆਰਾ, ਆਇਆ ਜੋ ਮਟਾਉਣ ਲੱਭਿਆ ਨੀ ਭਾਲਿਆ। ਬੋਲੇ ਸੋਨਿਹਾਲ ਦੇ ਜਟਾਰੇ ਗੂੰਜਦੇ, ਧੂਲ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ। ਬੋਲੇ ਸੋਨਿਹਾਲ ਦੇ ਜਟਾਰੇ ਗੂੰਜਦੇ, ਧੂਲ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ। ਧੂਲ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ, ਧੂਲ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ। ਲੱਖਾਂ 'ਚ ਪਛਾਣ ਦਸਤਾਰ ਸਿੰਘ ਦੀ, ਜ਼ੁਲਮ ਨਾ ਖੈਂਦੀ ਤਲਵਾਰ ਸਿੰਘ ਦੀ। ਲੱਖਾਂ 'ਚ ਪਛਾਣ ਦਸਤਾਰ ਸਿੰਘ ਦੀ, ਜ਼ੁਲਮ ਨਾ ਖੈਂਦੀ ਤਲਵਾਰ ਸਿੰਘ ਦੀ। ਖਾਲਸੇ ਦੇ ਮੂਹਰੇ ਜਿਹੜਾ ਅੜੇ ਸੋ ਚੜੇ, ਸ਼ਰਨ
ਦੁਨੀਆ ਨੂੰ ਹਿੱਕ ਨਾਲ ਲਾ ਲਿਆ ਬੋਲੇ ਸੋਨਿਹਾਲ ਦੇ ਜਕਾਰੇ ਗੂੰਜਦੇ ਝੂਮ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ ਬੋਲੇ ਸੋਨਿਹਾਲ ਦੇ ਜਕਾਰੇ ਗੂੰਜਦੇ ਝੂਮ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ ਝੂਮ ਦੇ ਨਿਸ਼ਾਨ ਤੇਰੇ ਬਾਟਾ ਵਾਲਿਆ ਝੂਮ ਦੇ ਨਿਸ਼ਾਨ ਢਾਓ ਸੀਸ ਤਲੀ ਤੇ ਟਿਕਾਓ ਸਿੰਘੋ ਹੌਸਲੇ ਨਾ ਢਾਓ ਸੀਸ ਤਲੀ ਤੇ ਟਿਕਾਓ ਨੀਲੇ ਅੰਬਰੋਂ ਆਵਾਜ਼ ਇੱਕ ਆਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਸਿੰਘਾਂ ਨੇ ਮੁਸੀਬਤਾਂ ਸਹਾਰੀਆਂ ਤਾਵੀਂ ਖਾਲਸੇ ਨੇ ਹਿੰਮਤਾਂ ਨਾ ਹਾਰੀਆਂ ਆਏ ਸੈਂਕੜੇ ਵਜੀਦੇ ਗਏ ਸਿੰਘ ਨਾ ਖਰੀਦੇ ਆਏ ਸੈਂਕੜੇ ਵਜੀਦੇ ਗਏ ਸਿੰਘ ਨਾ ਖਰੀਦੇ ਤੇਰੀ ਕਦਰ ਦਸਮ ਗੁਰੂ ਪਾਈ ਖਾਲਸਾ
ਭਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ आगे नीहा थले फतेह सिंह बोलिया जोरावर सिंगा तू कानू डोलिया सानू बाबे ने बुलाया साडे उत्ते ओदा साया सानू बाबे ने बुलाया साडे उत्ते ओदा साया जिने हद बलिदान दी मुकाई खालसा तेरा बाजां वाला होएगा सहाई खालसा तेरा बाजां वाला होएगा सहाई खालसा हुकूमतां ने अन्नियां ते बोलियां रामदास दे सीने दे विच गोलियां सिंह शांति च रहिंदे कख किसे नू नहीं कहिंदे सिंह शांति च रहिंदे कख किसे नू नहीं कहिंदे तेरी जालमां दे नाल है लड़ाई खालसा तेरा बाजां वाला होएगा सहाई खालसा तेरा बाजां वाला होएगा सहाई खालसा दसमेश परिवार दा रंग सुहा सुहा कीता गुलजार दा चुल्हे केसरी निशान तेरी आन तेरी शान चुल्हे केसरी निशान तेरी आन तेरी शान करे जुल्म दी सफरी सफाई खालसा तेरा बाजां वाला होएगा सहाई खालसा तेरा बाजां वाला होएगा सहाई खालसा तेरा बाजां वाला होएगा सहाई खालसा इस नेशनल सेक्रेटरी परेड नगर कीर्तन सजाया जा रहा है तलवंडी फतू वालियां बीबियां ते ढाडी दथे वल्लों समूह संगतां नेशनल सेक्रेटरी परेड ਦੀਆਂ ਲੱਖ ਮੁਬਾਰਕਾਂ ਹੋਣਗੇ ਗੁਰੂ ਪਿਆਰੇ ਖਾਲਸਾ ਜੀ ਸੰਸਾਰ ਦੇ ਕੌਮਾਂ ਵਰਨਾਂ ਨੇ ਕੋਈ ਅੰਤ ਸ਼ੁਮਾਰ ਨਹੀਂ ਹੈ ਪਰ ਖਿਆਲ ਕਰੋ ਵਿਦਵਾਨ ਦੱਸਦੇ ਨੇ ਕਿਸੇ ਵੀ ਕੌਮ ਨੂੰ ਪੁੱਛ ਲਈਏ ਤੇਰਾ ਜਨਮ ਕਿਸ ਦਿਨ ਹੋਇਆ तेरा जन्म दिहाड़ा केड़ा है ते किसी भी कौम के कोले दसिया नहीं जा सकेगा पूरी की पूरी एक सिख कौम जिन्होंने संसार की मार्शल कौम कहा जाता है यह है सिख कौम जिसनों अपना जन्म दिहाड़े का पता है मान के नाल बड़े सत्कार के नाल बड़े गौरव के नाल कहा जा सकता है वैसाखी का दिहाड़ा 1699 ईस्वी जिस दिन गलतियां वाले सतगुरां ने 5 शीश तेग के नाम खंडे की बहुत दी सिख कौम का जन्म होया प्यारे खालसा जी एको एक सिख कौन है जिहदे मनां दे अंदर इदा मनाता है इतिहास के पन्ने दसते ने मैं जोड़ी बेनती कर लवां संगतां प्रबंध कमेटी वालों बेनती है सारे संगतां भी जो नेशनल सिख डे परेड है अगे छोटा जिहा नाम है
ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਇਆ ਕਰੋ ਇਸ ਬੰਦੇ ਤੇ ਤਾਂ ਕਿ ਵਰਲਡ ਦੇ ਲੋਕਾਂ ਨੂੰ ਦੱਸ ਸਕੀਏ ਕਿ ਵਰਲਡ ਸਿੱਖ ਦੇ ਪ੍ਰੇਮ ਅਮਰੀਕਾ ਦੀ ਧਰਤੀ ਵਾਸ਼ਿੰਗਟਨ ਦੇ ਵਿੱਚ ਸਜਾਈ ਜਾ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਿੱਖ ਅਮਰੀਕਾ ਦੀ ਵੇਦੀ What we want! India out of! India out of! India out of! सुनो खालसा जी, किसी भी जाति किसी भी धर्म उत्ते ना जुल्म होण देना ना जुल्म सहना। तुसीं बाबे नानक गुरु गोबिंद सिंह महाराज जी की बनाई हुई लाडली फौज शाहे शहनशाह बादशाह दरवेश महाराज श्री गुरु गोबिंद सिंह महाराज जी का ये हुक्म है, मानस की जात सब है एक है पहचान लो। खालसा जी अज लोड़ है गुरु ग्रंथ जी मान्यो प्रगट गुरां की दे, जो प्रभ को मिलबो चहे खोज शब्द में ले। सो एक गुरु एक निशान साहेब की सरप्रस्ती हेठ पूरे संसार दी ते मनुखता दी सेवा करिए। झूलते निशान रहे गुरु महाराज के। बोले जी का खालसा वाहिगुरू जी की फतेह। मैं मनमीत सिंह वाशिंगटन डीसी ਦਾ ਵਸਨੀਕ ਇੱਥੇ। ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਇਨਫੈਕਟ ਵਾਈਟ ਹਾਊਸ ਇੱਕਦਮ ਸਾਡੇ ਇੱਥੇ ਨਾਲ ਹੀ ਹੈ ਖੱਬੇ ਪਾਸੇ, ਤੇ ਤੁਸੀਂ ਇਹ ਨਜ਼ਾਰਾ ਦੇਖ ਰਹੇ ਹੋ ਕਿ ਭਈ ਹਿੰਦੁਸਤਾਨ ਦੇ ਵਿੱਚ ਖਬਰਾਂ ਛਾਪਦੀਆਂ ਨੇ ਕਿ ਵੀ ਸਿੱਖਾਂ ਨੂੰ ਮਾਰਿਆ ਜਾ ਰਿਹਾ। ਮੇਰੇ ਖਿਆਲ ਨਾਲ ਇੱਕ ਦੋ ਇਹੋ ਜਿਹੇ ਕੇਸਿਸ ਹੋਣੇ ਆ, ਬਟ ਜ਼ਿਆਦਾਤਰ ਤੁਸੀਂ ਦੇਖੋਗੇ ਸਾਡੀ ਕੌਮ ਦੇ ਵਿੱਚ ਜੋ ਵਲਵਲੇ ਨੇ, ਜੋ ਉਤਸ਼ਾਹ ਹੈ, ਜੋ ਜੋਸ਼ ਹੈ ਗੁਰੂ ਸਾਹਿਬ ਦਾ ਇਹ ਵਿਸਾਖੀ ਦੇ ਉਤਸਵ ਦੇ ਉੱਤੇ। ਤੇ ਖਾਲਸਾ ਭਾਵੇਂ ਕੈਨੇਡਾ ਦੇ ਵਿੱਚ ਪੂਰਾ ਮਹੀਨਾ ਉਹਨਾਂ ਨੇ ਸਿੱਖ ਹੈਰੀਟੇਜ ਮੰਥ ਇਕਰਾਰ ਕੀਤਾ ਹੈ। ਸੋ ਇੱਥੇ ਪੂਰੀ ਮੇਨ ਇੱਥੇ ਦੀ ਸੜਕ ਇੱਥੇ ਉਹਨਾਂ ਨੇ ਬੰਦ ਕੀਤੀ ਹੈ ਇਸ ਨਗਰ ਕੀਰਤਨ ਲਈ। ਤੇ ਖਾਲਸਾ ਬੜਾ ਪ੍ਰਫੁੱਲਤ ਹੈ ਵਿਦੇਸ਼ਾਂ ਦੇ ਵਿੱਚ। ਤੇ ਮੇਰਾ ਇਹੀ ਸੰਦੇਸ਼ ਆ ਕਿ ਬਈ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮਾਣ ਕਰ ਰਹੇ ਹਾਂ, ਉੱਥੇ ਪਿੱਛੇ ਤੁਸੀਂ ਇੱਕ ਹੋਰ ਫਲੋਟ ਦੇਖੋਗੇ ਆਪਣੇ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ।
ਤੇ ਸਿੱਖ ਭਾਵੇਂ ਕੈਨੇਡਾ ਦੇ ਵਿੱਚ ਹੋਏ ਜਾਂ ਅਮਰੀਕਾ ਦੇ ਵਿੱਚ ਹੋਏ, ਹਰ ਥਾਂ ਦੇ ਉੱਤੇ ਆਪਣੇ ਗੁਰੂ ਨੂੰ ਵੀ ਨਮਸਕਾਰ ਕਰਦਾ ਹੈ ਤੇ ਉਹਨਾਂ ਸਿੰਘਾਂ ਨੂੰ ਵੀ ਨਮਸਕਾਰ ਕਰਦਾ ਹੈ ਜਿਨ੍ਹਾਂ ਨੇ ਆਪਣੀ ਕੌਮ ਲਈ ਸ਼ਹਾਦਤ ਦਿੱਤੀ ਹੈ। ਸੋ ਮੇਰਾ ਮੈਸੇਜ ਹੈ ਸਾਰੇ ਇੰਡੀਆ ਦੇ ਵਿੱਚ ਵਸਦੇ ਹੋਏ ਆਪਣੇ ਭਰਾਵਾਂ ਨੂੰ ਕਿ ਬਈ ਉੱਥੇ ਸਾਡਾ 84 ਦੇ ਉੱਤੇ ਹੋਇਆ ਜਿਹੜਾ ਇਹ ਵਿਸ਼ਵਾਸਘਾਤ ਕੀਤਾ ਸਰਕਾਰ ਨੇ, ਉਹਦੀ ਜੰਗ ਜਾਰੀ ਰਹੇ। ਬਸ ਇਹੀ ਸਾਡੀ ਅਰਦਾਸ ਹੈ। ਅਸੀਂ ਤੁਹਾਨੂੰ ਇੱਥੋਂ ਫੁੱਲ ਸਪੋਰਟ ਕਰਾਂਗੇ। ਉੱਥੋਂ ਤੁਸੀਂ ਮੇਕ ਸ਼ੋਰ ਯੂ ਫਾਈਟ ਫॉर ਜਸਟਿਸ, ਵੀ ਵਿਲ ਫਾਈਟ ਅਲੋਂਗ ਵਿਦ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਕੀ ਕਹਿਣਾ ਚਾਹੋਗੇ ਤੁਸੀਂ ਸਿੱਖ ਦੇ ਪਰੇਡ ਬਾਰੇ? ਸਭ ਤੋਂ ਪਹਿਲੇ ਜੀ ਖਾਲਸੇ ਨੂੰ, ਸਾਰੇ ਸਿੱਖ ਪੰਥ ਨੂੰ ਵਿਸਾਖੀ ਦੇ ਪੁਰਬ ਦੀ, ਖਾਲਸੇ ਦੇ ਜਨਮ ਦੀ ਬਹੁਤ ਬਹੁਤ ਵਧਾਈ ਮੇਰੀ ਤਰਫੋਂ। ਤੇ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ, ਅੱਜ ਇੰਨੀ ਸੰਗਤ ਇਕੱਠੀ ਹੋਈ ਹੈ। ਇਸ ਤਰ੍ਹਾਂ ਲੱਗਦਾ ਅਸੀਂ ਪੰਜਾਬ ਵਿੱਚ ਆ ਗਏ ਹਾਂ, ਦਿੱਲੀ ਵਿੱਚ ਆ ਗਏ ਹਾਂ। ਖਾਲਸਾ ਪੰਥ ਦੀ ਏਕਤਾ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ, ਬੜਾ ਅੱਛਾ ਲੱਗ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਵਿਸਾਖੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੀ ਹਾਂ। ਸਾਰੇ ਆਪਦੇ ਇੰਡੀਆ ਵਾਲੇ ਆਪਣੇ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ। ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਹਨ। ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਬਹੁਤ ਖੁਸ਼ੀ ਹੋ ਰਹੀ ਆ ਸੰਗਤ ਨੂੰ ਦੇਖ ਕੇ, ਇਸ ਨਗਰ ਕੀਰਤਨ ਨੂੰ ਦੇਖ ਕੇ, ਪਰੇਡ ਨੂੰ ਦੇਖ ਕੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਹ ਸਭ ਕੁਝ ਦੇਖ ਕੇ। ਪੂਰਾ ਲੱਗਦਾ ਪਿਆ ਜਿਸ ਤਰ੍ਹਾਂ ਅਸੀਂ ਆਪਣੇ ਇੰਡੀਆ ਵਿੱਚ ਹੀ ਦੇਖਦੇ ਪਏ ਹਾਂ, ਪੰਜਾਬ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਦਾਸ ਸਤਨਾਮ ਸਿੰਘ, ਮੁੱਖ ਸੇਵਾਦਾਰ ਫਰਮ ਨਿਊਯਾਰਕ, ਦਸਮੇਸ਼ ਦਰਬਾਰ ਨਿਊ ਜਰਸੀ ਤੋਂ। ਔਰ ਅੱਜ ਦੀ ਸਮਾਗਮ ਹੈ, ਜੋ ਅੱਜ ਦੀ ਪਰੇਡ ਜਾ ਰਹੀ ਹੈ, ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਇੱਕ ਮੀਲ ਪੱਥਰ ਸਾਬਤ ਹੋਏਗਾ ਸਿੱਖ ਕੌਮ ਵਾਸਤੇ, ਕਿਉਂਕਿ ਨੈਸ਼ਨਲ ਡੇ ਨੂੰ ਸਮਰਪਿਤ ਜਿਹੜੀ ਆ ਪਰੇਡ ਕੱਢੀ ਜਾ ਰਹੀ ਹੈਗੀ ਤੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੱਤੀ ਜਾਂਦੀ ਹੈ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਪਰੇਡ ਦੀ ਬਹੁਤ ਬਹੁਤ ਸਾਰੀ ਸੰਗਤ ਨੂੰ, ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਬਹੁਤ ਹੀ ਆਨੰਦ ਆ ਰਿਹਾ, ਬਹੁਤ ਖੁਸ਼ੀ ਹੋ ਰਹੀ ਹੈ। ਹਰ ਸਾਲ ਇਸ ਤਰ੍ਹਾਂ ਹੀ ਮੈਂ ਤਾਂ ਵੱਧ ਚੜ ਕੇ ਸੰਗਤਾਂ ਹਿੱਸਾ ਲੈਣ ਤੇ ਆਪਣਾ ਯੋਗਦਾਨ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਦਾ ਦਿਨ ਸਿੱਖ ਪੰਥ ਦੇ ਅੰਦਰ ਬਹੁਤ ਹੀ ਵੱਡਾ ਇਨਕਲਾਬੀ ਦਿਨ ਹੈ। ਅੱਜ ਦੇ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਲਾਈਨ ਖਿੱਚੀ, ਗੁਰੂ ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਾਇਆ ਤੇ ਖਾਲਸੇ ਦੀ ਵੱਖਰੀ ਪਹਿਚਾਣ, ਜੋ ਕਿ ਹੁਣ ਬਾਹਰਲੀਆਂ ਸੰਗਤਾਂ ਵੱਲੋਂ ਖਾਲਸਾ ਜੋ ਇੰਟਰਨੈਸ਼ਨਲ ਸਿੱਖ ਡੇ, ਜੋ ਕਿ ਇੱਥੇ ਕੈਪੀਟਲ ਹਿੱਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਵੀ ਪਾਇਆ ਗਿਆ, ਸਿੱਖਾਂ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਰੈਕਗਨਾਈਜ਼ ਕੀਤਾ ਜਾ ਰਿਹਾ। ਸਿੱਖ ਪੰਥ ਵਾਸਤੇ, ਕੌਮ ਵਾਸਤੇ ਇੱਕ ਬੜੀ ਮਾਣ ਦੀ ਗੱਲ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਐਸੇ ਤਰ੍ਹਾਂ ਗੁਰੂ ਸਾਹਿਬ ਦਾ ਖਾਲਸਾ ਪੰਥ ਚੜ੍ਹਦੀਆਂ ਕਲਾਂ ਬੁਲੰਦੀਆਂ ਵਿੱਚ ਜਾਵੇ ਜੀ। ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बन के रहेगा खालिस्तान, इंडिया आउट ऑफ खालिस्तान, इंडिया आउट ऑफ खालिस्तान, खालिस्तान जिंदाबाद, खालिस्तान जिंदाबाद, खालिस्तान जिंदाबाद। बन के रहेगा खालिस्तान, बन के रहेगा खालिस्तान।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾ ਦਿਵਸ ਤੇ ਸਾਰੀ ਸਮੂਹ ਸਾਧ ਸੰਗਤ ਨੂੰ, ਸਾਰੀ ਲੋਕਾਈ ਨੂੰ, ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਪੂਰੇ ਦੁਨੀਆ ਦੇ ਵਿੱਚ ਖਾਲਸਾ ਦਿਵਸ ਦੇ ਉੱਤੇ ਜਿੱਥੇ ਜਿੱਥੇ ਸਿੰਘ ਸਾਹਿਬਾਨ ਹਨ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ। ਤੇ ਇਸ ਮੌਕੇ ਉੱਤੇ ਮੈਂ ਸਿੱਖ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹ ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਤੇ ਹਰ ਤਰ੍ਹਾਂ ਸਿੱਖਾਂ ਦੀ ਮਰਿਆਦਾ ਨੂੰ ਕਾਇਮ ਰੱਖਣ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਾਣਨਾ ਚਾਹਾਂਗੇ 2020 ਰੈਫਰੈਂਡਮ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਪੰਥ ਨੂੰ ਅੱਜ ਦੇ ਸਿੱਖ ਨੈਸ਼ਨਲ ਡੇ ਦੀ ਵਧਾਈ ਦਿੰਦਾ ਕਿ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਵਿਖੇ ਜਿਨ੍ਹਾਂ ਨੇ ਸਾਨੂੰ ਐਜ ਏ ਵੱਖਰੀ ਕੌਮ ਇੱਕ ਮਤਾ ਪਾ ਕੇ ਵੱਖਰੀ ਕੌਮ ਦਾ ਦਰਜਾ ਦਿੱਤਾ। ਤੇ ਮੈਂ ਨਾਲ ਦੇ ਨਾਲ ਸਿੱਖ ਕੌਮ ਨੂੰ ਵਧਾਈ ਦਿੰਦਾ ਤੇ ਇਹਨਾਂ ਨੂੰ ਇਹ ਵੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਆਪਣੀ ਨੈਸ਼ਨਲ ਡੇ ਨੂੰ ਇੱਕ ਨੈਸ਼ਨਲਿਟੀ ਬਣਾਉਣ ਵਾਸਤੇ, ਵੱਖਰੀ ਨੇਸ਼ਨ ਵਾਸਤੇ, ਆਜ਼ਾਦੀ ਲੈਣ ਵਾਸਤੇ ਤਿਆਰ ਰਹਿਣ। ਤੇ ਨਾਲ ਦੀ ਨਾਲ 2020 ਦੇ ਵਿੱਚ ਸਨ 2020 ਦੇ ਵਿੱਚ ਅਸੀਂ ਰੈਫਰੈਂਡਮ ਕਰਵਾ ਰਹੇ ਹਾਂ। ਸਾਰਿਆਂ ਨੂੰ ਕਿਹਾ ਮੋਢੇ ਨਾਲ ਮੋਢਾ ਜੋੜ ਕੇ ਵੋਟ ਪਾ ਕੇ ਆਪਣੀ ਹਰ ਸਿੱਖ ਮਾਈ ਭਾਈ ਦਾ, ਹਰ ਬੱਚੇ ਦਾ, ਬਜ਼ੁਰਗ ਦਾ ਸਾਰਾ ਫਰਜ਼ ਬਣਦਾ ਕਿ ਇਸ 2020 ਦੇ ਵਿੱਚ ਵੋਟ ਪਾ ਕੇ ਤੇ ਸਿੱਖਾਂ ਦੀ ਆਜ਼ਾਦੀ, ਪੰਜਾਬ ਦੀ ਆਜ਼ਾਦੀ ਵਾਸਤੇ ਆਪਣਾ ਯੋਗਦਾਨ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਧੰਨ ਹੈ ਗੁਰਾਂ ਦੀ ਸਿੱਖੀ ਤੇ ਧੰਨ ਹੈ ਉਹ ਗੁਰਾਂ ਦੇ ਪਿਆਰੇ ਜਿਹੜੇ ਸੱਤਾਂ ਸਮੁੰਦਰਾਂ ਤੋਂ ਪਾਰ ਰਹਿ ਕੇ ਵੀ ਪਾਣੀ ਤੇ ਬਾਣੇ ਨਾਲ ਜੁੜੇ ਹੋਏ ਨੇ। ਓਏ ਗੁਰਾਂ ਦੇ ਲਾਡਲੇ ਸਿੰਘ ਆਪਣੇ ਦੇਸ਼ ਤੇ ਵਿਦੇਸ਼ਾਂ ਵਿੱਚ ਨਗਰ ਕੀਰਤਨਾਂ ਵਿੱਚ ਗੱਤਕੇ ਦੇ ਜੌਹਰ ਇਉਂ ਦਿਖਾਉਂਦੇ ਨੇ ਜੀ। ਉਹ ਪਾਣੇ ਨੀਲੇ ਪੀਲੇ ਪਾ ਕੇ ਸਿੱਖੀ ਦੀਆਂ ਦਸਤਾਰਾਂ ਸਜਾ ਕੇ
India out of. We won. What we won? When we won? When we won? India out of. India out of. India out of. India out of. What we won? What we won? When we won? When we won? अकाल तख्त तो आई आवाज अकाल तख्त तो आई आवाज ठीक हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਜੀ ਵੀ ਜੋ ਅੱਜ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਢੀ ਜਾ ਰਹੀ ਆ, ਇੱਕ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ, ਕਿਉਂਕਿ ਬਹੁਤ ਦੂਰੋਂ ਅਸੀਂ ਹੁਣ ਸੰਗਤ ਨੂੰ ਮਿਲੇ ਆ, ਸ਼ਿਕਾਗੋ ਤੋਂ, ਇੰਡੀਅਨਾਪੋਲਿਸ ਤੋਂ ਔਰ ਪੂਰੇ ਅਮਰੀਕਾ ਦੇ ਵਿੱਚੋਂ ਜਿੱਥੇ ਵੀ ਸਿੱਖ ਗੁਰੂ ਨਾਨਕ ਸਿੱਖ ਲੇਵਾ ਬੈਠੇ ਨੇ ਉਹਨਾਂ ਨੇ ਸੁਣਿਆ ਆ, ਉੱਥੋਂ ਦੀਆਂ ਸੰਗਤਾਂ ਬੱਸਾਂ ਭਰ ਕੇ ਆਈਆਂ ਨੇ। ਬਹੁਤ ਵੱਡੀ ਗੱਲ ਆ ਕਿ ਅੱਜ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਆ ਉਹ ਮਨਾ ਰਹੇ ਆ। ਅਸੀਂ ਵੀ ਫਿਲਾਡੈਲਫੀਆ ਤੋਂ ਬੱਸਾਂ ਲੈ ਕੇ ਆਏ ਆ, ਗੁਰੂ ਨਾਨਕ ਸਿੱਖ ਸੋਸਾਇਟੀ ਵੱਲੋਂ, ਫਿਲਾਡੈਲਫੀਆ ਸੋਸਾਇਟੀ ਵੱਲੋਂ ਸਾਰੇ ਹੀ ਸੰਗਤਾਂ ਆਈਆਂ ਨੇ, ਬੜੇ ਦੂਰੋਂ ਬੜੇ ਮਾਣ ਦੀ ਗੱਲ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੁਝ ਕਹਿਣਾ ਚਾਹੋਗੇ ਤੁਸੀਂ? ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਣੀ ਦਾ ਬਚਨ ਹੈ, ਯਤਨ ਕਰੋ ਜੇ ਹੋਏ ਮਿਹਰਬਾਨਾ। ਆਪਾਂ ਸਾਰਿਆਂ ਨੇ ਰਲ ਕੇ ਇਹ ਜੋ ਇੱਕ ਸਮੁੱਚੇ ਅਮਰੀਕਾ ਦੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬਾਨ ਦੇ ਜਿੰਨੇ ਵੀ ਲੋਕ ਇਕੱਠੇ ਹੋਏ ਨੇ, ਉਸ ਸਾਰਿਆਂ ਦੇ ਵਿੱਚ ਫਿਲਾਡੈਲਫੀਆ ਸਿੱਖ ਸੋਸਾਇਟੀ ਗੁਰਦੁਆਰਾ ਸਾਹਿਬ ਫਿਲਾਡੈਲਫੀਆ ਦੀ ਸਾਰੀ ਆਈ ਹੋਈ ਸਾਧ ਸੰਗਤ ਜੋ ਆਪਣਾ ਸਹਿਯੋਗ ਪਾ ਰਹੀ ਹੈ, ਇਹ ਨੈਸ਼ਨਲ ਸਿੱਖ ਡੇ ਦੇ ਨਾਮ ਹੇਠ ਜੋ ਪਰੇਡ ਕੱਢੀ ਜਾ ਰਹੀ ਹੈ, ਇੱਕ ਮਹਾਨ ਯਤਨ, ਇੱਕ ਉਪਰਾਲਾ ਕੀਤਾ ਜਾ ਰਿਹਾ। ਸਾਨੂੰ ਚਾਹੀਦਾ ਹੈ ਕਿ ਸਾਰੇ ਰਲ ਕੇ ਸਤਿਗੁਰੂ ਜੀ ਦੇ ਬਚਨ ਵੀ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜਾਂ ਸਤਿਗੁਰੂ ਕਹਿੰਦੇ ਵੀ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਅਸੀਂ ਬਾਕੀ ਸਾਰੇ ਯਤਨ ਕਰਦੇ ਹਾਂ ਤੇ ਸਾਨੂੰ ਚਾਹੀਦਾ ਆ ਜਿਹੜਾ ਯਤਨ ਕੀਤਾ ਗਿਆ, ਇਸ ਯਤਨ ਵਿੱਚ ਅਸੀਂ ਅੱਗੇ ਤੋਂ ਵੱਧ ਚੜ ਕੇ ਸਿੱਖ ਕੌਮ ਇਕੱਠੀ ਹੋਇਆ ਕਰੇ, ਯਤਨ ਕਰੇ ਤਾਂ ਕਿ ਬੜਾ ਇਸ ਸਿੱਖ ਕੌਮ ਦੇ ਵਿੱਚ ਉਭਾਰ ਆਵੇ ਤੇ ਨੈਸ਼ਨਲ ਤੌਰ ਦੇ ਉੱਤੇ ਆ ਜਿਹੜਾ ਦਿਨ ਹੈ ਪ੍ਰਗਟ ਹੋਵੇ ਤੇ ਸਾਰੇ ਹੀ ਬਹੁਤ ਚੜ੍ਹਦੀ ਕਲਾ ਨਾਲ ਆਪਣੀ ਪਹਿਚਾਣ ਬਣਾ ਸਕੀਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ। ਇਹ ਠਾਠਾਂ ਮਾਰਦਾ ਗੁਰੂ ਖਾਲਸੇ ਦਾ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਨਾਲ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਵਿਸਾਖੀ ਦਾ ਜੋੜ ਮੇਲਾ ਇਕੱਠ ਜੋ ਇੱਕ ਨਗਰ ਕੀਰਤਨ ਦੀ ਤੌਰ ਤੇ ਕਨਸਟੀਟਿਊਸ਼ਨ ਐਵਨਿਊ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਢਿਆ ਜਾ ਰਿਹਾ ਹੈ। ਇਸ ਦੀ ਖਾਲਸਾ ਪੰਥ ਨੂੰ ਮੈਂ ਕਿਰਪਾਲ ਸਿੰਘ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਤੋਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਵਿਸਾਖੀ ਡੇ ਨੂੰ ਮਾਨਤਾ ਦਿੱਤੀ ਹੈ, ਇਸੇ ਤਰ੍ਹਾਂ ਵਾਸ਼ਿੰਗਟਨ ਡੀਸੀ ਦੀ ਸਰਕਾਰ ਨੇ ਵੀ ਮਾਨਤਾ ਦਿੱਤੀ ਹੈ। ਇਸ ਨਾਲ ਆਉਣ ਵਾਲੀਆਂ ਹੋਰ ਸਟੇਟਾਂ ਵੀ ਇਸ ਡੇ ਨੂੰ ਵਿਸਾਖੀ ਨੂੰ ਮੁਬਾਰਕ ਕਰਨਗੀਆਂ, ਵਧਾਉਣਗੀਆਂ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਸਭ ਤੋਂ ਪਹਿਲਾਂ ਲੱਖ ਲੱਖ ਮੁਬਾਰਕਾਂ ਹੋਣ। ਔਰ ਅੱਜ ਦਾ ਜੋ ਸਿੱਖ ਦਿਹਾੜਾ ਸਿੱਖ ਨੈਸ਼ਨਲ ਡੇ ਪਰੇਡ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ, ਸਮੂਹ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਵੱਲੋਂ ਇਹ ਬਹੁਤ ਵੱਡਾ ਉਦਮ ਹੈ। ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ, ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਫਿਰ ਦੁਬਾਰਾ ਸਮੁੱਚੇ ਸਿੱਖ ਜਗਤ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਜਿਹੜੀ ਆਪਾਂ ਵਾਸ਼ਿੰਗਟਨ ਦੀ ਧਰਤੀ ਦੇ ਉੱਤੇ ਅੱਜ ਖਾਲਸਾ ਡੇ ਪਰੇਡ ਜਿਹੜੀ ਆ ਉਹ ਕੱਢੀ ਜਾ ਰਹੀ ਆ। ਮੈਂ ਸਮਝਦਾ ਕਿ ਟਰਾਈ ਸਟੇਟ ਦੇ ਵਿੱਚੋਂ ਈਸਟ ਕੋਸਟ ਕਮੇਟੀ ਜਿਹੜੀ ਬਣੀ ਆ ਉਹਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਮੂਹ ਪੰਥਕ ਜਥੇਬੰਦੀਆਂ ਗੁਰਦੁਆਰਾ ਸਾਹਿਬਾਨਾਂ ਨੇ ਇਹ ਪਰੇਡ ਜਿਹੜੀ ਕੱਢੀ ਆ, ਮੈਂ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਇਸ ਦੇ ਨਾਲ ਨਾਲ ਮੈਂ ਕੈਨੇਡਾ ਅੰਟਾਰੀਓ ਨੂੰ
ਉਹਨਾਂ ਦੀ ਸਮੁੱਚੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ, ਜਿਨ੍ਹਾਂ ਨੇ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰਕੇ ਜਿਹੜਾ ਸਿੱਖ ਕੌਮ ਦਾ ਨਾਮ ਜਿਹੜਾ ਵਾ ਉਹ ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਆਂਦਾ ਵਾ। ਸਿੱਖ ਕੌਮ ਨੇ ਬੜੀ ਤਸ਼ੱਦਦ ਕੀਤੀ ਪਿਛਲੇ ਟਾਈਮਾਂ ਤੋਂ ਲੈ ਕੇ ਅੱਜ ਤੱਕ। ਉਹ ਜਿਹੜਾ ਤੁਸੀਂ ਬੂਟੇ ਅੱਜ ਤੋਂ 7 ਸਾਲ ਪਹਿਲਾਂ ਲਾਏ ਸੀ, 30 ਸਾਲ ਪਹਿਲਾਂ ਲਾਏ ਸੀ, ਉਹਨਾਂ ਨੂੰ ਹੁਣ ਅੱਜ ਫਲ ਲੱਗਣ ਲੱਗਾ ਹੈ। ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਆਪਣਾ ਦੇਸ਼ ਪੰਜਾਬ ਜਿਹੜਾ ਉਹ ਆਜ਼ਾਦ ਕਰਾਈਏ। ਅੱਜ ਤੁਸੀਂ ਦੇਖੋ ਕਿੱਦਾਂ ਖਾਲਸਾ ਹੀ ਨਿਸ਼ਾਨ ਦੇ ਥੱਲੇ ਇੱਥੇ ਆਪਾਂ ਚੱਲ ਰਹੇ ਹਾਂ। ਮੈਂ TV 84 ਦਾ ਧੰਨਵਾਦ ਕਰਦਾ ਹਾਂ ਜਿਹੜਾ ਹਰ ਟਾਈਮ ਹਰ ਘੜੀ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਬੁਲੰਦ ਕਰਦੇ ਆ ਰਹੇ ਹਨ। ਇਹਨਾਂ ਨੂੰ ਵੀ ਲੱਖ ਲੱਖ ਮੁਬਾਰਕ ਹੈ ਜਿਹੜਾ ਹਰ ਥਾਂ ਹਰ ਪਰੇਡਾਂ ਜਿਹੜੀਆਂ ਹਰ ਟਾਈਮ ਉਹਨਾਂ ਨੂੰ ਲਾਈਵ ਪ੍ਰੋਗਰਾਮ ਜਿਹੜਾ ਉਹ ਦਿੰਦੇ ਹਨ। ਮੈਂ ਸਮੁੱਚੀ ਕੌਮ ਨੂੰ ਫਿਰ ਦੁਬਾਰਾ ਸਿੱਖਸ ਫਾਰ ਜਸਟਿਸ ਦੇ ਵੱਲੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਊਥਿੰਗਟਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਸੰਗਤਾਂ ਲੈ ਕੇ ਇੱਥੇ ਆਏ ਆ ਖਾਲਸੇ ਦੇ ਦਿਵਸ ਨੂੰ ਮਨਾਉਣ ਵਾਸਤੇ, ਤੇ ਸਾਰੀਆਂ ਸੰਗਤਾਂ ਨੂੰ ਇਸ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਚੜ੍ਹਦੀ ਕਲਾ 'ਚ ਅਗਲੇ ਸਾਲ ਹੋਰ ਸੰਗਤਾਂ ਤੋਂ ਵੱਧ ਆਉਣ ਇੱਥੇ, ਅਸੀਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਸਕੀਏ ਇਸ ਚੀਜ਼ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੂ ਨਿਵਾਸ। ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸੰਗਤ ਨੂੰ ਗੁੱਡ ਹੋਪ ਗੁਰਦੁਆਰਾ ਹੈਰਿਸਬਰਗ ਪੈਂਸਿਲਵੇਨੀਆ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਸੀਂ ਸਾਰੀ ਸੰਗਤ ਬੱਸ ਭਰ ਕੇ ਗੁਰੂ ਸਾਹਿਬ ਦੇ ਇਸ ਪਰੇਡ ਦੀ ਦਰਸ਼ਨਾਂ ਦੇ ਲਈ ਆਏ ਹਾਂ। ਹਰ ਸਾਲ ਆਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਦੀ ਧਰਤੀ ਤੇ ਅਮਰੀਕਾ ਦੀਆਂ ਸਮੂਹ ਸਿੱਖ ਸੰਗਤਾਂ ਸਿੱਖ ਪਰੇਡ ਦੇ ਨਾਂ ਤੇ ਇਕੱਤਰ ਹੋਈਆਂ ਨੇ। ਸਿੱਖਾਂ ਦੀ ਚੜ੍ਹਦੀ ਕਲਾ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਰੇ ਇਲਾਕਿਆਂ ਤੋਂ ਸਿੰਘ ਇਕੱਠੇ ਹੋਏ ਨੇ। ਇੰਡੀਆਨਾ ਤੋਂ ਸਪੈਸ਼ਲ ਤੌਰ ਤੇ ਗੁਰਦੁਆਰਾ ਸਾਹਿਬ ਵੱਲੋਂ ਭਾਈ ਜਸਦੀਪ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਦਾਸ ਤੇ ਹੋਰ ਕਾਫੀ ਸਿੰਘ ਜਿਹੜੇ ਨੇ ਘੱਟੋ ਘੱਟ 150-200 ਸਿੰਘ ਇਕੱਤਰ ਹੋਇਆ। ਸਾਰੇ ਸਿੰਘਾਂ ਵੱਲੋਂ ਇੰਡੀਆਨਾ ਦੇ ਸਮੂਹ ਸੰਗਤ ਵੱਲੋਂ, ਦਾਸ ਆਪਣੇ ਵੱਲੋਂ ਤੇ ਸਮੂਹ ਸੰਗਤ ਵੱਲੋਂ ਇਸ ਸਿੱਖ ਪਰੇਡ ਦੀ ਪੂਰੀ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ। ਅੱਜ ਸਿੱਖ ਜਗਤ ਜਿਹੜਾ ਉਹ ਆਪਣੇ ਨਾਲ ਹੋਏ ਅਨਿਆਂ ਨੂੰ ਸਮਝ ਚੁੱਕਾ, ਯਾਦ ਕਰਦਾ ਤੇ ਆਪਣੇ ਹੱਕ ਲੈਣ ਵਾਸਤੇ ਪੂਰੀ ਤਰ੍ਹਾਂ ਨਾਲ ਤਤਪਰ ਹੈ। ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆ ਉਸ ਵਿਪਰਵਾਦ ਦੇ ਝੰਜਟ ਚੋਂ, ਵਿਪਰਵਾਦ ਦੇ ਉਸ ਗੁਲਾਮੀ ਚੋਂ ਨਿਕਲਣ ਵਾਸਤੇ ਆਪਣੇ ਉਪਰਾਲੇ ਕਰ ਰਹੀ ਆ। ਵਰਲਡ ਲੈਵਲ ਤੇ ਆਪਣੀ ਆਵਾਜ਼ ਪਹੁੰਚਾ ਰਹੀ ਆ। ਇਸ ਸਮੇਂ ਦੇ ਉੱਤੇ ਮੈਂ ਦੁਬਾਰਾ ਫਿਰ ਪੂਰੇ ਅਮਰੀਕਾ ਤੋਂ ਜਿਹੜੇ ਵੀ ਸਿੰਘ ਸਾਰੇ ਗੁਰੂ ਘਰਾਂ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੇ ਸਿੰਘ ਇਕੱਤਰ ਹੋਏ ਨੇ ਉਹਨਾਂ ਦੇ ਤਹਿ ਤੋਂ ਧੰਨਵਾਦ ਕਰਦੇ ਹਾਂ। ਤੇ ਆਪਣੇ ਸਿੱਖ ਰਾਜ ਦੀ ਖਾਲਸਾ ਦੀ ਪ੍ਰਾਪਤੀ ਵਾਸਤੇ ਹਰ ਸਿੱਖ ਜਿਹੜਾ ਆਪਣਾ ਯੋਗਦਾਨ ਪਾ ਰਿਹਾ ਤੇ ਹਰ ਸਿੱਖ ਦਾ ਫਰਜ਼ ਬਣਦਾ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਹੇ ਹੋਏ ਬਚਨਾਂ ਨੂੰ ਯਾਦ ਕਰੀਏ ਕਿ ਅੱਜ ਅਸੀਂ ਘਰ ਘਰ ਕੱਲੇ ਬੱਚੇ ਨੂੰ, ਮਾਈ ਬਾਪ ਬਜ਼ੁਰਗਾਂ ਤੱਕ ਇਹ ਖਬਰ ਪਹੁੰਚਾਈਏ। ਸਿੱਖ ਕੌਮ ਜਿਹੜਾ ਉਹ ਗੁਲਾਮੀ ਦੇ ਹਾਲਾਤਾਂ ਵਿੱਚ ਲੰਘ ਰਹੀ ਹੈ। ਆਜ਼ਾਦੀ ਸਾਡਾ ਹੱਕ ਹੈ ਤੇ ਆਜ਼ਾਦੀ ਵਾਸਤੇ ਅਸੀਂ ਆਪਣਾ ਯੋਗਦਾਨ ਪਾਈਏ। ਦਾਸ ਸੰਤਾਂ ਦੇ ਆਖਰੀ ਬਚਨਾਂ ਦੇ ਨਾਲ, ਸਾਰੇ ਸਿੰਘਾਂ ਦੇ ਸਹਿਯੋਗ ਦੇ ਨਾਲ 5 ਖਾਲਸਤਾਨ ਦੇ ਨਾਅਰੇ ਲਾਉਣਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaiguru Ji Ka Khalsa, Vaiguru Ji Ki Fateh. So today the purpose of we're here to create Sikh identity, to show in America that Sikhs live in America and we should have equal rights and we deserve rights back home in India. We are getting punished for no reason, but we are Sikhs. After all, we wear turbans. We shouldn't have misidentity. We all should be treated equally. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਸਿੱਖ ਡੇ ਪਰੇਡ ਵਿੱਚ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੇ ਸੇਵਾਦਾਰ ਨੇ ਉਹ ਸੰਗਤਾਂ ਦੀ ਸੇਵਾ ਖੁੱਲ੍ਹ ਕੇ ਕਰ ਰਹੇ ਨੇ, ਜਿਸ ਤਰ੍ਹਾਂ ਕਿ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਰਹੇ ਨੇ ਕਿਉਂਕਿ ਇੱਥੇ ਵੈਦਰ ਬਹੁਤ ਵਧੀਆ। ਉਹਨਾਂ ਨੂੰ ਪੁੱਛਦੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਸ ਦਿਨ। ਜੀ ਬਹੁਤ ਅੱਛਾ ਲੱਗ ਰਿਹਾ ਜੀ। ਸਭ ਤੋਂ ਪਹਿਲਾਂ ਮੈਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਇਸ TV 84 ਦੇ ਦਰਸ਼ਕਾਂ ਨੂੰ
ਖਾਲਸਾ ਡੇ ਪਰੇਡ ਦੀ ਬਹੁਤ ਵਧਾਈ ਦਿਆਂਗਾ ਤੇ ਮੈਨੂੰ ਬਹੁਤ ਇਹੀ ਕਹਿਣਾ ਚਾਹੂੰਗਾ ਕਿ ਇਹ ਸੰਗਤਾਂ ਨੇ ਬਹੁਤ ਵੱਧ ਚੜ੍ਹ ਕੇ ਇੱਥੇ ਕੀ ਨਾ ਆਏ ਨੇ ਤੇ ਬੜਾ ਸ਼ੁਕਰਾਨਾ ਹੈਗਾ ਹੈ, ਗੁਰੂ ਮਹਾਰਾਜ ਦਾ ਕਿਰਪਾ ਹੋਈ ਹੈਗੀ ਹੈ ਤੇ ਬਹੁਤ ਸਾਰਿਆਂ ਨੂੰ ਵਧਾਈਆਂ ਹੋਣ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਿੱਖ ਕੌਮ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਸੇ ਦਾ ਠਾਠਾ ਮਾਰਦਾ ਇਕੱਠ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਇਸ ਕਰਕੇ ਬੜੀ ਦੂਰੋਂ ਅਮਰੀਕਾ ਦੇ ਹਰ ਇੱਕ ਸਟੇਟ ਤੋਂ ਇੱਥੇ ਨੁਮਾਇੰਦੇ ਪਹੁੰਚੇ ਨੇ। ਇਹ ਇਕੱਠ ਇੱਕ ਕੌਮ ਦੀ ਆਜ਼ਾਦੀ ਦਾ ਇਕੱਠ ਹੋ ਨਿਬੜਿਆ ਹੈ। ਅੱਜ ਇਸ ਵਾਸ਼ਿੰਗਟਨ ਦੀਆਂ ਗਲੀਆਂ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤਮਈ ਤੇ ਹਰ ਤਰ੍ਹਾਂ ਦਾ ਸੰਘਰਸ਼ ਕਰਕੇ ਕੌਮ ਦਾ ਘਰ ਖਾਲਿਸਤਾਨ ਪ੍ਰਾਪਤ ਕਰਾਂਗੇ ਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨ ਕਿ ਕੌਮ ਦੇ ਗਲੋਂ ਗੁਲਾਮੀ ਦਾ ਜੁੜਾ ਲੈ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਕੌਮ ਨੂੰ, ਸਮੂਹ ਜਗਤ ਨੂੰ ਵਿਸਾਖੀ ਦੇ ਪੁਰਬ ਤੇ ਲੱਖ ਲੱਖ ਵਧਾਈਆਂ। ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਕੌਂਸਟੀਟਿਊਸ਼ਨ ਐਵਨਿਊ ਦੇ ਉੱਤੇ ਸਿੱਖ ਸੰਗਤਾਂ ਨੇ ਨਗਰ ਕੀਰਤਨ ਸਿੱਖ ਡੇ ਪਰੇਡ, ਨੈਸ਼ਨਲ ਸਿੱਖ ਡੇ ਪਰੇਡ ਕੱਢਿਆ ਹੈ। ਬਹੁਤ ਹੀ ਉਤਸ਼ਾਹ ਜੋ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਹੈ। ਬਹੁਤ ਖੁਸ਼ੀ ਹੁੰਦੀ ਹੈ ਵੇਖ ਕੇ ਅਮਰੀਕਾ ਦੇ ਵਿੱਚ ਜੋ ਸਾਡੀ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਵੀ ਅਸੀਂ ਉੱਗ ਕੇ ਆਪਣੀ ਪੋਲੀਟੀਕਲ ਐਫੀਕੇਸੀ ਤੇ ਐਕਟਿਵਿਜ਼ਮ ਵਧਾ ਰਹੇ ਹਾਂ, ਜਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ। ਸਾਡੀ ਗਿਣਤੀ ਨੂੰ ਵੇਖ ਕੇ ਇਸ ਦੇਸ਼ ਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਗਰ ਅਸੀਂ ਇਕਜੁੱਟ ਹੋਈਏ। ਅੱਜ ਇੱਥੇ ਇਕਜੁੱਟ ਹੋਏ ਹਾਂ, ਕੌਮ ਦੇ ਵਾਸਤੇ ਹੋਪਸ, ਉਮੀਦਾਂ ਬਹੁਤ ਜ਼ਿਆਦਾ ਜਾਗੀਆਂ ਹੋਈਆਂ ਨੇ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਵਿਸਾਖੀ ਦੀਆਂ ਨੈਸ਼ਨਲ ਸਿੱਖ ਡੇ ਪਰੇਡ ਜੋ ਡੀਸੀ ਵਿੱਚ ਨਿਕਲ ਰਹੀ ਹੈ। ਇੱਕ ਸੂਚਨਾ ਜ਼ਰੂਰ ਹੈ, ਮੈਂ ਮਨਸਿਮਰਨ ਸਿੰਘ ਇੱਥੇ ਵਰਜੀਨੀਆ ਦੇ ਵਿੱਚ 13ਵੇਂ ਡਿਸਟ੍ਰਿਕਟ ਦੇ ਵਿੱਚ ਵਰਜੀਨੀਆ ਹਾਊਸ ਆਫ ਡੈਲੀਗੇਟਸ ਦੇ ਵਾਸਤੇ ਖੜਾ ਹੋਇਆ ਹਾਂ। ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਸਾਡੀ ਯੂਥ ਨੂੰ, ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਿੱਖ ਕੌਮ ਇੱਥੇ 100 ਸਾਲ ਤੋਂ ਵਧੇਰੇ ਸਮੇਂ ਦੇ ਨਜ਼ਦੀਕ ਹੋ ਚੁੱਕਾ ਆ। ਅਸੀਂ ਇੱਥੇ ਹੈਗੇ ਹਾਂ, ਸਾਨੂੰ ਲੋੜ ਆ ਅੱਜ ਇਕੱਠੇ ਹੋਣ ਦੀ ਤੇ ਇਸ ਦੇਸ਼ ਦੇ ਪੋਲੀਟਿਕਸ ਦੇ ਵਿੱਚ ਐਕਟਿਵਲੀ ਰੋਲ ਨਿਭਾਉਣ ਦੀ। ਇਹਨਾਂ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੂੰ ਵਾਸ਼ਿੰਗਟਨ ਡੀਸੀ ਤੋਂ ਬਹੁਤ ਵਿਸਾਖੀ ਦੀਆਂ ਮੁਬਾਰਕਾਂ। ਸਿੱਖ ਸੈਂਟਰ ਵਰਜੀਨੀਆ ਗੁਰਦੁਆਰਾ ਮਨਾਸਸ ਵਰਜੀਨੀਆ ਦੀਆਂ ਸੰਗਤਾਂ ਬੜੇ ਜ਼ੋਰ ਨਾਲ ਹੁਮ-ਹੁਮਾ ਕੇ ਬਾਕੀ ਗੁਰੂ ਘਰ ਤੇ ਆਰਗੇਨਾਈਜੇਸ਼ਨ ਦੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਸਹਿਯੋਗ ਨਾਲ ਜਿਹੜੀ ਪਰੇਡ ਕੱਢੀ ਜਾ ਰਹੀ ਹੈ ਉਹਦੇ ਵਿੱਚ ਸਹਿਯੋਗ ਕਰ ਰਹੇ ਹਨ, ਪਾਰਟਿਸਿਪੇਟ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰਿਆ ਦੇਖਿਓ ਲਾਗੇ ਲਾ ਉਹ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ। ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ। ਸੰਤ ਜਰਨੈਲ ਸਿੰਘ ਦੀ ਸਦੀ ਵਾਲਾ ਸਿੰਘ ਸੀ ਜਿਹਨੇ ਦਿੱਲੀ ਦਾ ਸੀ ਤਖਤ ਹਲਾਇਆ। ਸਿੱਖ ਕੌਮ ਨੂੰ ਬਾਹੋਂ ਫੜ ਕੇ ਸੀ ਉਸਨੇ ਜਗਾਇਆ। 20ਵੀਂ ਸਦੀ ਵਾਲਾ ਸਿੰਘ ਸੀ ਜਿਹਨੇ ਦਿੱਲੀ ਦਾ ਸੀ ਤਖਤ ਹਲਾਇਆ। ਸਿੱਖ ਕੌਮ ਨੂੰ ਬਾਹੋਂ ਫੜ ਕੇ ਸੀ ਉਸਨੇ ਜਗਾਇਆ। ਉਹ ਕੱਢ ਤੇ ਗਦਾਰ ਕੌਮ ਚੋਂ, ਕੱਢ ਤੇ ਗਦਾਰ ਕੌਮ ਚੋਂ ਜਿਹੜੇ ਲਾਉਂਦੇ ਰਹੇ ਸਿੱਖ ਤਾਈ ਲਾਰੇ। ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ। ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ। ਸੰਤ ਜਰਨੈਲ ਸਿੰਘ ਦੀ ਇੱਕ ਜ਼ਰੂਰੀ ਬੇਨਤੀ ਸਾਰੀ ਸੰਗਤ ਨੂੰ, ਆਪ ਦੀ ਜੋ ਨਗਰ ਕੀਰਤਨ ਸਿੱਖ ਡੇ ਪਰੇਡ ਵਿੱਚ ਸ਼ਾਮਲ, ਇਹ ਸਾਰੇ ਦਾ ਸਾਰਾ ਪ੍ਰੋਗਰਾਮ 84 ਟੀਵੀ ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ ਹੈ ਤੇ ਪੂਰੇ ਸਿੱਖ ਸੰਸਾਰ ਦੀ ਇਹ ਸੋਭਾ
ਪੂਰੇ ਵਰਲਡ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਤਾਂ ਕਿ ਪਤਾ ਲੱਗ ਜਾਵੇ ਸਿੱਖ ਕੌਮ ਵੱਖਰੀ ਕਿਵੇਂ ਹੈ ਤੇ ਚੜ੍ਹਦੀ ਕਲਾ ਵਿੱਚ ਕਿਵੇਂ। ਆਓ ਅਗਲੀਆਂ ਲਾਈਨਾਂ ਤਲਵੰਡੀ ਫੱਤੂ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ ਜੀ। ਪ੍ਰਚਾਰ ਉਹਨੇ ਕੀਤਾ ਐਸਾ ਸੀ ਬੱਚਾ ਬੱਚਾ ਸੀ ਸਿੱਖੀ ਦੇ ਵੱਲ ਆਇਆ ਦੀ ਹੁੰਦੀ ਚੜ੍ਹਦੀ ਕਲਾ ਵੇਖ ਜ਼ਾਲਮਾਂ ਦਾ ਦਿਲ ਘਬਰਾਇਆ। ਪ੍ਰਚਾਰ ਉਹਨੇ ਕੀਤਾ ਐਸਾ ਸੀ ਬੱਚਾ ਬੱਚਾ ਸੀ ਸਿੱਖੀ ਦੇ ਵੱਲ ਆਇਆ ਸਿੰਘਾਂ ਦੀ ਹੁੰਦੀ ਚੜ੍ਹਦੀ ਕਲਾ ਵੇਖ ਜ਼ਾਲਮਾਂ ਦਾ ਦਿਲ ਘਬਰਾਇਆ। ਰਾਜ ਇਨਾ ਖੋ ਲੈਣਾ ਏ ਰਾਜ ਇਨਾ ਖੋ ਲੈਣਾ ਏ ਇਕੱਠੇ ਹੋ ਗਏ ਜੋ ਇਸ ਤਰ੍ਹਾਂ ਸਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ। ਜੁੰਡੀ ਦੇ ਯਾਰ ਸਾਰੇ ਤੁਸੀਂ ਸੁਣੇ ਪੇ ਜਾੜੀ ਕੇ ਜੁਮਾਰੇ ਓ ਇੰਦਰਾਂ ਨੂੰ ਹੁਣ ਖਬਰਾਂ ਸੱਦ ਲੈ ਨੇ ਜੁੰਡੀ ਦੇ ਯਾਰ ਸਾਰੇ ਤੁਸੀਂ ਸੁਣੇ ਪੇ ਜਾੜੀ ਕੇ ਜੁਮਾਰੇ ਓ ਜੁਗਤੀ ਬਣਾਓ ਐਸੀ ਕੋਈ ਜੁਗਤ ਬਣਾਓ ਐਸੀ ਕੋਈ ਸੱਪ ਫੜ ਲੋ ਜਮਾਰੇ ਫੰਕਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ। ਡਰੋ ਨਹੀਂ ਕਿਸੇ ਨੂੰ ਡਰਾਵੋ ਪਿੰਡਰਾਂ ਵਾਲਾ ਕਹਿੰਦਾ ਸਿੰਘਾਂ ਨੂੰ ਤੁਸੀਂ ਡਰੋ ਨਹੀਂ ਕਿਸੇ ਨੂੰ ਡਰਾਵੋ ਸੋਧਣੇ ਨਹੀਂ ਮਿੱਤਰ ਸਾਡਾ ਗਲਾਂ ਦੇ ਵਿੱਚ ਪਾਵੋ ਮੁਕਾ ਦਿਓ ਦੁਨੀਆ ਤੋਂ ਕਾ ਦਿਓ ਦੁਨੀਆ ਤੋਂ ਪਾਪੀ ਫਿਰਦੇ ਨੇ ਡੋਣੇ ਫੰਕਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ ਸੰਤ ਜਰਨੈਲ ਸਿੰਘ ਦੀ ਮਹਿਮਾ ਫੈਲ ਕੇ ਜਹਾਨ ਵਿੱਚ ਸਾਰੇ। ਸਿੱਖ ਕੋਆਰਡੀਨੇਟਰ ਈਸਟ ਕੋਸਟ ਲੱਗੇ ਜੀ
ਹੋ 8 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਮਨਾਇਆ ਹੈ 100 ਤੋਂ ਉੱਪਰ ਗੁਰਧਾਮਾਂ ਨੇ ਹਿੱਸਾ ਪਾਇਆ ਹੈ ਹਾਂ ਬਸ ਵੀ ਹੰਬਲਾ ਮਾਰੋ ਮੁਸ਼ਕਲਾਂ ਪੈਟਣ ਗਈਆਂ ਜਗ ਤੋਂ ਨਾਰੀ ਸਿੱਖ ਕੌਮ ਦੀਆਂ ਧੁੰਮਾਂ ਪੈਣ ਗਈਆਂ ਉਹ ਜੱਗੋਂ ਨਾਰੀ ਸਿੱਖ ਕੌਮ ਦੀਆਂ ਧੁੰਮਾਂ ਪੈਣ ਗਈਆਂ ਸਿੱਖ ਇੱਕ ਵੱਖਰੀ ਕੌਮ ਦੀਆਂ ਤਾਂ ਧੁੰਮਾਂ ਪੈਣ ਗਈਆਂ ਹਾਜੀ ਧੁੰਮਾਂ ਪੈਣ ਗਈਆਂ ਹਾਜੀ ਧੁੰਮਾਂ ਪੈਣ ਗਈਆਂ जब लग खालसा रहने आ रहा तब लग तेज दूं मैं सारा जब एक है विप्रन की रीत मैं न करो इनकी प्रतीत रहनी रहे सोई सिख मेरा ओ साहेब मैं उसका चेहरा इन्हीं को सरदार बनाऊं राठन के संग रंग लड़ाऊं भूप गरीबन को कहलाऊं चिड़ियों से मैं बाग तड़ाऊं 1.25 लाख से एक लड़ाऊं तब गोबिंद सिंह नाम कहाऊं उस कलगीधर पातशाह ਦੀਆਂ ਕੁਰਬਾਨੀਆਂ ਨੂੰ ਕਰੀਏ ਯਾਦ ਬੁਲਾਈਏ ਪਿਆਰ ਸਤ ਫਤਿਹ ਸਾਰੀਆਂ ਸੰਗਤਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I request all the Sangat to please come in front of the stage so we can start our program. ਸਾਰੀ ਸੰਗਤ ਨੂੰ ਅਪੀਲ ਹੈ ਪਲੀਜ਼ ਸਟੇਜ ਦੇ ਕੋਲ ਆ ਜਾਓ ਤਾਂ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਸਕੀਏ ਬੜੀ ਖੁਸ਼ੀ ਦੀ ਦਿਨ ਹੈ ਅੱਜ ਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ we got tens of thousands of Sikhs who have come to attend the second National Sikh Day Parade from different states as far as from Indiana, from Ohio, from Connecticut, from New York, Pennsylvania, New Jersey, Virginia, Maryland, and some people from South Carolina and North Carolina. I'm hearing those voices. So they are all most welcome. This is a very proud day for Sikhs. As you might know that only 3 days back, on 5th of April, in the US Congress, in the House, there was a resolution which was unanimously approved by the US Congress in a bipartisan way, recognizing the Sikh Day and Vaisakhi. And also at the same time in the Senate, there was a statement which was put on the record recognizing the Vaisakhi Day and Sikh Day as a Sikh, which we want to call it a Sikh National Day, which is a very proud moment for all of us. Now, we are already pretty much behind the schedule. We have a long list of speakers. So I want to start the program by inviting Yuvraj Singh Garewal, Keval Singh Sidhu, and Narendra Singh. And Narendra Singh will be reading the House resolution to you. Narendra Singh, Yuvraj Singh, and Keval Singh, please come to the stage. ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਂਸਿਲਵੇਨੀਆ ਦੀ ਸਟੇਟ ਦੇ ਵਿੱਚ ਫਿਲਾਡੈਲਫੀਆ ਦੇ ਬਿਲਕੁਲ ਨਜ਼ਦੀਕ ਅਪਰ ਡਾਰਬੀ ਛੋਟਾ ਜਿਹਾ ਸ਼ਹਿਰ ਜਿੱਥੋਂ ਅੱਜ ਤੋਂ 16-17 ਸਾਲ ਪਹਿਲਾਂ ਅਸੀਂ ਦੇਖਿਆ ਕਿ ਇੱਥੇ ਰਿਪਬਲਿਕਨ ਪਾਰਟੀ ਰਾਜ ਕਰਦੀ ਹੈ ਤੇ ਅਸੀਂ ਉਹਨਾਂ ਨਾਲ ਤੁਰ ਪਏ ਉਹ ਸਾਰੇ ਕੰਮ ਕੀਤੇ ਕਿ ਘਰਾਂ ਦੇ ਵਿੱਚ ਵੋਟਾਂ ਵੀ ਜਾ ਕੇ ਬਣਾਈਆਂ ਵੋਟਾਂ ਪਵਾਈਆਂ ਵੀ ਤੇ ਉਹ ਸਾਰੇ ਕੰਮ ਕੀਤੇ ਉਸ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਡੀ ਪ੍ਰਾਪਤੀ ਕੀ ਹੋਵੇਗੀ ਕੰਮ ਕਰਦੇ ਰਹੇ ਸਟੋਰੀ ਬੜੀ ਲੰਬੀ ਹੈ ਲੇਕਿਨ ਕਾਫਲਾ ਬੜਾ ਹੁੰਦਾ ਗਿਆ ਨਾਲ ਮੇਰੇ ਉਸ 2-3 ਸਾਲ ਬਾਅਦ ਯੁਵਰਾਜ ਸਿੰਘ ਤੇ ਲਾਲ ਸਿੰਘ ਆ ਗਏ ਕੰਮ ਨੂੰ ਅਸੀਂ ਉਸੇ ਤਰ੍ਹਾਂ ਹੀ ਕਰਦੇ ਰਹੇ ਤੇ ਪਿਛਲੇ 2 ਸਾਲਾਂ ਦੇ ਵਿੱਚ ਉਹ ਪ੍ਰਾਪਤੀ ਨੂੰ ਸਾਨੂੰ ਫਲ ਲੱਗਿਆ
ਕਿ ਪੈਂਸਿਲਵੇਨੀਆ ਦਾ ਸਾਡਾ ਅਪਰ ਡਾਰਬੀ ਸ਼ਹਿਰ, ਉੱਥੇ ਵਿਸਾਖੀ ਦਾ ਰੈਜ਼ੋਲੂਸ਼ਨ ਪਾਸ ਹੋਇਆ। ਡੈਲਾਵੇਅਰ ਕਾਉਂਟੀ ਦੇ ਵਿੱਚ ਪਾਸ ਹੋਇਆ। ਉਸ ਤੋਂ ਬਾਅਦ ਪੈਂਸਿਲਵੇਨੀਆ ਸਟੇਟ ਦੇ ਵਿੱਚ ਇਹ ਰੈਜ਼ੋਲੂਸ਼ਨ ਸਾਡੇ ਰਿਪਰੈਜ਼ੈਂਟੇਟਿਵ ਨਿਕ ਮੈਕਰੈਲੀ ਅਤੇ ਜੇਮੀ ਸੰਟੋਰਾ ਉਹਨਾਂ ਨੇ ਇੰਟਰੋਡਿਊਸ ਕੀਤਾ। ਉਸ ਤੋਂ ਬਾਅਦ ਸਾਨੂੰ 2 ਸਾਲ ਲੱਗੇ ਕਿ 4 ਅਪ੍ਰੈਲ ਨੂੰ ਪੈਂਸਿਲਵੇਨੀਆ ਦੇ ਹੀ ਸੀਨੇਟਰ ਮਿਸਟਰ ਟੋਮੀ ਉਹਨਾਂ ਨੇ ਸੀਨੇਟ ਦੇ ਵਿੱਚ ਇਹ ਰੈਜ਼ੋਲੂਸ਼ਨ ਸੇਮ ਜਿਹੜਾ ਸੀਗਾ ਵਿਸਾਖੀ ਦਾ ਉਹ ਇੰਟਰੋਡਿਊਸ ਕੀਤਾ ਔਰ 5 ਅਪ੍ਰੈਲ ਨੂੰ ਇਹ ਕਾਂਗਰਸਮੈਨ ਸਾਡੇ ਡੈਲਾਵੇਅਰ ਕਾਉਂਟੀ ਦੇ ਉਹਨਾਂ ਨੇ ਇਹ ਰੈਜ਼ੋਲੂਸ਼ਨ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤਾ ਔਰ ਉਸ ਨੂੰ ਸ਼ੁਰੂ ਕੀਤਾ ਸੀ ਉਸ ਸੈਸ਼ਨ ਨੂੰ ਮਾਨਯੋਗ ਸਪੀਕਰ ਉਹਨਾਂ ਨੇ। ਸੋ ਮੈਂ ਆਪ ਜੀ ਨੂੰ ਇਹ ਥੋੜੀ ਜਿਹੀ ਹਿਸਟਰੀ ਦੱਸੀ ਹੈ ਔਰ ਮੈਂ ਆਪ ਜੀ ਨੂੰ ਇਹ ਜਿਹੜਾ ਰੈਜ਼ੋਲੂਸ਼ਨ ਹੈ ਪੜ੍ਹਿਆ ਗਿਆ ਫਲੋਰ ਤੇ ਆਪ ਜੀ ਨੂੰ ਦੱਸਦਾ ਹਾਂ ਕਿ recognizing the historic, cultural and religious significance of the festival of Baisakhi and for other purposes. Whereas Baisakhi has been celebrated in the Punjab region of South Asia for centuries and today is also celebrated in communities throughout India, in the United States and around the world. Whereas Baisakhi is an annual festival celebrating the spring harvest season. Whereas Baisakhi is of particular significance to the Sikh religion and is one of the most important dates in the Sikh history. Whereas for Sikhs, Baisakhi commemorates the creation of the Khalsa, a fellowship of devout Sikhs by Guru Gobind Singh in 1699, and whereas Baisakhi celebrates community prosperity and continued progress in the year ahead. Now therefore be it resolved that the House of Representatives, number 1, recognizes the historic, cultural and religious significance of the festival of Baisakhi. Number 2, recognizes the significance of Baisakhi to the Sikh communities in the United States and around the world. And number 3, expresses its respect for all communities that celebrate Baisakhi. Vaheguru Ji Ka Khalsa, Vaheguru Ji Ki Fateh. This resolution was read and proposed by U.S. Congressman Patrick Meehan of Pennsylvania. We have requested the congressman to come over here, but because of the recess and some obligations, he could not make it. But we have over here to represent Congressman Meehan, John D. Alessandro, his communication director. I'll ask him to come to the stage and please say a few words. Thank you. Of course, yes. Thank you all. My name is John Alessandro, and I work for Congressman Pat Meehan. Congressman Meehan has the honor of representing Pennsylvania's 7th District in the U.S. House of Representatives, right outside Philadelphia. He also has the honor of co-chairing the Congressional Sikh Caucus, along with Mr. Garamendi and Ms. Chu of California as well. On his behalf, I just want to thank all of you for making the journey here to Washington today. Congratulate you on a wonderful day, and hope you enjoy the wonderful weather here in Washington this afternoon. So thank you so much. Thank you. Thank you, John. We really appreciate what the congressman has done for Sikh community, and Sikh community will be grateful forever for starting this, because this is the first recognition in the U.S. House which has been done, and Sikhs have been in this country from last 150 to 200 years. Now I request Jagraj Singh Garewal, Keval Singh Sidhu, Narinder Singh to please come to the stage to honor Mr. John D.
Alessandro, for which is a honor which goes to Congressman Meehan. Thank you very much. Wonderful. Thank you. And thank you all. Thank you, John. Thank you all. As I said before, there was a statement on the record of the Senate which was read by Senator Patrick Toomey of Pennsylvania. And I'm going to read that statement briefly for you, what was said on the Senate floor. Unfortunately, I don't have a hard copy of that because I just got it from the congressional record. I'm going to read it from my phone. This is Mr. Toomey addressing the President of the Senate. Mr. Toomey, Mr. President, I wish to honor and celebrate the holiday Vaisakhi, a very significant day for those who practice Sikhism. The world's fifth largest religion, Sikhism was founded over 5 centuries ago and was introduced to the United States in the 19th century. Today, there are more than 500,000 Sikhs adherents in the United States. This year, Vaisakhi will be celebrated on Friday, April 14th. On this day, in 1699, Guru Gobind Singh created the Khalsa, a fellowship of devout Sikhs. Vaisakhi is a festival that marks both this occasion and the spring harvest. This holiday, which is meant to promote service to the others, reminds of the valuable contribution of Sikh Americans make in many of our communities. Sikh community around the world recognizes this important holiday with parades, dancing, singing, visits to gurdwaras and other festivities. Celebrations also include performing seva or selfless service, which can include providing meals to others or volunteering for different service projects in their community. This year, the Sikh Coordination Committee East Coast has organized a National Sikh Day Parade here in Washington, D.C. on April 8, 2017 to commemorate this occasion. Thousands of Sikhs from all over the United States are participating in this parade, which will celebrate the Sikh identity and culture. As a member of American Sikh Congressional Caucus, I'm honored to represent the Sikh community of Pennsylvania, and I wish the Sikh American community a joyous Vaisakhi. Thank you. So this was the statement which was read on the floor of the Senate. So both Senate and the House has recognized the Sikh Day, Vaisakhi, and Sikh Sirjana Divas and Khalsa, and for the first time in the history of the Sikhism, that in US Senate, they talked about Guru Gobind Singh and Khalsa Sirjana Divas. As many of you know, that we have among us today Randeep Singh Sarai, Member Parliament, House of Commons of Canada, who has come especially from Vancouver, BC area, and whom we have invited as the chief guest and the marshal of this parade. Before I invite him to say a few words, I would like to give some introduction of Randeep Singh Sarai to the Sangat. Randeep Singh Sarai is a Canadian politician and a member of Parliament, House of Commons, and he's a
representing the Surrey Centre constituency of British Columbia. He's born and raised in Canada. His parents migrated from Punjab to Canada so many years back. Mr. Sarai got his bachelor's degree in political science from University of British Columbia, and later he got his law degree from Queen's College in Ontario. And he also has a license to practice law in Canada. He has done a lot of community work, especially to uplift the youth of South Asian communities. He's a member of Liberal Caucus, and he has leadership positions in so many different committees in Canada, and especially in Immigration and Citizenship Committee. He's married, he has 3 children, and he is in full Sarup, Sikhi Sarup, baptized Sikh. I welcome him to the United States and ask him, Honorable Sarai, to come and say a few words. Please. Distinguished guests, members of the National Sikh Day Parade, ladies and gentlemen, good afternoon, and Waheguru Ji Ka Khalsa, Waheguru Ji Ki Fateh. I'm so honored to be here today, to be a part of a celebration that began over 318 years ago in a city called Anandpur Sahib, the land of bliss, when a man called Guru Gobind Singh called upon the people all across the land to gather in a small city at the foothills of the Himalayas. 80,000 gathered that day, and from that day on, a new panth, a new nation, a new identity of men and women began, where equality of men and women, caste and creed, color, and social status was eliminated, where everyone gained the same rights and freedoms, and in fact more so, they gained a duty and an obligation to defend the rights and freedoms of others, to ensure equality and make sure everybody has their freedom to express themselves in any which way they may deem fit. So Khalsa Ji, as Sikh Canadians and Americans, we share a lot of history together. As the first Sikh arrived on this continent over 120 years ago, our journey began with our forefathers, who were adventurous, freedom seekers, and visionaries who moved from small towns at the turn of the century and came to this beautiful land. Some came for work, settling in places like Sacramento or Vancouver. Others came to study, like Professor Teja Singh at Harvard University. They went on to be masters of their destiny, becoming farmers, professors, doctors, and even congressmen. The one thing they never left behind was their Guru's teachings, sharing their earnings, working earnestly, and remembering the Creator. But they also never forgot their Guru's legacy, which was to defend all, harass none, and strive for equality and freedoms. Just as Guru Gobind Singh in 1699 created a community of spiritual warriors, women and men who would never permit injustice, inequality, or tyranny, the Sikhs who made the Americas their home never lost those values. So when they saw the colonial powers in India begin to violently suppress its citizens, it was the Sikh community in the United States and Canada that began the journey to free India. Now, more than ever, our two countries, Canada and the United States, must continue to work hard to ensure the values we both share, like freedom of religion and the freedom of expression, are never compromised. As Sikh Americans or Sikh Canadians, the one thing we are very fortunate to share is that our country's constitutions and rights are synonymous with those of our faith. We never have to choose one or the other,
and I pray that we may never have to do so in the future. To my young brothers and sisters and to all their parents, there is something very important that I want to share, and that is public service and involvement in the public process. From a young age, my father would take me to political town halls, even making me make calls or have dozens of people over on a Saturday to hear a political candidate give his views. But soon I began to understand that the prejudices I sometimes but soon I began to understand that the prejudices I sometimes faced in school or on playgrounds could only be eradicated through such communications and openness. My father was a big proponent and believer that we needed to be open and transparent so that communities and lawmakers knew who we were, what we stand for, and that integration did not necessarily mean assimilation. It was amazing. I saw mayors, members of parliament, or congressmen, as you say, attend Gurdwara and begin to feel at ease and understand who we were. But it was only when I was 16 that I first realized that getting involved in public process was possible. It was my first civic town hall where I went up to the podium and spoke. Yes, me, a little kid, giving my advice on how the city should change its building bylaws. And they listened. And from then on, I knew that sitting on the sidelines was not something I would do. I can and will get involved with the things that I'm passionate about, and not doing something was never an option. And it's because of that same mindset that many Sikhs in Canada have taken public life. From councillors to mayors, state representatives to premiers, and members of parliament to ministers of industry and defense, we have done it all. So while you earn your degrees in medicine, law, and IT, remember that money is not all that matters. You must get involved in your political parties, whether that be door knocking, phone banking, primaries, or policy, because America needs to hear from you. America needs to see you. America needs to know who you are, and there for them, and that you are there for them, and America needs more of you. So on behalf of the Government of Canada, our Prime Minister, the Right Honourable Justin Trudeau, I bring you greetings on the second annual National Sikh Day Parade in Washington. May the relations with two great nations grow ever closer. May Guru Gobind Singh's teachings of equality and freedom flourish, and may the Sikh communities in both countries prosper and be free. Thank you, and Waheguru Ji Ka Khalsa, Waheguru Ji Ki Fateh. Thank you, Honorable Sarai. We really appreciate you coming over here from all the way from Surrey, BC for this special occasion. And once again, please accept our gratitude for coming over here and convey our greetings to the Canadian Sikhs and Canadian in general on this happy occasion. Now I would like to invite a group of people so that we can honor Randeep Sarai, okay? As Sikh Cultural Society, we want a couple of representatives from Sikh Cultural Society. Pine Hill Gurdwara, Mr. Patti and Rajinder Multani. Singh Sabha of Virginia, a couple of people from there. Connecticut Gurdwara, Swaranjit Singh and his friends. Baba Banda Singh Bahadur Society, Rajinder Singh, and Tal Singh, AGPC, Dr. Pritpal Singh, and Harpreet Singh Sandhu, Khalsa Darbar, Dr. Sandhu, and Sikhs for Justice, Avtar Singh Pannu. Sare Ajoji, please come here. Singh Sabha and the Shmeshwar Gurdwara Carteret also. Please all come to the stage, and thank you. Veer Singh Mangat from Connecticut. I already said Connecticut Gurdwaras. Inderjit Singh Taliwal. Taliwal, Mr. Taliwal, from Mid Hudson. If I miss somebody, please come. We want everybody to participate in this presentation.
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I want to make everybody aware this program is being live telecast by TV84, so you can call your friends at home if they want to watch. If they are not here, what's going on, they can turn on the TV channel TV84 is being live telecast. Now I request Satpal Singh and Officer Delhi Shore and what's his name? And Sergeant Lemons to please come to the stage. You know that this parade is all about Sikh identity, and mostly Sikhs have been victims of mistaken identity. An incident occurred which really highlights this parade, why we are having this parade. In February of 2017, only like a couple months back, or less than that, Satpal Singh was visiting Washington, D.C. All of a sudden, he saw himself surrounded by 6 officers. Satpal Singh is a baptized Sikh, wears the mala. He's standing right here on the stage. And he was surprised when the group of officers came in and they wanted to arrest him, thinking that he was going to do something bad. And that incident actually got resolved quickly, because when he explained, hey, I'm like a regular tourist, I'm a Sikh American, I'm living here, I'm a baptized Sikh, I'm just being here as other visitors taking pictures. So, and then confusion got cleared. And I think to highlight, because Sikh identity is a big issue, as you all know, that after 9/11 we were struck with Islamophobia, and after 4 days after the 9/11, the first Sikh who was killed was Bir Singh Sodhi, who was working at his gas station. This was also a case of mistaken identity. And a couple months after 9/11, there were more than 300 reported incidents where Sikhs were mistaken as Muslim and were manhandled, abused, and beaten and injured grievously. So, and this thing has continued since then. So, not to belabor the point, I will ask Officer Devlishar if you want to share a couple of words with the audience over here. Officer. Thank you for inviting me here. I'm honored to be a guest. The situation which occurred happened quickly. I got called for Mr. Singh. I made contact with him, as I do with very many people in the DC area. Many people in DC area who travel from all around the world. I treat everyone fairly and with respect, no matter what their background is. After talking to Mr. Singh, I determined there was nothing to do. Thank you. Thank you, officers, for coming over here, and I really gracious, okay, on both parties' part, okay, that the incident got resolved very amicably, and we appreciate and we want to honor Officer Devlishar, and I want to invite Inderjit Singh Taliwal of Midhurst Gurdwara to come to the stage. Okay. MP Sarai ਸਾਹਿਬ ਨੂੰ ਨਾਲ ਨਾਲ ਅੰਡਿਆਨਾ ਚਿਕਾਗੋ ਪੈਂਸਿਲਵੇਨੀਆ ਦੇ ਸੰਗਤਾਂ ਜਿਹੜੀਆਂ ਆਈਆਂ Okay, I want to invite Honorable Sarai also to come in, and
be part of this presentation. We also have people who come from Indiana and Chicago. Okay? Thank you very much, officers, for coming over here. Next, I want to invite Jordan Wiggins to the stage. He's the campaign manager for State Senator Reeves of Virginia. Jordan Wiggins, please come to the stage. And I also want to invite Mehtab Singh Kalon to come to the stage and tell the Sangat, okay, what transpired in Senate of Virginia in September of last year. जो बोले सो निहाल वाहेगुरु जी का खालसा वाहेगुरु जी की फतेह होए 71 मिल में भाई दुबदा दूर करे ले बुलाए वाहेगुरु दी बख्शिश नाल बैठे हुए खालसा जी इस कौम ने बड़ी मजलूमां दी रखिया कीती बड़े लोगों ने इंसाफ लैके दिता ते अज दा जिहड़ा ये थीम है जे इन्ने क सिंह असीं सिर जोड़ के बह जाइए ते असीं सारियां मुश्किलां दा इशू दा हल कढ सकदे हां विदाउट फर्दर डिले आई विल लाइक टू recognize Honorable Senator Bryce Reeves and Senator Dick Black of Virginia. They have announced and we will celebrate on September 12th every year as Saragadi Day of Sikh Pride. So I will like to request Jordan Wiggins to speak on behalf of Senator Bryce Reeves. Vaheguru Ji Ka Khalsa, Vaheguru Ji Ki Fateh. Good afternoon. Thank you very much for allowing me to come out here, and I hope this celebration is going well. Beautiful weather. So I'm here on behalf of Senator Bryce Reeves. He's running for Lieutenant Governor in Virginia. He's a former Army Ranger, and as soon as he heard the story about the Battle of Sagahi, 21 soldiers going up against, I believe it was 10,000 in northwest Pakistan back in 1897. It just was an amazing story. So him and Senator Dick Black, they worked on it and then designated September 12th in honor of that. So thank you very much. I hope you all enjoy the celebration today. Looks like the weather's beautiful, so thank you. Thank you. We thank Jordan Wiggins, okay, for coming over here and joining us in this celebration. Okay, now I invite Mehtab Singh, Devinder Singh Badesha to come to the stage and to honor Jordan Wiggins. Please come to the stage. We also want Devinder Singh Deo and Resham Singh Sandhu to come to the stage. And Balwinder Singh Chetha to come to the stage, please. And also I'd like to request Kuldeep Singh Tillon, President of Sikh Cultural Society, to come to the stage also. Okay, now we'll start the presentation. Thank you so much. Thank you so much for coming. Thank you. It's a beautiful day here, and I just want to let everybody know that, like I said before, TV84 is giving the live cast. We also have a call channel here, Global TV, and so many other media channels. Okay, I thank you them for coming over here
and just Punjabi, okay? And I thank them to give us this coverage and take our message to the Sikhs and general community all over the world, so that the people know that we are celebrating Sikh Day in Washington, D.C. Washington, D.C. being the capital of the United States, also the power capital of the whole world. I just want to, for the audience, okay, say a few words about Sikhism. Sikhism is one of the youngest great religions of the world. It's the fifth most populous religion after Christianity, Islam, Buddhism, and Hinduism. Sikhism was founded by Guru Nanak in late 15th century, who preached equality, justice, and helping the fellow human beings. And that message was that the sapling which was planted by Guru Nanak or nurtured by 9 following gurus and 10th Guru, Guru Gobind Singh, in the spring of 1699, created Khalsa, which is, we are celebrating today the Khalsa Srijna Divas. And just to let people know that Khalsa is a saint soldier Sikh. And people you see with case, turban, Kanga, Kirpan, Kishara, we the 5 Ks, are the baptized Sikh who are part of the Khalsa. So Khalsa Srijna Divas is one of the reasons we are celebrating this Sikh Day. The other theme for Sikh Coordination Committee for holding this parade is Sikh identity, which is to let Americans know who we are. As you know, that we have been victims of mistaken identity. Like I was saying before, there was more than 300 cases within a month, a couple months after 9/11, and these have continued, and it peaked in 2012 when Oak Creek, Wisconsin, Wade Phillips, okay, a guy, okay, who was part of some KKK white supremacist group, entered a Gurdwara and killed six Sikhs in cold blood. And now, recently, you know, this Islamophobia has gotten more energy because President Trump rhetoric against Islam and other immigrant communities. So this is very important that Sikhs, we are 700,000 Sikhs in this country and growing. And we are all hard-working citizens who have contributed a lot to this country. We are doctors, engineers, taxi drivers, gas station attendants, entrepreneurs, and other small business people. And we have learned a lot from this country, and we have also seen what American values are, and to our surprise we have found that American values are really the Sikh values which Guru Nanak preached like more than 500 years back. So we have a lot in common. We have just to get this message across to American community. And this is the main purpose of this parade, so that we can highlight our Sikh identity, Sikh culture, Sikh philosophy. Now, I think we have 2 parts of this program. First part was in English, and second part is going to be in Punjabi. Now I'm going to turn the stage over to Sardar Himmat Singh, who is the coordinator of Sikh Coordination Committee East Coast, and he will conduct the Punjabi part of the program. Himmat Singh ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਪਹਿਲਾਂ ਇੱਕ ਜਕਾਰਾ ਛੱਡ ਕੇ ਆਪ ਜੀ ਨੇ ਸਾਰਿਆਂ ਨੇ ਬੁਲੰਦੀ ਦੇ ਨਾਲ ਜਕਾਰਾ ਅੱਜ ਕੈਪੀਟਲ ਦੇ ਸਾਹਮਣੇ ਆਪਾਂ ਪਰੇਡ ਕਰ ਰਹੇ ਹਾਂ, ਉਹਦਾ ਜਕਾਰੇ ਦਾ ਜਵਾਬ ਦੇਣਾ ਆ। ਬੋਲੇ ਸੋਨਿਹਾ
ਧੰਨਵਾਦ ਜੀ। ਮੈਂ ਸਮਝਦਾ ਜੋ ਨੈਸ਼ਨਲ ਸਿੱਖ ਡੇ ਜੋ ਸਾਜਨਾ ਦਿਵਸ ਨੂੰ ਸਮਰਪਿਤ ਆਪਾਂ ਸ਼ੁਰੂਆਤ ਜੋ ਕੀਤੀ ਆ ਉਹਦਾ ਆਪ ਜੀ ਨੇ ਸਮਰਥਨ ਕੀਤਾ ਔਰ ਵੱਡੀ ਤਾਦਾਦ ਦੇ ਵਿੱਚ ਇੱਥੇ ਜੁੜੇ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਦੂਰੋਂ ਦਰਾਡਿਓਂ ਜੋ ਮਾਈਕ ਤੌਰ ਤੇ ਭਾਵੇਂ ਮਾਈਕ ਤੌਰ ਤੇ ਨਹੀਂ ਵੀ ਯੋਗਦਾਨ ਪਾਇਆ, ਸਾਡਾ ਤੁਸੀਂ ਇੱਕ ਇੱਕ ਕਦਮ ਜੋ ਇਸ ਨਗਰ ਕੀਰਤਨ ਦੇ ਵਿੱਚ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ ਭਰਿਆ, ਉਹ ਸਾਡੇ ਸਿਰ ਮੱਥੇ ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਅਸੀਂ ਇੱਕ ਸਟੇਜ ਦੇ ਅਸੂਲ ਬਣਾਏ ਆ ਕਿ ਅਸੀਂ ਟਾਈਮ ਨਹੀਂ ਲੈਣਾ। ਸਾਡੇ ਜੋ ਦੂਰੋਂ ਦਰਾਡਿਓਂ ਗੁਰਦੁਆਰਿਆਂ ਦੀਆਂ ਕਮੇਟੀਆਂ ਪ੍ਰਬੰਧਕ ਜਨ ਆਏ ਆ, ਉਹਨਾਂ ਨੂੰ ਸਮਾਂ ਦੇਣਾ। ਭਾਵੇਂ ਕਿ ਮੇਰੇ ਨਾਲ ਸਟੇਜ ਤੇ ਜੋ ਬਰਾਜਮਾਨ ਆ ਸਾਡੇ MP ਸਾਹਿਬ ਕੈਨੇਡਾ ਤੋਂ ਰਣਦੀਪ ਸਿੰਘ ਜੀ ਸਰਾਏ, ਮੁੱਖ ਮਹਿਮਾਨ ਪ੍ਰਿਤਪਾਲ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਆਏ ਆ, ਤੇ ਮਨਪ੍ਰੀਤ ਸਿੰਘ ਜੀ UK ਤੋਂ। ਇਸ ਉਤਸ਼ਾਹ ਨੂੰ ਦੇਖ ਕੇ ਉੱਥੋਂ ਇਹਨਾਂ ਦੇ ਮਨ ਦੇ ਵਿੱਚ ਵੀ ਜਜ਼ਬਾ ਜਾਗਿਆ। ਭਾਵੇਂ ਕਿ ਇੰਗਲੈਂਡ ਦੇ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਸਿੱਖ ਐਕਟੀਵਿਟੀਆਂ ਜਿਹੜੀਆਂ ਰਹਿੰਦੀਆਂ ਆ, ਉੱਥੇ ਉਤਸ਼ਾਹ TV ਚੈਨਲ ਤੇ ਜਿੱਥੇ ਸੰਗਤਾਂ ਨੂੰ ਕਰਦੇ ਆ, ਉੱਥੇ ਇਹਨਾਂ ਦੀਆਂ ਜੋ ਪੰਥਕ ਕੰਮਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ। ਸੋ ਮੈਂ ਬੇਨਤੀ ਕਰੂੰਗਾ ਕੁਲਵਿੰਦਰ ਸਿੰਘ ਜੀ ਤੇਜੀ ਅੰਡਿਆਨਾ ਤੋਂ, ਉਹ 1 ਮਿੰਟ ਵਾਸਤੇ ਆਪਣੀ ਜੋ ਸੰਗਤ ਅੰਡਿਆਨਾ ਦੀ ਉਹ ਜ਼ਰੂਰ ਹਾਜ਼ਰੀ ਲਵਾ ਦੇਣ। ਸੋ ਜੋ ਸਾਡੇ ਸਟੀਅਰਿੰਗ ਕਮੇਟੀ ਦੇ ਵੀਰ ਜਿੰਨੇ ਵੀ ਖੜੇ ਆ ਉਹ ਪਿਕ ਕਰਨ ਜ਼ਰੂਰ, ਜਿੰਨੇ ਵੀ ਵੀਰ ਬੋਲਣ ਦੇ ਚਾਹਵਾਨ ਆ, ਜਿਹੜੇ ਦੂਰੋਂ ਆਏ ਆ, ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਸਮਾਂ ਦੇਣਾ, ਕਿਉਂਕਿ ਉਹਨਾਂ ਨੇ ਜਾਣਾ ਸਫ਼ਰ ਬਹੁਤ ਲੰਮਾ ਆ। ਉਸ ਤੋਂ ਬਾਅਦ ਜੋ ਸਾਡੇ ਬੁਲਾਰੇ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਰਵਣ ਕਰਕੇ ਜਾਣਾ ਆ। ਕੁਲਵਿੰਦਰ ਸਿੰਘ ਜੀ ਤੇਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਹਿੰਮਤ ਸਿੰਘ ਜੀ, ਉਹਨਾਂ ਨੇ ਸਟੇਜ ਤੇ ਇਨਵਾਈਟ ਕੀਤਾ ਤੇ ਬਹੁਤ ਚੰਗਾ ਲੱਗਿਆ ਜੋ ਪਿਛਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੀ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ, ਜੋ ਉੱਥੇ 1984 ਨੂੰ ਜੈਨੋਸਾਈਡ ਡਿਕਲੇਅਰ ਕੀਤਾ, ਜੋ ਕਿ 2013 ਤੋਂ ਆਪਣੇ ਇਲੀਨੋਏ ਹਾਰਵੇ ਤੋਂ ਸਟਾਰਟ ਹੋਇਆ ਸੀਗਾ 1984 ਨੂੰ ਜੈਨੋਸਾਈਡ ਡਿਕਲੇਅਰ ਕਰਨਾ। ਉਹ ਹੌਲੀ ਹੌਲੀ ਜਿਹੜਾ ਲਗਭਗ USA ਦੀਆਂ 10-11 ਸਿਟੀਆਂ ਜਿਹੜੀਆਂ ਉਹਨੂੰ ਡਿਕਲੇਅਰ ਕਰ ਚੁੱਕੀਆਂ, ਤੇ ਹੁਣ ਕੈਨੇਡਾ ਦੀ ਵੀ ਜਿਹੜਾ ਉੱਥੋਂ ontario ਸਟੇਟ ਨੇ ਜਿਹੜਾ ਉਹਨੂੰ ਜੈਨੋਸਾਈਡ ਡਿਕਲੇਅਰ ਕੀਤਾ। ਜਾਂ US ਕਾਂਗਰਸ ਨੇ ਜੋ ਸਿੱਖ ਡੇ ਜਿਹੜਾ ਵਿਸਾਖੀ ਦਾ ਜਿਹੜਾ ਇੱਕ ਨੈਸ਼ਨਲ ਸਿੱਖ ਡੇ ਉਹ ਡਿਕਲੇਅਰ ਕੀਤਾ। ਇਸ ਕਰਕੇ ਸਾਰੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਇਹਦੇ ਵਿੱਚ ਸਹਿਯੋਗ ਪਾਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੰਨੀ ਹਾਜ਼ਰੀ ਲਵਾਉਣਾ, ਆਪ ਜੀ ਤੋਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਆਪਣੇ ਸਿੰਘ ਹਰਸਵਰਗ ਤੋਂ ਤੇਜੀ ਜੀ ਆਇਆ, 1 ਮਿੰਟ ਤੋਂ ਵੱਧ ਨਹੀਂ ਲੈਣਾ, ਵਧਾਈਆਂ ਦੇਣੀਆਂ ਜੀ। ਆਜੋ, ਵੈਲਕਮ ਤੁਹਾਨੂੰ ਜੀ ਵੀਰ ਜੀ, ਆਜੋ। ਉਹਨਾਂ ਤੋਂ ਬਾਅਦ ਡਾਕਟਰ ਪ੍ਰਿਤਪਾਲ ਸਿੰਘ ਜੀ ਕੈਲੀਫੋਰਨੀਆ ਤੇ ਆਏ ਆ, ਉਹ ਆਪ ਜੀ ਨੂੰ 2 ਮਿੰਟ ਵਾਸਤੇ ਵਧਾਈ ਦੇਣਗੇ ਇਸ ਦਿਨ ਤੇ ਜੀ। ਵਾਹਿ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਲੱਗ-ਅਲੱਗ ਸਟੇਟਸ, ਅਲੱਗ-ਅਲੱਗ ਗੁਰੂਕੁਲਾਂ ਤੋਂ ਆਈਆਂ ਸਾਰੀਆਂ ਸੰਗਤਾਂ ਨੂੰ ਖਾਲਸੇ ਦਿਵਸ ਦੀ ਲੱਖ-ਲੱਖ ਵਧਾਈ ਹੋਵੇ ਜੀ। ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੰਨੇ ਸੋਹਣੇ ਪ੍ਰਬੰਧ ਕੀਤੇ ਆ। ਦੂਸਰੀ ਗੱਲ, 2 ਮੈਸੇਜ ਜੇ ਆਪਾਂ ਇਸ ਚੀਜ਼ ਤੋਂ ਲੈ ਕੇ ਜਾਈਏ ਅੱਜ। ਇੱਕ ਤੇ ਹੋਏ ਕਤਰ ਮਿਲੇ ਫਿਰ ਭਾਈ ਦੁਬਦਾ ਦੂਰ ਕਰੋਲੇ ਬੁਲਾਏ। ਜਦੋਂ ਆਪਾਂ ਇਕੱਠੇ ਹੋਈਏ ਤੁਸੀਂ ਵਾਰੇ ਹੈ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਹੁਕਮ ਕੀਤੇ ਆ, ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਨਹੀਂ ਕਿ ਬੇਦੀ ਕਬੂਲ ਕਰਨੀ ਹੈ ਜੀ। ਵਾਹਿ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ। ਹੁਣ 2 ਮਿੰਟ ਵਾਸਤੇ ਡਾਕਟਰ ਪ੍ਰਿਤਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਆਪ ਜੀ ਨੂੰ ਸੰਬੋਧਨ ਹੋਣਗੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਲਿਖਿਆ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਸ ਵਿਸ਼ੇਸ਼ ਦਿਨ ਤੇ ਬਹੁਤ ਬਹੁਤ ਮੁਬਾਰਕ ਹੋਵੇ। ਮੈਂ ਸਿਰਫ 1-2 ਪੁਆਇੰਟ ਹੀ ਤੁਹਾਡੇ ਨਾਲ ਡਿਸਕਸ ਕਰਾਂਗਾ। ਇੱਥੇ ਪਹਿਲਾਂ ਕਾਫੀ ਗੱਲ ਹੋਈ ਹੈ ਸਾਡੀ ਆਇਡੈਂਟੀਟੀ ਦੀ। ਸਾਡੇ ਜਿਹੜੇ ਚੈਲੰਜਸ ਨੇ ਉਹ ਹਮੇਸ਼ਾ ਹੀ ਸਾਡੇ ਤੋਂ ਕਿਤੇ ਵੱਡੇ ਰਹੇ ਨੇ, ਪਰ ਅਸੀਂ ਹਰ ਮੁਸ਼ਕਲ ਦਾ ਹਰ ਸਮੇਂ ਤੇ ਛੋਟੀ ਗਿਣਤੀ ਦੇ ਹੁੰਦਿਆਂ ਵੀ ਐਡੀ ਬਹਾਦਰੀ ਨਾਲ ਟੱਕਰਾ ਕੀਤਾ ਕਿ ਉਸ ਦੀ ਮਿਸਾਲ ਕਦੀ ਨਹੀਂ ਮਿਲਦੀ। ਚਾਹੇ ਉਹ ਚਮਕੌਰ ਦੀ ਗੜੀ ਹੋਵੇ, ਚਾਹੇ 1984 ਦਾ ਦਰਬਾਰ ਸਾਹਿਬ ਦਾ ਜੋ ਅਟੈਕ ਹੋਵੇ, ਤੇ ਸਾਡੇ ਤੇ ਹਮੇਸ਼ਾ ਜੋ ਹਮਲੇ ਨੇ, ਸਭ ਤੋਂ ਪਹਿਲਾਂ ਸਾਡੇ ਸਭ ਤੋਂ ਸਰਵੋਤਮ ਜਰਨੈਲ ਹਰੀ ਸਿੰਘ ਨਲੂਏ ਨੇ ਜੋ ਮੁਗਲ ਹਮਲੇ ਜਿਸ ਪਾਸੇ ਹੁੰਦੇ ਸੀ ਉਹਨਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ।
ਉਹਨਾਂ ਦੇ ਬੰਦ ਹੋਣ ਤੋਂ ਬਾਅਦ ਅਸੀਂ ਕੁਝ ਦਿਨ ਚੈਨ ਨਾਲ ਬੈਠੇ, ਫਿਰ ਈਸਟ ਤੋਂ ਹਮਲੇ ਹੋਣੇ ਸ਼ੁਰੂ ਹੋ ਗਏ। ਜਿਹੜੇ ਹਿੰਦੁਸਤਾਨੀ ਪੂਰਬੀ ਦੱਖਣੀ ਜੀ ਜਿਨ੍ਹਾਂ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਆਪਣੇ ਸ਼ਾਹਨਾਮੇ ਵਿੱਚ ਕੀਤਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਜੋ ਹਮਲੇ ਸਨ ਸਿੱਖਾਂ ਦੇ ਸਨ, ਔਰ ਸਿੱਖਾਂ ਨੇ ਇਸ ਦਾ ਬੜੀ ਬਹਾਦਰੀ ਦੇ ਨਾਲ ਟਾਕਰਾ ਕੀਤਾ। ਅਸੀਂ ਕਦੀ ਨਹੀਂ ਇਹ ਕਹਿਣਾ ਕਿ ਇਹ ਸਾਡੇ ਤੇ ਹਮਲਾ ਕਿਹਦੇ ਕਰਕੇ ਹੋਇਆ, ਇਹ ਸਾਡੇ ਤੇ ਹਮਲਾ ਸਾਡੇ ਕਰਕੇ ਹੋਇਆ। ਜਿਨ੍ਹਾਂ ਨੇ ਸਾਡੇ ਤੇ ਹਮਲੇ ਕੀਤੇ ਅਸੀਂ ਉਹਨਾਂ ਦਾ ਟਾਕਰਾ ਵੀ ਕੀਤਾ ਔਰ ਬਾਅਦ 'ਚ ਉਹਨਾਂ ਨੂੰ ਬਚਾਇਆ। ਫਿਰ ਜਿਨ੍ਹਾਂ ਨੂੰ ਬਚਾਇਆ ਵੀ ਉਹਨਾਂ ਨੇ ਫਿਰ ਸਾਡੇ ਤੇ ਹਮਲਾ ਕੀਤਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਹਰ ਸਮੇਂ ਹਰ ਮੁਸ਼ਕਲ ਦਾ ਟਾਕਰਾ ਕੀਤਾ। ਤੇ ਨਾਲ ਦੀ ਨਾਲ ਮੈਂ ਵਧਾਈ ਦੇਣੀ ਚਾਹੁੰਦਾ ਸਾਡੇ ਸਿੱਖ ਕੌਕਸ ਨੂੰ, ਜਿਸ ਦੀ ਉਮਰ ਅਜੇ ਸਿਰਫ 3 ਸਾਲ ਹੈ, ਔਰ 3 ਸਾਲਾਂ ਦੇ ਵਿੱਚ ਹੀ ਅਸੀਂ ਕਾਫੀ ਮੱਲਾਂ ਮਾਰੀਆਂ ਨੇ। ਔਰ ਜਿਹੜਾ ਪਿਛਲੇ ਦਿਨਾਂ 'ਚ 5 ਅਪ੍ਰੈਲ ਨੂੰ ਇੱਥੋਂ ਦੀ ਪਾਰਲੀਮੈਂਟ ਕਾਂਗਰਸ ਦੇ ਵਿੱਚ ਜਿਹੜਾ ਮਤਾ ਪਾਸ ਹੋਇਆ, ਉਹ ਸਿੱਖ ਕੌਕਸ ਦੇ ਕੋ ਚੇਅਰਮੈਨ ਪੈਟਰਿਕ ਮੀਹਨ ਅਤੇ ਜੌਨ ਗਰਮੰਡੀ ਇਹਨਾਂ ਨੇ ਜੁਆਇੰਟਲੀ ਪੇਸ਼ ਕੀਤਾ ਸੀ ਅਤੇ ਉਹ ਪਾਸ ਹੋਇਆ। ਅਸੀਂ ਜਿੱਥੇ ਕੌਕਸ ਨੂੰ ਉਹਨਾਂ ਦੀ ਮਿਹਨਤ ਤੇ ਵਧਾਈ ਦਿੰਦੇ ਹਾਂ, ਸਮੁੱਚੇ ਖਾਲਸਾ ਪੰਥ ਨੂੰ ਇਸ ਵਿਸ਼ੇਸ਼ ਪ੍ਰਾਪਤੀ ਦੇ ਵਧਾਈ ਦਿੰਦੇ ਹੋਏ ਇੱਕ ਵਾਰੀ ਫਿਰ ਸਮੁੱਚੀਆਂ ਸੰਗਤਾਂ ਨੂੰ ਅਤੇ ਕੋਆਰਡੀਨੇਸ਼ਨ ਕਮੇਟੀ ਜੋ ਈਸਟ ਕੋਸਟ ਦੀ ਹੈ ਇਹਨੂੰ ਵਧਾਈ ਦਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਧੰਨਵਾਦ ਜੀ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦਾ। ਅਸੀਂ ਕੁਝ ਸਾਡੇ ਜਿਹੜੇ ਬੁਲਾਰੇ ਆਏ ਆ ਦੂਰੋਂ, ਅਸੀਂ ਕੁਝ ਪਲੈਕਾਂ ਬਣਾਈਆਂ ਹੋਈਆਂ, ਪਰ ਮੈਂ ਸਮੇਂ ਦੀ ਨਜਾਕਤ ਨੂੰ ਸਮਝਦਾ ਹੋਇਆ ਅਸੀਂ ਉਹਨਾਂ ਨੂੰ ਸਨਮਾਨ ਬਾਅਦ 'ਚ ਦੇਵਾਂਗੇ। ਸੋ ਆਪਾਂ ਬੁਲਾਰੇ ਬਹੁਤ ਆ ਸਾਡੇ ਕੋਲ, ਅਸੀਂ ਸਾਰਿਆਂ ਦਾ ਮਾਣ-ਤਾਣ ਕਰਨਾ ਚਾਹੁੰਦੇ ਆ। ਸੋ ਹੁਣ ਇੰਗਲੈਂਡ ਤੋਂ ਜੋ ਮਨਪ੍ਰੀਤ ਸਿੰਘ ਜੀ UK ਤੋਂ ਆਏ ਆ ਸਾਡੇ ਵਿੱਚ, ਉਹਨਾਂ ਵਾਸਤੇ 2 ਮਿੰਟ ਉਹ ਵੀ ਆਣ ਕੇ ਸੰਗਤ ਨੂੰ ਸੰਬੋਧਨ ਹੋਣਗੇ ਜੀ। ਮਨਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਜਿੰਨਾ ਪਿਆਰ ਸੋਚਿਆ ਸੀਗਾ ਉਸ ਤੋਂ ਵੱਧ ਮਿਲਦਾ ਜਦੋਂ ਆਪਣੇ ਭਰਾਵਾਂ ਨੂੰ ਕਿਸੇ ਹੋਰ ਮੁਲਕ 'ਚ ਆ ਕੇ ਮਿਲੀਦਾ। ਕੁਝ ਇੱਕ ਗੱਲਾਂ, ਕੁਝ ਇੱਕ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। ਸਮੇਂ ਦੀ ਘਾਟ ਹੈ, ਸੋ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਸਾਂਝੇ ਕਰ ਮੈਂ ਆਪਣੀ ਥਾਂ ਲਵਾਂਗਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਕਿਸੇ ਬਗਾਨੇ ਮੁਲਕ ਦੇ ਵਿੱਚ ਸਾਡੇ ਇਦਾਂ ਦੇ ਇਕੱਠ ਹੁੰਦੇ ਨੇ। ਤੁਹਾਡਾ ਇਕੱਠ, ਤੁਹਾਡਾ ਉਤਸ਼ਾਹ, ਤੁਹਾਡੀ ਕੌਮ ਦੇ ਪ੍ਰਤੀ ਸੁਹਿਰਦਤਾ ਦੇਖਣ ਨੂੰ ਮਿਲਦੀ ਹੈ। ਇੱਕ ਇਹ ਦੇਸ਼ ਹੈ ਤੇ ਇੱਕ ਉਹ ਦੇਸ਼ ਸੀ ਜਿਹਦੇ ਵਾਸਤੇ ਅਸੀਂ 90% ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੇ ਸਾਡੇ ਪਿੱਠ ਦੇ ਵਿੱਚ ਛੁਰਾ ਖੋਪਿਆ। ਸਾਡੇ 1.5 ਲੱਖ ਤੋਂ ਵੱਧ ਨੌਜਵਾਨੀ ਨੂੰ ਸ਼ਹੀਦ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਿੱਖ ਜੈਨੋਸਾਈਡ ਕੀਤਾ। ਉਹਦਾ ਇਨਸਾਫ ਤਾਂ ਕਿਤੇ ਮਿਲਣਾ ਸੀ, ਉਹਦੇ ਇਨਸਾਫ ਦੀ ਗੱਲ ਕਰਨ ਤੇ ਵੀ ਸਾਨੂੰ ਡਕਿਆ ਗਿਆ। ਪਰ ਅੱਜ ਇਸ ਬੇਗਾਨੇ ਮੁਲਕ ਦੇ ਵਿੱਚ ਖੜ ਕੇ, ਚਾਹੇ ਸਾਨੂੰ ਇੱਥੇ ਵੀ ਪ੍ਰੋਬਲਮਸ ਨੇ, ਨਸਲੀ ਹਮਲਿਆਂ ਦੀਆਂ ਪ੍ਰੋਬਲਮ ਨੇ, ਪਰ ਇਹਨਾਂ ਨੇ ਤੁਹਾਡੇ ਨੈਸ਼ਨਲ ਸਿੱਖ ਡੇ ਨੂੰ ਰੈਕੋਗਨਾਈਜ਼ ਕੀਤਾ, ਤੁਹਾਡੇ ਜੈਨੋਸਾਈਡ ਨੂੰ ਰੈਕੋਗਨਾਈਜ਼ ਕੀਤਾ। ਪਰ ਖਾਲਸਾ ਜੀ ਅੱਜ ਸੋਚਣ ਦੀ ਗੱਲ ਹੈ, ਹਿੰਦੂਤਵ ਦੀਆਂ ਤਾਕਤਾਂ ਸਾਡੀ ਕੌਮ ਦੇ ਅੰਦਰ ਤੇ ਬਾਹਰ ਹਾਵੀ ਨੇ। ਇਹ ਤਾਕਤਾਂ ਕੁਝ ਅਜਿਹੇ ਮਤਲਬ ਪ੍ਰਸਤ, ਲਾਲਚੀ, ਵਿਕੇ ਹੋਏ ਜ਼ਮੀਰ ਵਾਲੇ ਤੇ ਤੰਗ ਦਿਲ ਲੀਡਰਾਂ, ਸਾਡੇ ਆਪਣੇ ਸਿੱਖ ਕੌਮ ਦੇ ਕੁਝ ਲੀਡਰਾਂ ਦੇ ਕਰਕੇ ਉਹਨਾਂ ਤੇ ਇਹ ਤਾਕਤਾਂ ਹਾਵੀ ਨੇ। ਕੌਮ ਨੂੰ ਆਪਸ ਵਿੱਚ ਲੜਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਵਿਅਕਤੀਗਤ ਹੰਕਾਰ, ਜਥੇਬੰਦੀਵਾਦ ਤੇ ਕੁਝ ਚਲੇ ਹੋਏ ਕਾਰਤੂਸ ਜਿਹੜੇ ਲੀਡਰ ਨੇ, ਉਹਨਾਂ ਦੇ ਕਰਕੇ ਸਾਡੀ ਕੌਮ ਖਾਮਿਆਜਾ ਭੁਗਤ ਰਹੀ ਹੈ ਔਰ ਜਿਹੜੇ ਵੱਡੇ ਕੌਮੀ ਹਿੱਤ ਨੇ ਉਹਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਸੋ ਖਾਲਸਾ ਪੰਥ ਵਿੱਚ ਕਿਤੇ ਵੀ ਕਿਸੇ ਵਿਅਕਤੀ, ਅੱਜ ਅਸੀਂ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ, ਕਿਸੇ ਵਿਅਕਤੀ ਦੀ ਪ੍ਰਧਾਨਤਾ ਦਾ ਸਿਧਾਂਤ ਨਹੀਂ, ਪੰਜਾਂ ਦਾ ਸਿਧਾਂਤ ਹੈ, ਕਲੈਕਟਿਵ ਮਤ ਦਾ ਸਿਧਾਂਤ ਹੈ। ਇਹ ਇੱਕ ਸੋਚ ਸਮਝ ਕੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਸੀ। ਅਸੀਂ ਕਹਿੰਦੇ ਹਾਂ ਸਾਡੀ ਕੌਮ ਲੀਡਰਲੈਸ ਹੈ। ਮੰਨਣਾ ਪਏਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਅੱਜ ਤੱਕ ਵੀ ਕੋਈ ਬੰਦਾ ਸਾਡਾ ਪੂਰਨ ਤੌਰ ਤੇ ਪ੍ਰਤੀਨਿਧੀ ਨਹੀਂ ਕਰ ਸਕਿਆ ਜਿਹੜਾ ਸਾਰਿਆਂ ਨੂੰ ਸਹਿਮਤ ਕਰ ਸਕਿਆ ਹੋਵੇ। ਪਰ 1699 ਦੀ ਵਿਸਾਖੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਰੂਪ ਵਿੱਚ ਲੀਡਰ ਆਲਰੇਡੀ ਦੇ ਦਿੱਤਾ ਸੀ। ਗੁਰੂ ਸਾਹਿਬ ਨੇ ਕਿਹਾ ਸੀ, ਇਨ ਗਰੀਬ ਸਿੱਖਣ ਕੋ ਦੇਹੋ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਸੋ ਤੁਸੀਂ ਜਿਹੜੇ ਸਾਰੇ ਅੱਜ ਇੱਥੇ ਸਿੱਖੀ ਸਰੂਪ ਵਿੱਚ ਹੋ, ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਨੇ ਆਪਣੀ ਮਰਜ਼ੀ ਦਾ ਮਾਲਕ ਬਣਾਇਆ ਸੀ। ਸੋ ਮੇਰੀ ਇਹ ਬੇਨਤੀ ਹੈ, ਮੈਂ ਇੱਕ ਸੁਨੇਹਾ UK ਦੀਆਂ ਸੰਗਤਾਂ ਵੱਲੋਂ, ਯੂਰਪ ਦੀਆਂ ਸੰਗਤਾਂ ਵੱਲੋਂ ਤੇ ਖਾਸ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਲੈ ਕੇ ਆਇਆ ਮੈਂ ਤੁਹਾਡੇ ਸਾਰਿਆਂ ਲਈ
ਕਿ ਅੱਜ ਸਾਡੀ ਕੌਮ ਨੂੰ ਮਿੱਧਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨੂੰ ਰੋਕਣ ਦਾ ਸਿਰਫ ਇੱਕੋ ਇੱਕ ਹੱਲ ਹੈ, ਉਹ ਹੈ ਸਾਡਾ ਇਕੱਠ। ਸਾਨੂੰ ਲਾਮਬੰਦ ਹੋਣ ਦੀ ਲੋੜ ਹੈ, ਜਥੇਬੰਦ ਹੋਣ ਦੀ ਲੋੜ ਹੈ। ਇਹ ਸਾਡੀਆਂ ਜਥੇਬੰਦੀਆਂ ਨੇ, ਪਰ ਤੁਸੀਂ ਸੋਚ ਕੇ ਵੇਖੋ ਅੱਜ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦਾ ਇਹ ਉਪਰਾਲਾ ਅੱਜ ਡੀਸੀ ਗੂੰਜ ਰਿਹਾ, ਅਮਰੀਕਾ ਦੇ ਗੂੰਜ ਰਿਹਾ, ਪਰ ਜੇ ਹੀ ਤੁਹਾਡੀ ਬਾਡੀ ਇੱਕ ਹੁੰਦੀ ਜਿਹਦੇ ਵਿੱਚ ਅਮਰੀਕਾ, ਕੈਨੇਡਾ, ਯੂਕੇ, ਯੂਰਪ ਔਰ ਜਿੱਥੇ ਜਿੱਥੇ ਸਿੱਖ ਵਸਦਾ ਵਾ, ਉਹ ਉਸ ਆਰਗੇਨਾਈਜੇਸ਼ਨ ਤੇ ਇੱਕ ਪਲੇਟਫਾਰਮ ਤੇ ਖੜ ਕੇ ਤੇ ਸਾਰੀ ਦੁਨੀਆ ਨੂੰ ਇੱਕ ਸੰਦੇਸ਼ ਦਿੰਦੇ, ਤੁਸੀਂ ਸੋਚੋ ਕਿ ਅੱਜ ਸਾਡੀ ਜਿਹੜੀ ਉਹ ਗੱਲ ਹੈ ਉਹ ਕਿੱਥੇ ਤੱਕ ਜਾਣੀ ਸੀ। ਸੋ ਸਾਰਿਆਂ ਨੂੰ ਆਪ ਜੀ ਨੂੰ ਬੇਨਤੀ ਹੈ ਕਿ ਇਸ ਕਮੇਟੀ ਦੇ ਹਿੰਮਤ ਸਿੰਘ ਜੀ ਸਾਡੇ ਨਾਲ ਖੜੇ ਨੇ। ਹਮਲਾ ਧੜਾ ਹਰਿਆ ਸਮਾਈ ਦੇ ਗੁਰਵਾਕਾਂ ਅਨੁਸਾਰ ਖਾਲਸਾ ਰਾਜ ਦੀ ਤੜਪ ਵਾਲੇ ਲੋਕਾਂ ਨੂੰ, ਆਪਣੇ ਗੁਰੂ ਦੇ ਪ੍ਰਤੀ ਪਿਆਰ ਵਾਲੇ ਲੋਕਾਂ ਨੂੰ, ਨਿਸ਼ਠਾ ਰੱਖਣ ਵਾਲੇ ਲੋਕਾਂ ਨੂੰ, ਭੈਣਾਂ ਭਰਾਵਾਂ ਦੇ ਵਿਰੁੱਧ ਹੋਈ ਬੇਇੱਜ਼ਤੀ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ। ਆਓ ਸਬੂਤ ਦਈਏ ਗੁਰੂ ਦੇ ਪਿਆਰ ਦਾ, ਆਪਣੀ ਤਕਦੀਰ ਦੇ ਮਾਲਕ ਖੁਦ ਬਣੀਏ। ਮੇਰਾ ਕੰਮ ਸਿਰਫ ਤੇ ਸਿਰਫ ਮੈਂ ਇੰਨਾ ਕੈਪੇਬਲ ਨਹੀਂ, ਔਰ ਕੋਈ ਵੀ ਇਨਸਾਨ ਐਡਾ ਕੈਪੇਬਲ ਨਹੀਂ ਜੋ ਇਹੋ ਜੀ ਇੰਸਟੀਟਿਊਸ਼ਨ ਬਣਾ ਸਕਦਾ ਹੈ। ਇਹ ਤੁਸੀਂ ਸਾਰਿਆਂ ਨੇ ਆਪ ਬਣਾਉਣੀ ਹੈ। ਇੱਕ ਗੱਲ ਹੋਰ ਹੈ, ਅੱਜ ਵਿਸਾਖੀ ਦੀ ਗੱਲ ਹੈ। ਸਿਰ ਦੇਣ ਦਾ ਸਿਧਾਂਤ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਵੀ ਤੈਨੂੰ ਸਿੱਖ ਬਣਾਉਣ ਤੋਂ ਪਹਿਲਾਂ ਤੈਨੂੰ ਸਿਰ ਦੇਣਾ ਪੈਣਾ। ਸਿਰ ਦੇਣ ਦਾ ਸਿਧਾਂਤ ਕੀ ਸੀ? ਆਪਣੀ ਮੱਤ ਤਿਆਗ ਦੇਣਾ, ਆਪਣਾ ਹੰਕਾਰ ਤਿਆਗ ਦੇਣਾ, ਗੁਰੂ ਦੇ ਪਿਆਰ ਵਿੱਚ ਇੱਕ ਅਕਾਲ ਪੁਰਖ ਦੀ ਫੌਜ ਬਣ ਕੇ ਕੰਮ ਕਰਨਾ। ਸੋ ਸਾਨੂੰ ਇੱਕ ਦੂਜੇ ਨਾਲ ਲੜਵਾਉਣ ਵਾਲਿਆਂ ਤੋਂ ਬਚਣ ਦੀ ਲੋੜ ਹੈ। ਸਿਰ ਜੋੜ ਕੇ ਪੰਥ ਦੇ ਹਿੱਤਾਂ ਲਈ ਕੰਮ ਕਰੀਏ। ਆਓ ਇੱਕ ਵਰਲਡ ਦੇ ਸਿੱਖਾਂ ਦੀ ਇੱਕ ਆਰਗੇਨਾਈਜੇਸ਼ਨ ਬਣਾਈਏ ਤੇ ਨਾਲ ਆਪਣੇ ਫੈਸਲਿਆਂ ਦੇ ਮਾਲਕ ਆਪ ਬਣੀਏ। ਉਹਨਾਂ ਲੀਡਰਾਂ ਤੇ ਆਸ ਨਾ ਰੱਖੀਏ ਜਿਨ੍ਹਾਂ ਨੇ ਪੰਥ ਨੂੰ ਦੋ ਫਾੜ ਕੀਤਾ ਅੱਜ ਤੱਕ। ਸੋ ਧੰਨਵਾਦ ਕਰਦਾ ਵਾਂ, ਬਹੁਤ ਤੁਸੀਂ ਸਮਾਂ ਦਿੱਤਾ, ਪਿਆਰ ਦਿੱਤਾ। ਸੋ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਖਾਲਸਾ ਜੀ ਦਾ ਬੋਲਬਾਲਾ ਹੈ ਉਹ ਚੱਲਦਾ ਰਹੇ। ਸੋ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਾਰੇ ਇਕੱਠੇ ਰਲ ਕੇ ਵੱਖਰੇ ਵੱਖਰੇ ਮੁਲਕਾਂ ਤੋਂ ਕੰਮ ਕਰਾਂਗੇ। ਫਤਿਹ ਦੀ ਸਾਂਝ ਪਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅੱਛਾ ਜੀ, ਮੈਂ ਹੁਣ ਇੱਕ ਬੇਨਤੀ ਕਰਾਂਗਾ ਡਾਕਟਰ ਪ੍ਰਿਤਪਾਲ ਸਿੰਘ ਜੀ ਤੇ ਮਨਪ੍ਰੀਤ ਸਿੰਘ ਜੀ ਹੁਣੀ 1 ਮਿੰਟ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣਾ। ਸਾਡੀਆਂ ਜੋ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਫॉर ਜਸਟਿਸ, ਸਿੱਖ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਤੇ ਦੁਆਬਾ ਸਿੱਖ ਐਸੋਸੀਏਸ਼ਨ, ਸਾਰੀਆਂ ਜਥੇਬੰਦੀਆਂ ਆ ਜਾਣ, ਦੋ ਜ਼ਿੰਮੇਵਾਰ ਜਿਹੜੇ ਸੱਜਣ, ਤਾਂ ਕਿ ਅਸੀਂ ਇਹਨਾਂ ਨੂੰ ਵੀਰਾਂ ਨੂੰ ਆਪਣਿਆਂ ਨੂੰ ਸਨਮਾਨ 1 ਮਿੰਟ ਵਾਸਤੇ ਜ਼ਰੂਰ। ਤੇ ਨਾਲ ਦੀ ਨਾਲ ਬੇਨਤੀ ਕਰੂੰਗਾ ਸਰਦਾਰ ਗੁਰਦੇਵ ਸਿੰਘ ਜੀ ਕੰਗ, ਤੁਸੀਂ ਖੜੇ ਹੋ ਤੇ ਆ ਜਾਓ। 1 ਮਿੰਟ ਸਾਡੇ ਕੋਲ ਹੈਗੀਆਂ 13-2 ਤੇ ਆਪ ਜੀ ਸਕਦੇ ਆ। ਤੋਂ ਸਾਰੀਆਂ ਜਥੇਬੰਦੀਆਂ ਨੂੰ ਮੈਂ ਤੇ ਆਪ ਜੀ ਆਪਣੇ ਪ੍ਰਬੰਧ ਜਿਹੜੇ ਪ੍ਰਬੰਧ ਮੇਨ ਪਰ ਆ ਉਹ ਜ਼ਰੂਰ ਆ ਜਾਣ ਜੀ। ਡਾਕਟਰ ਪ੍ਰਿਤਪਾਲ ਸਿੰਘ ਨਾਲ ਵੀ ਜਾਓਗੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। 1 ਮਿੰਟ ਦੇ ਦਿਓ ਆ ਕਰ ਇੱਥੇ ਆ ਜੀ ਤੁਸੀਂ ਸਰਾਏ ਸਾਹਿਬ ਆ ਜੀ। ਸੌਰੀ ਜੀ, ਰਣਦੀਪ ਸਿੰਘ ਸਰਾਏ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਜੀ। ਅੱਗੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ ਜੋ ਖਾਲਿਸਤਾਨ ਅਫੇਅਰ ਸੈਂਟਰ ਤੋਂ 5 ਮਿੰਟ ਵਾਸਤੇ ਜੋ ਅਰਜਿੰਦਰ ਸਿੰਘ ਹਾਂਜੀ ਹੁਣ ਨਾ ਅਨਾਉਂਸ ਕਰ ਬੰਦੀ ਕੋਈ ਕਹਦੇ ਉਹ ਜਾਣਾ ਚਾਹੀਦਾ ਨਾਲ 1 ਮਿੰਟ ਜਦੋਂ ਸਪੀਚ ਹੋਣਾ 1 ਮਿੰਟ ਹੁਣ ਨਾ ਆਏਗਾ। ਸੋ ਮਾਫੀ ਚਾਹਾਂਗੇ, ਨਾ ਅਨਾਉਂਸ ਕਰਤਾ ਥੋੜਾ ਜਿਹਾ ਮੈਂ ਇਸ ਗੱਲ ਦੀ, ਕਿਉਂਕਿ ਡਾਕਟਰ ਸਾਹਿਬ ਦਾ ਇਹਨਾਂ ਦਾ ਵੀ ਇੱਕ ਸਥਾਨ ਆਪਣੀ ਕੌਮ ਦੇ ਵਿੱਚ। ਸੋ ਡਾਕਟਰ ਸਾਹਿਬ 5 ਮਿੰਟ ਆਪਣਾ ਸਮੇਂ ਦੀ ਲਿਮਟ ਜ਼ਰੂਰ, ਕਿਉਂਕਿ ਸਾਨੂੰ ਪਤਾ ਡਾਕਟਰ ਸਾਹਿਬ ਜਦੋਂ ਬੋਲਣਾ ਸ਼ੁਰੂ ਕਰਦੇ ਆ ਸੋ ਇਹਨਾਂ ਦੇ ਪਾਸ ਕਾਫੀ ਜੋ ਇਤਿਹਾਸਕ ਜਾਣਕਾਰੀ ਹੁੰਦੀ ਆ, ਪਰ ਆਪਾਂ ਸਮੇਂ ਦੀ ਨਿਜਾਕਤ ਨੂੰ ਸਮਝਦੇ ਹੋਏ ਜ਼ਰੂਰ ਇਸ ਗੱਲ ਦੀ ਧਿਆਨ ਦੇਣਾ। ਧੰਨਵਾਦ ਜੀ ਡਾਕਟਰ ਸਾਹਿਬ।
ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਯੂਨਾਈਟਿਡ ਸਟੇਟਸ ਦੀ ਕੈਪੀਟਲ ਹਿੱਲ ਦੇ ਪੈਰਾਂ ਵਿੱਚ ਬੈਠ ਕੇ ਜਿਹੜਾ ਇੱਕ ਕ੍ਰਿਸ਼ਮਾ 318 ਸਾਲ ਪਹਿਲਾਂ ਸ਼ਿਵਾਲਕ ਦੀਆਂ ਪਹਾੜੀਆਂ ਦੀ ਉਸ ਉੱਚ ਪਹਾੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇੱਕ ਮੁਅੱਜ਼ਜ਼ਾ, ਇੱਕ ਕ੍ਰਿਸ਼ਮਾ, ਇੱਕ ਮਿਰੈਕਲ ਜਿਹੜੀ ਇਨਸਾਨੀ ਇਤਿਹਾਸ ਨੇ ਦੇਖੀ, ਇਹੋ ਜਿਹੀ ਪੋਲੀਟੀਕਲ ਮਿਰੈਕਲ ਇੱਥੇ ਕਦੇ 13 ਕਾਲੋਨੀਜ਼ ਦੇ ਨੁਮਾਇੰਦੇ ਜਿਹੜੇ ਕਦੇ ਫਿਲਾਡੈਲਫੀਆ 'ਚ ਇਕੱਠੇ ਹੋਏ ਸਨ ਬ੍ਰਿਟਿਸ਼ ਸਾਮਰਾਜਵਾਦ ਤੋਂ ਖਹਿੜਾ ਛੁਡਾਉਣ ਲਈ, ਇਹ ਇੱਕ ਵੱਡਾ ਕ੍ਰਿਸ਼ਮਾ ਖਾਲਸੇ ਦਾ ਕਿ ਇਹਨਾਂ 318 ਸਾਲਾਂ ਦੇ ਵਿੱਚ ਖਾਲਸੇ ਨੇ ਉਸ ਖਿੱਤੇ ਦੀਆਂ 4 ਤਾਕਤਵਰ ਪਾਤਸ਼ਾਹੀਆਂ ਦੇ ਨਾਲ ਟੱਕਰ ਲਈ, ਤਿੰਨਾਂ ਨੂੰ ਮੂੰਹ ਦੇ ਮੂੰਹ ਮਾਰਿਆ ਤੇ ਚੌਥੀ ਹਿੰਦੂਤਵਾਦੀ ਪਾਤਸ਼ਾਹਤ ਔਨ ਦਾ ਰਨ ਨੇ। ਮੁਗਲਿਆ ਸਾਮਰਾਜ, ਅਫਗਾਨ ਧਾੜਵੀ, ਬ੍ਰਿਟਿਸ਼ ਬਸਤੀਵਾਦੀ, ਇਹਨਾਂ 3 ਸਦੀਆਂ ਦੀ ਟੱਕਰ ਇਸ ਗੱਲ ਦੀ ਗਵਾਹ ਹੈ ਕਿ ਖਾਲਸੇ ਨੇ ਆਪਣੇ 10ਵੇਂ ਪਾਤਸ਼ਾਹ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਦੇ ਸਪੁੱਤਰ ਸਪੁੱਤਰੀਆਂ ਹੁੰਦਿਆਂ ਦੁਸ਼ਟ ਨੂੰ ਗਾਲਿਆ, ਨਿਰਧਨ ਨੂੰ ਪਾਲਿਆ। ਸਾਡੀ ਸਰਬੱਤ ਦੇ ਭਲੇ ਦੀ ਅਰਦਾਸ ਅੱਜ ਵੀ ਕੁੱਲ 7 ਬਿਲੀਅਨ ਲੋਕਾਂ, ਕੁੱਲ ਮਨੁੱਖਤਾ, ਕੁੱਲ ਜੀਵ ਜੰਤ ਸਭ ਦੇ ਲਈ ਉਹ ਅਰਦਾਸ ਹੈ। ਤੇ ਅੱਜ ਜਿਹੜੀ ਪਾਤਸ਼ਾਹੀ ਦੇ ਨਾਲ ਸਾਡੀ ਟੱਕਰ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਚਲਾਕ ਨੇ। ਇਸ ਬਾਰੇ ਕੋਈ ਭੁਲੇਖਾ ਨਾ ਹੋਏ, ਪਰ ਇੱਕ ਪਾਸੇ ਜੇ ਇਹਨਾਂ ਨੇ ਝੂਠ ਦਾ ਸਹਾਰਾ ਲਿਆ ਤੇ ਸਾਡੇ ਪੱਲੇ ਸੱਚ ਹੈ, ਕੌਮ ਦੇ ਸਿਰ ਤੇ 10ਵੇਂ ਪਾਤਸ਼ਾਹ ਦਾ ਹੱਥ ਹੈ। ਉਹਨਾਂ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ, ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਜਿਹੜੀਆਂ ਖਬਰਾਂ ਪਿਛਲੇ 4-5 ਦਿਨ 'ਚ ਤੁਸੀਂ ਸੁਣੀਆਂ ਨੇ, ਜਿਨ੍ਹਾਂ ਨੇ ਦਿੱਲੀ ਤਖਤ ਨੂੰ ਭਾਂਜੜਾ ਪਾਈਆਂ ਨੇ। ਅਸੀਂ 2 ਦਿਨ ਪਹਿਲਾਂ 5 ਤਰੀਕ ਨੂੰ ਇੱਥੇ US ਕਾਂਗਰਸ ਦੇ ਵਿੱਚ ਸਾਂ, 50 ਦੇ ਕਰੀਬ ਨੁਮਾਇੰਦੇ ਅਮਰੀਕਾ ਭਰ ਚੋਂ ਆਏ ਸਨ। ਮੈਂ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ, ਫਰੈਂਡਸ ਆਫ ਸਿੱਖ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਗੁਰਦੁਆਰਾ ਕਮੇਟੀਆਂ, ਖਾਸ ਤੌਰ ਤੇ ਸਾਡੇ ਪੈਨਸਿਲਵੇਨੀਆ ਵਾਲੇ ਵੀਰ ਜਿਨ੍ਹਾਂ ਦੀ ਮਿਹਨਤ ਸਦਕਾ ਕਾਂਗਰਸਮੈਨ ਪੈਟਰਿਕ ਮੋਹਨ ਤੇ ਕੈਲੀਫੋਰਨੀਆ ਦੇ ਕਾਂਗਰਸਮੈਨ ਗਰਮੰਡੀ ਜਿਹੜੇ ਕਿ ਅੱਜ ਕਾਂਗਰੈਸ਼ਨਲ ਸਿੱਖ ਕਾਕਸ ਦੇ ਕੋ-ਚੇਅਰ ਨੇ, 3 ਸਾਲ ਪਹਿਲਾਂ ਇਹ ਕਾਂਗਰੈਸ਼ਨਲ ਸਿੱਖ ਕਾਕਸ ਹੋਂਦ 'ਚ ਆਈ। ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ, ਬਾਈ ਪਾਰਟੀਸਨ, ਡੈਮੋਕ੍ਰੇਟ, ਰਿਪਬਲਿਕਨ ਇਸ ਦੇ ਮੈਂਬਰ ਨੇ। ਉਹਨਾਂ ਨੇ ਵਿਸਾਖੀ ਖਾਲਸਾ ਸਾਜਨਾ ਦਿਵਸ ਨੂੰ ਮਾਨਤਾ ਦਿੱਤੀ। ਤੁਸੀਂ ਭਾਰਤ ਦੇ ਅਖਬਾਰ ਚੁੱਕ ਲਓ, ਇਹ ਗੱਲ ਉੱਥੇ ਉਹਨਾਂ ਦੀ ਅਧੀਨਗੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਲੀਡਰ ਹੁਣ ਦਿੱਲੀ ਗਵਰਨਮੈਂਟ ਨੂੰ ਕਹਿ ਰਹੇ ਨੇ ਕਿ ਜੀ ਤੁਸੀਂ ਇਸ ਨੂੰ ਰੈਕਗਨਾਈਜ਼ ਕਰੋ। ਪਰ ਗੱਲ ਇੱਥੇ ਨਹੀਂ ਰੁਕੀ। ਸਾਡੇ ਲਈ ਬਹੁਤ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਓਨਟਾਰੀਓ ਦੀ ਸਟੇਟ ਲੈਜਿਸਲੇਚਰ ਨੇ ਉਹ ਰੈਜ਼ੋਲੂਸ਼ਨ ਜਿਹੜਾ ਕਿ ਬੀਬੀ ਹਰਿੰਦਰ ਕੌਰ ਮੱਲੀ ਨੇ ਲਿਆਂਦਾ ਤੇ ਤਿੰਨੋਂ ਹੀ ਕੈਨੇਡਾ ਦੀਆਂ ਪ੍ਰਮੁੱਖ ਪਾਰਟੀਆਂ NDP, ਲਿਬਰਲ, ਕੰਜ਼ਰਵੇਟਿਵ ਨੇ ਉਸ ਦੀ ਹਮਾਇਤ ਕੀਤੀ। ਉਹਦੇ 'ਚ ਸਿਰਫ ਨਵੰਬਰ 84 ਦੀ ਗੱਲ ਨਹੀਂ ਹੈ, 1984 ਦੀ ਗੱਲ ਹੈ, ਜਿਸ ਦੇ ਵਿੱਚ ਜੂਨ 84 ਵੀ ਆਉਂਦਾ ਹੈ, ਨਵੰਬਰ 84 ਵੀ ਆਉਂਦਾ ਹੈ। ਤੇ ਗੱਲ ਸਿਰਫ ਇਹ ਨਹੀਂ ਹੈ ਕਿ ਉਹਨਾਂ ਨੇ ਵਰਡ ਜੈਨੋਸਾਈਡ ਮੰਨਿਆ। ਔਰ ਮੈਂ ਸਿੱਖਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜ਼ਰੂਰ ਦੇਣਾ ਚਾਹੁੰਦਾ ਕਿ ਉਹਨਾਂ ਨੇ ਬੜੇ ਸਾਲ ਮਿਹਨਤ ਕਰਕੇ ਰਾਇਟ ਸ਼ਬਦ, ਇਹ ਦੰਗੇ ਸ਼ਬਦ ਕੱਢਿਆ ਬਾਹਰ। ਅਕਾਲ ਤਖਤ ਵੀ ਮਜਬੂਰ ਹੋਏ, ਜਥੇਦਾਰ ਉਹਨਾਂ ਦੇ ਤਨਖਾਹੀਏ, ਕਿ ਉਹਨਾਂ ਨੇ ਇਸ ਨੂੰ ਜੈਨੋਸਾਈਡ ਮੰਨੇ। ਤੇ ਇਹ ਜੈਨੋਸਾਈਡ ਦਾ ਰੈਜ਼ੋਲੂਸ਼ਨ ਜਦੋਂ ਓਨਟਾਰੀਓ ਦੇ ਵਿੱਚ ਪਾਸ ਹੁੰਦੇ, ਤੁਸੀਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਰਿਐਕਸ਼ਨ ਦੇਖੋ, ਇੰਡੀਅਨ ਮੀਡੀਆ ਦਾ ਦੇਖੋ, ਉਹਨਾਂ ਨੂੰ ਪਿੱਸੂ ਪੈ ਜਾਂਦੇ ਨੇ।
ਦੁਸ਼ਮਣ ਸਮਝਦੇ ਕਿ ਇਹ ਗੱਲ ਸਿਰਫ ਇੱਕ ਮਤੇ ਤੱਕ ਨਹੀਂ ਹੈ। ਇਹ ਜਿਹੜਾ ਮਤਾ ਹੈ, ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, 17 ਮੈਂਬਰ ਪਾਰਲੀਮੈਂਟ ਕੈਨੇਡਾ 'ਚ ਸਿੱਖ ਨੇ, ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਸਿੱਖ ਨੇ। ਇਹ ਗੱਲ, ਇਹ ਜਿਹੜਾ ਬਾਲ ਰੋਲਿੰਗ ਹੋਇਆ, ਇਹ ਓਨਟਾਰੀਓ ਤੋਂ ਰੋਲ ਹੋਇਆ। ਕੈਨੇਡਾ ਦੇ ਸਾਰੇ ਸੂਬੇ ਇਹਨੂੰ ਪਾਸ ਕਰਨਗੇ, ਫੈਡਰਲ ਗਵਰਨਮੈਂਟ ਵੀ ਕਰੇਗੀ ਤੇ ਅਸੀਂ ਇਹਨਾਂ ਕ੍ਰਿਮੀਨਲਸ ਨੂੰ, ਇਹਨਾਂ ਵਾਰ ਕ੍ਰਿਮੀਨਲਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਵਾਬਦੇਹ ਬਣਾਵਾਂਗੇ। ਗੱਲ ਕੱਲੀ ਜੈਨੋਸਾਈਡ ਦੀ ਨਹੀਂ ਹੈ, ਗੱਲ ਫਿਰ ਅਕਾਊਂਟੇਬਿਲਿਟੀ ਦੀ ਹੁੰਦੀ ਹੈ। ਔਰ ਇਹ ਗੱਲ ਮੈਂ ਕੁਲਦੀਪ ਨਈਅਰ ਨੂੰ, ਜਿਹੜਾ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਦਵਿੰਦਰ ਗੌੜਾ ਦਾ ਦੂਤ ਬਣ ਕੇ ਸ਼ਿਕਾਗੋ ਆਇਆ ਸੀ 1994 ਚ, ਕਹੀ ਸੀ ਕਿ ਇੱਕ ਗੱਲ ਯਾਦ ਰੱਖੋ ਕਿ ਤੁਹਾਡੇ ਇਹ ਤੁਸੀਂ ਵਾਰ ਕ੍ਰਿਮੀਨਲ ਪਾਲੇ ਹੋਏ ਨੇ, ਵੀ ਵਿਲ ਚੇਸ them, find them, extradite them, try them and hang them in the land of Khalistan। ਔਰ ਇਹ 32 ਸਾਲ ਦੇ ਵਿੱਚ ਕਲੌਕ ਟਿਕ ਕਰਨ ਲੱਗ ਗਏ। ਜੈਨੋਸਾਈਡ ਦੀ ਗੱਲ ਸ਼ੁਰੂ ਹੋਈ ਹੈ ਔਰ ਇਹ ਗੱਲ ਮੰਤਕੀ ਅੰਜਾਮ ਤੱਕ ਪਹੁੰਚਾਈ ਜਾਏਗੀ। ਇਸ ਗੱਲ ਦਾ ਕੋਈ ਭੁਲੇਖਾ ਨਾ ਰਹੇ। ਔਰ ਮੈਂ ਇਹ ਸ਼ਬਦ ਅਕਸਰ ਦੁਹਰਾਉਂਦੇ ਜਦੋਂ ਅਸੀਂ ਅੱਜ ਖਾਲਸਾ ਸਾਜਨਾ ਦਿਵਸ ਦੀ ਗੱਲ ਕਰ ਰਹੇ ਤੇ ਜ਼ਫਰਨਾਮੇ ਦੀ ਗੱਲ ਸਾਨੂੰ ਯਾਦ ਕਰਵਾਉਂਦੀ। 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ, ਤੂੰ ਬੜਾ ਖੁਸ਼ ਹੋਏਂਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤੇ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਮੇਰਾ ਨਾਦੀ ਪੁੱਤਰ ਖਾਲਸਾ ਜੋ ਭਾਂਬੜ ਹੈ ਜੇ ਬਾਕੀ ਹੈ, ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਔਰ ਇਤਿਹਾਸ ਨੇ ਇਹ ਸਾਬਤ ਕੀਤਾ। ਔਰ ਇਹੀ ਚੈਲੰਜ, ਔਰ ਮੈਂ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਨੂੰ ਸਮੁੱਚੇ ਤੌਰ ਤੇ ਮੁਬਾਰਕਬਾਦ ਦੇਣਾ ਚਾਹੁੰਦਾ। ਪਿਛਲੇ ਸਾਲ ਇਸ ਪੈਰੇਡ ਦੀ ਸ਼ੁਰੂਆਤ ਹੋਈ, ਇਸ ਵਾਰ ਇਹ ਨੈਸ਼ਨਲ ਸਿੱਖ ਡੇ ਪੈਰੇਡ ਹੈ ਔਰ ਇਸ ਕੈਪੀਟਲ ਹਿੱਲ ਚੋਂ ਇਹ ਸੁਨੇਹਾ ਜਾ ਰਿਹਾ ਕਿ ਇਹ 30 ਮਿਲੀਅਨ ਸਿੱਖ ਕੌਮ ਦਾ ਕੇਸਰੀ ਕਾਫਲਾ ਦਰਿਆਏ ਜਮਨਾ ਤੋਂ ਵਾਗਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਕਾਇਮੀ ਕਰਕੇ ਰਹੇਗਾ। ਜ਼ੁਲਮ ਦੀਆਂ ਜੜ੍ਹਾਂ ਕੱਢੀਆਂ ਜਾਣਗੀਆਂ ਔਰ ਇਹ ਸਾਡਾ ਇਕੱਠ ਆਪਸੀ ਪਿਆਰ ਸਿਰ ਜੋੜ ਕੇ ਬਹਿਣਾ। ਜਿਵੇਂ ਕੈਨੇਡਾ ਚ NDP, ਲਿਬਰਲ, ਕੰਜ਼ਰਵੇਟਿਵ ਸਾਰੇ ਇਕੱਠੇ ਜੁੜ ਕੇ ਬੈਠੇ ਤੇ ਓਨਟਾਰੀਓ ਦੇ ਵਿੱਚੋਂ ਇਹ ਮੈਸੇਜ ਗਿਆ। ਮੈਂ ਕਨਕਲੂਡ ਕਰਾਂ 5 ਨਾਰੇ ਬੁਲੰਦ ਆਵਾਜ਼ ਦੇ ਵਿੱਚ, ਇਸ ਗੱਲ ਦਾ ਕੋਈ ਭੁਲੇਖਾ ਨਾ ਰਹੇ, ਖਾਲਸਾ ਬਾਦਸ਼ਾਹ ਜਾਂ ਬਾਗੀ। ਬਾਕੀ ਗੱਲਾਂ ਬਹੁਤ ਠੀਕ ਨੇ, ਪਛਾਣ ਦੀ ਗੱਲ ਵੀ ਬੜੀ ਵਧੀਆ ਹੈ, ਪਰ ਸਾਡੀ ਪਛਾਣ ਸਾਡੀ ਸੋਵਰਨਿਟੀ ਨਾਲ ਹੈ, ਸਾਡੀ ਪਾਤਸ਼ਾਹਤ ਨਾਲ ਹੈ, ਸਾਡੇ ਆਜ਼ਾਦ ਦੇਸ਼ ਖਾਲਿਸਤਾਨ ਨਾਲ ਹੈ, ਜਿਸ ਨੂੰ ਸਾਡੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣਾ ਖੂਨ ਡੋਲ ਕੇ ਜਿਸ ਦਾ ਨਾਂ ਖਾਲਿਸਤਾਨ ਰੱਖਿਆ ਹੋਇਆ ਹੈ। ਅਕਾਲ ਤਖਤ ਸਾਡਾ ਉਹ ਮੁਜੱਸਮ ਥਾਂ ਹੈ, ਉੱਥੋਂ ਹੀ ਸਾਡੀ ਖਾਲਿਸਤਾਨ ਦੀ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। 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 ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਡਾਕਟਰ ਸਾਹਿਬ ਦਾ। ਧੰਨਵਾਦ ਜੀ ਡਾਕਟਰ ਸਾਹਿਬ ਦਾ। ਮੈਂ ਇੱਕ ਬੇਨਤੀ ਕਰਾਂਗਾ, ਲੰਗਰ ਵਾਲੇ ਸਿੰਘਾਂ ਵੱਲੋਂ ਬੇਨਤੀ ਆ, ਲੰਗਰ ਆਪਣੇ ਕੋਲ ਬਹੁਤ ਜ਼ਿਆਦਾ ਬਚਿਆ ਹੋਇਆ ਆ ਤੇ ਸਾਡੇ ਕੋਲ ਜਿਪ ਬੈਗ ਉੱਥੇ ਹੈਗੇ ਆ, ਉਹਨਾਂ ਦੇ ਵਿੱਚ ਲਿਜਾ ਵੀ ਸਕਦੇ ਹੋ, ਕਿਉਂਕਿ ਤੁਹਾਡਾ ਜਿਹੜਾ ਸਫ਼ਰ ਸੰਗਤਾਂ ਦਾ ਦੂਰ ਦਰਾਡਿਆਂ ਤੋਂ ਆਏ ਆ, ਤੁਸੀਂ ਉਹ ਥੋੜਾ ਬਾਹਲਾ ਲਿਜਾ ਵੀ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਹੋਵੇ। ਸੋ ਮੈਂ ਜਿੱਥੇ ਅਗਲੇ ਬੁਲਾਰੇ ਦਾ ਨਾਮ ਅਨਾਉਂਸ ਕਰਨ ਤੋਂ ਪਹਿਲਾਂ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜੋ ਹਰ ਸਾਲ ਲੰਗਰ ਦਾ ਜੋ ਪ੍ਰਬੰਧ ਕਰਦੀ ਆ, ਸਰਦਾਰ ਦਵਿੰਦਰ ਸਿੰਘ ਦਿਓਨੀ, ਮਹਿਤਾਬ ਸਿੰਘ ਜੀ ਹੋਣੀ, ਦਵਿੰਦਰ ਸਿੰਘ ਜੀ ਵਿਦੇਸ਼ਾ, ਭਾਈ ਗਿਆਨ ਸਿੰਘ ਜੀ ਹੋਣੀ, ਇਹ ਵੀ ਹੋਰ ਵੀ ਬਹੁਤ ਸਾਰੇ ਸੱਜਣ
ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਾਫੀ ਹੋਰ ਵੀਰ ਸੱਜਣ ਜਿਹੜੇ ਆ ਲੰਗਰ ਦਾ ਜਿਹੜੀਆਂ ਰਸਤਾ ਬੱਸਾਂ ਸੰਗਤਾਂ ਦੀਆਂ ਸੇਵਾ ਵਾਸਤੇ ਲੈ ਕੇ ਆਈਆਂ, ਸਾਰਿਆਂ ਦਾ ਧੰਨਵਾਦ। ਕੋਆਰਡੀਨੇਸ਼ਨ ਕਮੇਟੀ ਵੱਲੋਂ ਸਰਦਾਰ ਬੂਟਾ ਸਿੰਘ ਜੀ ਖੜਾਉਦ ਨੂੰ ਬੇਨਤੀ ਕਰੂੰਗਾ ਉਹ ਵੀ ਸਟੇਜ ਤੇ ਆ ਜਾਣ ਸਾਡੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਸੋ ਮੈਂ ਅੱਗੇ ਬੇਨਤੀ ਕਰੂੰਗਾ ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਨੂੰ ਉਹ 2 ਮਿੰਟ ਜਿਹੜੀ ਆ ਆਪ ਜੀ ਦੇ ਨਾਲ ਸਮੇਂ ਦੀ ਨਜਾਕਤ ਨੂੰ ਸਮਝਦੇ ਆ। ਮੈਨੂੰ ਪਤਾ ਆ ਬੜੇ ਵੀਰ ਜੋ ਆਪਣੇ ਉਹਨਾਂ ਦੇ ਮਨ ਦੇ ਬਲਬਲੇ ਉਹ ਵਿਚਾਰ ਰੱਖਣਾ ਚਾਹੁੰਦੇ ਆ, ਪਰ ਪਲੀਜ਼ ਅਸੀਂ ਵੀ ਤੁਹਾਡੇ ਬੱਚੇ, ਮੈਂ ਟਾਈਮ ਨਹੀਂ ਜ਼ਿਆਦਾ ਲੈਂਦਾ, ਤੁਸੀਂ ਅੰਡਰਸਟੈਂਡ ਕਰੋ ਜੀ। ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਤੋਂ ਬਾਅਦ ਜਿਹੜੇ ਅਗਲੇ ਬੁਲਾਰੇ ਤੱਕ ਸਾਡੀਆਂ ਸੰਗਤਾਂ ਦੇ ਪਿੱਛੇ ਇਕੱਠੇ ਜੀ। ਓਕੇ ਹਾਂਜੀ, ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ ਜੀ, ਅੱਜ ਦਾ ਦਿਨ it holds a special significance in Sikh history. Today is the second celebration of National Sikh Day. Last year, the same celebration was under Sikh Freedom Day. However, the name has been changed from Sikh Freedom Day to National Sikh Day to incorporate and to bring all the Sikhs who think otherwise into one blanket and under one umbrella. So all Sikhs think the same. This is about our future, not so much about our past. We have known our past, but we have charted the future. How are we going to take the Sikh nation in the future? So in this parade, we have prepared this pamphlet. Please take a copy of this pamphlet. This describes everything. This is the celebration of National Sikh Day, establishment of Sikh religion, Sikh principles, Sikh identity, establishment of Khalsa, and the power of the Khalsa to get rid of all the tyrants in India and the Punjab as a free state. This talks about a referendum, water referendum 2020. So the main object of this parade is Sikh identity. But let me tell you how people have carried the identity, and maybe we can learn a lesson from them. But that's the project we have now. So the Sikh identity is 5 Ks, Singhs and Kaurs as established by Guru Gobind Singh. We call ourselves the sons and daughters of Guru Gobind Singh. So follow the order of Guru Gobind Singh. If you call yourselves sons and daughters of Guru Gobind, follow the directives of Guru Gobind Singh. So let's compare for a second Sikh religion with other religions. The population of Christians is 2.2 billion, a billion with a B. And population of Muslims, 1.7 billion. Hindus, 1.1 million. And Buddhas, 500 million. And the Sikhs are 30 million. And I have news for you. You're going to be knocked off from the 5th position to the 6th position by Scientology, because Scientology is coming up as another religion. So how did they do it? Christians did the Crusades. They took over Roman Empire and they had power. With their power, they got their numbers. So the Muslims, the Islam was created in 610, and in 624, Hazrat Muhammad sent his squads into Libya, into Egypt, and spread the word of Islam. That's how they spread it. And for the Buddha religion, Chandrasekhar Maurya helped the Buddhism. So in our religion, Banda Singh Bahadur and then Maharaja Ranjit Singh spread the religion. So the thing is, if you have power, you have identity. If you have a power, if you have numbers. If you are politically strong, you have numbers. So this is a message to you. We need power. We need freedom in Punjab. And the Punjab water referendum has been held. We have 1.3 million votes. With 1.3 million votes, we are going to the World Court. We're going to take the case. We're going to make the momentum for referendum 2020, which is the referendum when people of Punjab can vote. And the people of Punjab can vote if they want a separate country or not. Because without the separate country, without your own Raj, without your political power, all this identity will be very difficult to protect and progress and propagate. The second goal of this parade is the word of Guru Nanak and the Sikh teaching and Sikh philosophy. So what is Sikh philosophy?
Sikh philosophy is equal rights, gender equality, social equality, and fighting the injustice. So if you want to promote the Sikh identity, if you want to promote the Sikh philosophy, do what Guru Nanak, Guru Tegh Bahadur, and our Sikh Gurus were the missionaries. We have to take on the work of that. All of you are the Sikh missionaries. When somebody asks you why you are wearing a turban, you say, this is the gift endowed upon me by Guru Gobind Singh, and tell them what the turban is, and then they understand Sikhi. And if they tell you, oh, I like your hat, because in the hospital they often ask me, hey, you are wearing a turban, you must be a Sikh. Where is your sword? I tell them, I have sword under my shirt. And then I tell them about Sikhi. And then if they ask you, you're wearing a hat, you tell them that it's not a hat. It's the turban endowed upon me by Guru Gobind Singh. And then you start the conversation. What the turban means: equal rights, gender equality, social equality, justice. Justice and equality. Like Martin Luther King here came with millions of blacks and got equality for them and get rid of slavery. So we are Sikh identity. We are Sikh philosophy. We have to spread the Sikh philosophy. In order to accomplish that, we have to do the water referendum 2020, which we have done. We're going to the World Court. We are going to referendum 2020. Congratulations to all of you. You have casted 1.3 million votes. That's enough votes to shake India, and we are not going to stop. We have just begun. This is about the future. Bole So Nihal! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਡਾਕਟਰ ਸਾਹਿਬ ਦਾ। ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ, ਸਮੇਂ ਦੀ ਨਜਾਕਤ ਨੂੰ ਸਮਝਦੇ ਆ। ਸਾਡੇ ਕੋਲ ਬੁਲਾਰੇ ਬਹੁਤ ਆ, ਸਾਰੇ ਵੱਧ ਤੋਂ ਵੱਧ ਟਾਈਮ ਲੈਣਾ ਚਾਹੁੰਦੇ ਆ, ਪਰ ਪਲੀਜ਼ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਭਾਵਨਾ ਸਮਝਦੇ ਆ, ਅਸੀਂ ਆਪਣੀ ਕੌਮ ਦੇ ਵਿੱਚ ਚੱਲਦੇ ਆ, ਇੱਕ ਦੂਜਿਆਂ ਦੀਆਂ ਸਮੇਂ ਦੀ ਕਦਰ ਕਰੋ। ਰਜਿੰਦਰ ਸਿੰਘ ਜੀ 1 ਮਿੰਟ ਲੈਣਗੇ ਆਪ ਜੀ ਦਾ, 1 ਮਿੰਟ ਤੋਂ ਵੱਧ ਨਾ ਲਿਓ ਪਲੀਜ਼, ਬੇਨਤੀ ਆ ਜੀ, ਅੱਗੇ ਬੁਲਾ ਲਿਓ। ਸਮੂਹ ਖਾਲਸਾ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਮੈਸੇਜ ਤਾਂ ਨਹੀਂ ਦੇਣਾ ਸੀ, ਸਿਰਫ ਆਪਣੇ 2 ਫਲੈਗ ਇੱਥੇ ਨਿਸ਼ਾਨ ਸਾਹਿਬ ਝੂਲ ਰਹੇ ਹਨ, ਖਾਲਸਾ ਪੰਥ ਦਾ ਤੇ ਖਾਲਿਸਤਾਨ ਦਾ। ਇੱਕ ਆਪਣਾ USA ਦਾ ਫਲੈਗ। ਸਾਡੇ 2 ਫਿਊਚਰ ਹੈ, ਇੱਕ ਸਾਡੇ ਬੱਚਿਆਂ ਦਾ ਇੱਥੇ ਫਿਊਚਰ ਹੈ। ਸਾਧ ਸੰਗਤ ਜੀ ਜਿੰਨੇ ਵੀ ਆ ਬੈਠੇ, ਆਪਣੇ ਬੱਚਿਆਂ ਨੇ ਕਹੇ ਅੱਜ ਜਾ ਕੇ ਸਰਚ ਕਰਨ। ਦਲੀਪ ਸਿੰਘ ਸੋਨ ਕਾਂਗਰਸਮੈਨ ਅੱਜ ਤੋਂ 20 ਸਾਲ ਪਹਿਲਾਂ ਇੱਥੇ ਬਣ ਚੁੱਕਿਆ ਹੈ। ਉਦੋਂ ਸਾਡਾ ਇੱਕ ਗੁਰਦੁਆਰਾ ਸਾਹਿਬ ਸੀ, ਅੱਜ ਸਾਡੇ ਕੋਲ USA ਵਿੱਚ 100 ਗੁਰਦੁਆਰਾ, ਪਰ ਸਾਡਾ ਅਜੇ ਤੱਕ ਕਾਂਗਰਸਮੈਨ ਕੋਈ ਨਹੀਂ ਬਣ ਸਕਿਆ। ਜਦੋਂ ਸਾਡਾ ਕਾਂਗਰਸਮੈਨ ਬਣ ਗਿਆ, ਸਾਡੇ ਬਹੁਤ ਮਸਲੇ ਹੱਲ ਹੋਣਗੇ। ਸੋ ਮੈਂ ਇਹੀ ਸਾਰੇ ਪੇਰੈਂਟ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਪੋਲੀਟੀਕਲ ਪਾਸੇ ਨੂੰ ਤੋਰੋ, ਕਿਉਂਕਿ ਸਾਨੂੰ ਇੱਥੇ ਬਹੁਤ ਲੋੜ ਹੈ। ਦੂਜੀ ਗੱਲ, ਵੀਰ ਮੇਰੇ ਜਿਹੜਾ ਖਾਲਿਸਤਾਨ ਦੀਆਂ ਗੱਲਾਂ ਕਰਦੇ ਆਪਣੇ ਰਣਦੀਪ ਸਿੰਘ ਜੀ ਸਰਾਏ, ਉਹ ਦੱਸ ਰਹੇ ਸਨ ਇਜ਼ਰਾਈਲ ਕੰਟਰੀ ਵਿੱਚ 1 ਸਾਲ ਦਾ $3 ਮਿਲੀਅਨ ਇਹ ਖਰਚ ਰਹੇ। ਵਿਦੇਸ਼ਾਂ ਵਿੱਚੋਂ ਆਪਣੇ ਜਿੰਨੇ ਜਨਰੇਸ਼ਨ ਹੈ ਉਹਨੂੰ ਲਿਜਾ ਕੇ ਇਜ਼ਰਾਈਲ ਦਾ ਸਾਰਾ ਦੱਸ ਰਹੇ ਵੀ ਇੱਥੇ ਆਪਾਂ ਕਿਤੇ ਫਿਊਚਰ ਬਿਲਡ ਕਰਨਾ। ਕੀ ਅਸੀਂ ਕਦੇ ਪੰਥਕ ਜਥੇਬੰਦੀਆਂ ਨੇ ਜਾਂ ਗੁਰੂ ਘਰਾਂ ਨੇ ਸੋਚਿਆ ਪੰਜਾਬ ਦੀ ਧਰਤੀ ਤੇ ਇੱਥੇ ਨੌਜਵਾਨਾਂ ਨੂੰ ਲੈ ਕੇ ਜਾਈਏ, ਉਹਨਾਂ ਲੋਕਾਂ ਨੂੰ ਮਿਲਾਈਏ ਵੀ ਉਹਨਾਂ ਦਾ ਕੀ ਹਾਲ ਹੈ, ਕਿਉਂ ਅਸੀਂ ਖਾਲਿਸਤਾਨ ਚਾਹੁੰਦੇ? ਕਦੇ ਅਸੀਂ ਸੈਮੀਨਾਰ ਕਰਾਏ ਨਾ ਤਰ੍ਹਾਂ ਦੇ। ਸੋ ਇਹ ਬੇਨਤੀ ਹੈ ਕਿ ਸੈਮੀਨਾਰ ਵੱਧ ਤੋਂ ਵੱਧ ਕਰਾਓ, ਯੰਗ ਜਨਰੇਸ਼ਨ ਨੂੰ ਆਪਣੇ ਨਾਲ ਜੋੜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਰੀਲੈਂਡ ਦੀਆਂ ਸੰਗਤਾਂ ਦਾ ਸਪੈਸ਼ਲੀ ਬਹੁਤ ਬਹੁਤ ਧੰਨਵਾਦ। ਸਰਦਾਰ ਸ਼ਪਿੰਦਰ ਸਿੰਘ ਜੀ ਸਾਡੇ ਨਾਲ ਖੜੇ ਆ। ਲਾਸਟ ਈਅਰ ਵੀ ਇਹਨਾਂ ਨੇ ਬੜਾ ਮੋਢੇ ਨਾਲ ਮੋਢਾ ਲਾ ਕੇ ਇਸ ਵਾਰੀ ਲੰਗਰ ਦੀ ਸੇਵਾ ਵੀ ਬਹੁਤ ਇਹਨਾਂ ਨੇ ਕੀਤੀ ਆ। ਸਰਦਾਰ ਬਖਸ਼ੀਸ਼ ਸਿੰਘ ਜੀ ਸੈਣੀ ਸਾਹਿਬ, ਇਹਨਾਂ ਨੇ ਬਹੁਤ ਸੇਵਾਵਾਂ ਜਿਹੜੀਆਂ ਲੁੱਟੀਆਂ, ਹੋਰ ਅਨੇਕਾਂ ਹੀ ਨਾਮ ਆ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਤੋਂ ਪ੍ਰਧਾਨ ਕੁਲਦੀਪ ਸਿੰਘ ਜੀ ਢਿੱਲੋਂ, ਉਹ ਆਪ ਜੀ ਦਾ 1 ਮਿੰਟ ਲੈਣਗੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਖਾਲਸਾ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।
ਸਾਧ ਸੰਗਤ ਜੀ, ਮੈਂ ਆਪ ਜੀ ਦਾ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਬਹੁਤ ਸਾਡੇ ਤੋਂ ਸਿਆਣੇ ਬੁਲਾਰੇ ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਬਖਸ਼ੀਸ਼ ਸਿੰਘ ਜੀ, ਯੂਕੇ ਤੋਂ MP ਅਤੇ ਹੋਰ ਵੀ ਸਿਆਣੇ ਬੁਲਾਰੇ ਜੋ ਕਿ ਆਪ ਜੀ ਨੂੰ ਸਾਰੇ ਜੋ ਪੇਪਰ ਵਰਕ ਦੇ ਹਿਸਾਬ ਨਾਲ ਸਮਝਾ ਕੇ ਗਏ ਹਨ। ਮੈਂ ਸਿਰਫ ਆਪ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਓ ਹੁਣ ਟਾਈਮ ਆ ਗਿਆ ਹੈ ਕਿ ਆਪਾਂ ਇੱਕ ਮੁੱਠ ਹੋ ਕੇ ਏਕੇ ਦੇ ਨਾਲ ਇਸ ਕਾਫਲੇ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ, ਕਿਉਂਕਿ ਜਿਸ ਤਰ੍ਹਾਂ 5 ਤਰੀਕ ਨੂੰ ਵੀ ਅਸੀਂ ਨਿਊਯਾਰਕ ਤੋਂ ਇੱਥੇ ਪਹੁੰਚੇ ਸੀ, ਜੋ ਕਿ ਉਹਨਾਂ ਨੇ ਸਾਡਾ ਵਿਸਾਖੀ ਦੇ ਆਰਗੇਨਾਈਜ਼ ਜੋ ਕੀਤਾ ਹੈ, ਉਸ ਦੇ ਸੰਬੰਧ ਵਿੱਚ ਆਪ ਸਭ ਨੂੰ ਵੀ ਲੱਖ ਲੱਖ ਵਧਾਈਆਂ। ਅਤੇ ਸਿੱਖ ਸੋਸਾਇਟੀ ਵੱਲੋਂ ਜੋ ਕਿ ਆਪ ਸਭ ਦੀ ਸਾਰੇ ਮੇਰੇ ਵੀਰ ਭੈਣ ਭਰਾ ਪਹਿਲਾਂ ਸਿੱਖ ਸੋਸਾਇਟੀ ਨਿਊਯਾਰਕ ਤੋਂ ਹੀ ਅੱਗੇ ਵਧਦੇ ਪਹੁੰਚੇ ਹਨ। ਅਸੀਂ ਆਪ ਜੀ ਨੂੰ ਦੁਬਾਰਾ ਉਹੀ ਆਪ ਜੀ ਨਾਲ ਵਾਅਦਾ ਕਰਦੇ ਹਾਂ ਕਿ ਜੋ ਸਿੱਖ ਸੋਸਾਇਟੀ ਹੈ ਉਹ ਸਭ ਦੀ ਸਾਂਝੀ ਕਮੇਟੀ ਹੈ, ਆਪ ਦੀ ਉਹ ਪੁਰਾਣੀ ਗੁਰੂ ਘਰ ਹੈ। ਅਸੀਂ ਹਮੇਸ਼ਾ ਹੀ ਜਿੱਥੇ ਵੀ ਤੁਸੀਂ ਸਾਨੂੰ ਆਵਾਜ਼ ਮਾਰੋਗੇ, ਅਸੀਂ ਸਮੁੱਚੀ ਕਮੇਟੀ ਸਮੁੱਚੀ ਸੰਗਤ ਆਪ ਜੀ ਦੇ ਨਾਲ ਖੜੇ ਹਾਂ। ਇਸ ਦੇ ਨਾਲ ਹੀ ਮੈਂ ਧੰਨਵਾਦ ਕਰੂੰਗਾ ਜੋ ਨਿਊਯਾਰਕ ਤੋਂ ਸਾਡੀਆਂ ਭੈਣਾਂ ਬੀਬੀਆਂ ਨਿੱਕੇ ਨਿੱਕੇ ਬੱਚੇ ਲੈ ਕੇ ਬੱਸਾਂ ਵਿੱਚ ਪਹੁੰਚੇ ਹਨ, ਅਸੀਂ ਉਹਨਾਂ ਦਾ ਵੀ ਧੰਨਵਾਦੀ ਹਾਂ। ਅਤੇ ਜੋ ਸਿੱਖ ਸੋਸਾਇਟੀ ਦੀ ਸਮੁੱਚੀ ਟੀਮ, ਕੈਸ਼ੀਅਰ ਸਾਹਿਬ ਬੂਟਾ ਸਿੰਘ ਜੀ, ਸਾਡੇ ਸਾਬਕਾ ਪ੍ਰਧਾਨ ਭਾਈ ਗੁਰਦੇਵ ਸਿੰਘ ਜੀ, ਇਸੇ ਤਰ੍ਹਾਂ ਚੀਮਾ ਸਿੰਘ ਸਾਡੇ ਵੀਰ ਬਲਵਿੰਦਰ ਸਿੰਘ ਜੀ ਚੀਮਾ ਅਤੇ ਹੋਰ ਵੀ ਸਾਡੇ ਵੀਰ ਉੱਪਲ ਸਾਹਿਬ ਪਹੁੰਚੇ ਹਨ, ਕੈਸ਼ੀਅਰ ਸਾਹਿਬ, ਇਹਨਾਂ ਸਭ ਦਾ ਵੀ ਮੈਂ ਧੰਨਵਾਦ ਜ਼ਰੂਰ ਕਰੂੰਗਾ ਕਿਉਂਕਿ ਹਮੇਸ਼ਾ ਹੀ ਅਸੀਂ ਜੋ ਇਹ ਸਿੱਖ ਸੋਸਾਇਟੀ ਹੈ ਲੀਡ ਕਰਦੀ ਹੈ, ਸਾਡਾ ਫਰਜ਼ ਵੀ ਬਣਦਾ ਹੈ। ਅਸੀਂ ਦੁਬਾਰਾ ਆਪ ਜੀ ਨੂੰ ਪਰਨ ਦੁਹਰਾਉਂਦੇ ਹਾਂ ਕਿ ਜੋ ਵੀ ਤੁਸੀਂ ਈਸਟ ਕੋਸਟ ਵਿੱਚ ਜੋ ਤੁਹਾਡੀ ਸਿੱਖ ਕੋਆਰਡੀਨੇਟਰ ਕਮੇਟੀ ਬਣੀ ਹੈ, ਇਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਪ੍ਰਧਾਨ ਸਾਹਿਬ। ਅੱਗੇ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਜੀ 1 ਮਿੰਟ ਲਈ ਉਹ ਵੀ ਹਾਜ਼ਰੀ ਲਵਾਉਣਗੇ ਜੀ। ਪਰਮ ਸਤਿਕਾਰਯੋਗ ਦੂਰ ਦਰਾਡੇ ਤੋਂ ਪਹੁੰਚੀ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਗਿਆ, ਬਹੁਤ ਬੁਲਾਰਿਆਂ ਨੇ ਤੁਹਾਨੂੰ ਦੱਸ ਹੀ ਦਿੱਤਾ। ਮੈਨੂੰ ਵਾਸ਼ਿੰਗਟਨ ਦੇ ਵਿੱਚ ਲਗਭਗ ਜਿਹੜੀ 1999 ਦੇ ਵਿੱਚ 300 ਸਾਲਾਂ ਤੇ ਪਰੇਡ ਹੋਈ, ਉਹਦੇ ਵਿੱਚ ਉਸ ਤੋਂ ਬਾਅਦ ਡਾਕਟਰ ਪਰਮਜੀਤ ਸਿੰਘ ਅਜਰਾਵਤ ਨੇ ਕੋਈ 13 ਪਰੇਡਾਂ ਡੰਕੇ ਦੀ ਚੋਟ ਨਾਲ ਕੱਢੀਆਂ ਖਾਲਿਸਤਾਨ ਨੂੰ ਸਮਰਪਿਤ ਕਰਕੇ। ਉਸ ਤੋਂ ਬਾਅਦ ਪਿਛਲੇ ਸਾਲ ਸਿੱਖ ਕੋਆਰਡੀਨੇਸ਼ਨ ਵੱਲੋਂ ਪਰੇਡ ਹੋਈ ਤੇ ਆ ਦੂਜੀ ਪਰੇਡ ਸਿੱਖ ਕੋਆਰਡੀਨੇਸ਼ਨ ਵੱਲੋਂ ਅੱਜ ਹੋ ਰਹੀ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ, ਕਲਗੀਧਰ ਪਾਤਸ਼ਾਹ ਨੂੰ ਇਹ ਖਾਲਸਾ ਪ੍ਰਗਟ ਕਿਉਂ ਕੀਤਾ? ਉਹਨਾਂ ਕੋਲ ਪਹਾੜੀ ਰਾਜੇ ਵੀ ਆਏ ਸੀ 22 ਧਾਰ ਦੇ ਕਿ ਅਸੀਂ ਤੁਹਾਡਾ ਅੰਮ੍ਰਿਤ ਛਕਣ ਨੂੰ ਵੀ ਤਿਆਰ ਹਾਂ, ਪਰ ਦੱਬੇ ਕੁਚਲੇ ਲੋਕਾਂ ਨਾਲ ਬੈਠ ਕੇ ਅਸੀਂ ਅੰਮ੍ਰਿਤ ਨਹੀਂ ਛਕਾਂਗੇ। ਗੁਰੂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਗੁਰੂ ਪਾਤਸ਼ਾਹ ਨੇ ਸਿੱਖ ਨੂੰ ਜਿੱਥੇ ਆਪ ਬਾਦਸ਼ਾਹ ਬਣਾਇਆ, ਪਾਤਸ਼ਾਹ ਬਣਾਇਆ, ਉੱਥੇ ਨਾਲ ਇਹਦੀ ਡਿਊਟੀ ਲਾਈ ਸੀ ਕਿ ਤੂੰ ਆਪ ਵੀ ਯਾਦ ਰਹਿਣਾ ਤੇ ਜਿੱਥੇ ਦੱਬੇ ਕੁਚਲੇ ਲੋਕ ਹੋਰ ਨੇ ਉਹਨਾਂ ਨੂੰ ਵੀ ਆਜ਼ਾਦੀ ਦਿਵਾਉਣੀ ਆ। ਇਹ ਜੋ ਖਾਲਿਸਤਾਨ ਦਾ ਪਰਚਮ ਮੇਰੇ ਪਿੱਛੇ ਝੰਡਾ ਝੁੱਲ ਰਿਹਾ, ਅੱਜ ਇਹ ਬਹੁਤ ਵੱਡਾ ਖੌਫ ਅਸੀਂ ਆਪਣੇ ਦਿਮਾਗ ਵਿੱਚ ਪਾਈ ਬੈਠੇ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੰਬੀ ਲੜਾਈ ਲੜਨ ਤੋਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪਈ ਕਿ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਹੈ। ਪੰਜਾਬ ਦਾ ਕੋਈ ਵੀ ਪਿੰਡ, ਪੰਜਾਬ ਦਾ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਜਾਂਦੀ। ਮੈਨੂੰ ਪਿਛਲੇ ਸਾਲ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਜਦੋਂ ਮੈਂ ਲਾਹੌਰ ਦੇ ਸ਼ਾਹੀ ਕਿਲੇ 'ਚ ਗਿਆ, ਜਦੋਂ ਮੈਂ ਉੱਥੇ ਜਾ ਕੇ ਵੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿੱਥੇ ਜਰਨੈਲ ਜਿਹਨਾਂ ਬਰਾਂਡਿਆਂ 'ਚ ਬੈਠਦੇ ਸਨ ਜਦੋਂ ਦਰਬਾਰ ਲੱਗਦਾ ਸੀ, ਮੇਰਾ ਦਿਮਾਗ ਉੱਥੇ ਸੁੰਨ ਹੋ ਗਿਆ ਕਿ ਐਡੀ ਵੱਡੀ ਸਲਤਨਤ ਅਸੀਂ ਆਪੀ ਪਾਟੋ ਧਾੜ ਦੇ ਨਾਲ ਗਵਾਈ ਤੇ ਅੱਜ ਘਸਿਆਰੇ ਬਣ ਕੇ ਬੈਠੇ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਤੁਸੀਂ ਕੰਮ ਆ ਪਰਸੋਂ 5 ਤਰੀਕ ਨੂੰ ਕਰਕੇ ਹਟੇ ਕੈਪੀਟਲ ਹਿੱਲ ਤੇ ਰੈਕੋਗਨੀਸ਼ਨ ਦਵਾਈ ਆ, ਉਹ ਵੀ ਉਹਨਾਂ ਦਾ ਪਿਛੋਕੜ ਵੀ, ਉਹਨਾਂ ਸਿੰਘਾਂ ਦਾ ਵੀ ਪਿਛੋਕੜ ਅੱਜ ਵੀ ਪਹਿਲਾਂ ਵੀ ਖਾਲਿਸਤਾਨ ਨਾਲ ਜੁੜਿਆ ਹੋਇਆ। ਜੇ ਅੱਜ ਕੈਨੇਡਾ ਦੇ ਵਿੱਚ ਵੱਡੇ ਵੱਡੇ ਮਿਨਿਸਟਰ ਨੇ ਤੁਹਾਡੇ, ਉਹ ਵੀ ਖਾਲਿਸਤਾਨੀਆਂ ਦੇ ਬੱਚੇ ਨੇ। ਜੇ ਅੱਜ ਸਿੱਖ ਕਲੀਸ਼ਨ ਵਰਗੀਆਂ ਜਥੇਬੰਦੀਆਂ, ਮੈਨੂੰ ਸਟੇਟ ਡਿਪਾਰਟਮੈਂਟ 'ਚ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਸਿੱਖਾਂ ਦੇ ਕੰਮਾਂ ਵਾਸਤੇ, ਸਾਡਾ ਨਿੱਜੀ ਕੰਮ ਤਾਂ ਕੋਈ ਨਹੀਂ, ਪਰ ਇਹਨਾਂ ਜਥੇਬੰਦੀਆਂ ਯੂਨਾਈਟਿਡ ਸਿੱਖਸ, ਇਨਸਾਫ, ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਪਰ ਜਾ ਕੇ ਤੁਹਾਡੇ ਸ਼ਹੀਦ ਕੀਤੇ ਹੋਏ ਬੱਚਿਆਂ ਦਾ ਡਾਟਾ ਇਕੱਠਾ ਕੀਤਾ, ਇਹ ਵੀ ਖਾਲਿਸਤਾਨੀਆਂ ਦੇ ਬੱਚੇ ਨੇ। ਸੋ ਖਾਲਿਸਤਾਨ ਇੱਕ ਖੌਫ ਸਾਡੇ ਦਿਮਾਗ ਵਿੱਚ ਵੜਿਆ ਹੋਇਆ। ਇਹ ਠੀਕ ਹੈ
ਕਿ ਅਸੀਂ ਸਿਸਟਮ 'ਚ ਵੜੀਏ, ਅਸੀਂ ਆਪਣੀ ਆਇਡੈਂਟੀਟੀ ਨੂੰ ਕਲੀਅਰ ਕਰੀਏ ਇਨ ਦਾ ਮੇਨ ਟਾਈਮ। ਪਰ ਵਿਦਆਊਟ ਨੇਸ਼ਨ ਤੁਹਾਡੀ ਆਇਡੈਂਟੀਟੀ ਕਦੇ ਵੀ ਕਲੀਅਰ ਨਹੀਂ ਹੋ ਸਕਦੀ। ਅਮਰੀਕਾ, ਕੈਨੇਡਾ, ਇੰਗਲੈਂਡ 'ਚ ਅਸੀਂ ਸਿੱਖ ਤਕੜੇ ਆ, ਪਰ ਦੁਨੀਆ ਦੇ ਬਹੁਤ ਐਸੇ ਮੁਲਕ ਜਿੱਥੇ ਸਿੱਖ ਰਹਿੰਦੇ ਨੇ, ਉੱਥੇ ਵਿਦਆਊਟ ਨੇਸ਼ਨ ਤੁਹਾਡੀ ਆਇਡੈਂਟੀਟੀ ਕਦੇ ਕਲੀਅਰ ਨਹੀਂ ਹੋ ਸਕਦੀ। ਜਿਹੜੀ 2 ਵੇਲੇ ਅਸੀਂ ਅਰਦਾਸ ਕਰਦੇ ਆ, ਉਹਦੇ ਵਿੱਚ ਖਾਲਸਾ ਰਾਜ ਦੀ ਗੱਲ ਹੈ, ਉਹਦੇ ਵਿੱਚ ਝੰਡੇ ਤੇ ਬੁੰਗਿਆਂ ਦੀ ਗੱਲ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਆ ਕਿ ਨੇਸ਼ਨ ਤੋਂ ਪਿਛਾਂਹ ਨਾ ਕਦੇ ਵੀ ਹਟਿਆ ਕਰੋ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਆਸਥਾ ਰੱਖਦੇ ਆ, ਉਵੇਂ ਆਪਣੇ ਅਸੀਂ ਸਿੱਖ ਨੇਸ਼ਨ ਦੇ ਵਿੱਚ ਆਸਥਾ ਰੱਖੀਏ, ਤਾਂ ਹੀ ਸਾਡੀ ਦੁਨੀਆ 'ਚ ਇੱਜ਼ਤ ਬਣੂਗੀ, ਤਾਂ ਹੀ ਅਸੀਂ ਦੁਨੀਆ ਦੇ ਹਾਣੀ ਬਣਾਂਗੇ। ਮੈਂ ਅਖੀਰ ਵਿੱਚ ਸਾਰਿਆਂ ਦਾ, ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਦੇਖੋ ਬਹੁਤ ਗੱਲਾਂ ਪ੍ਰਬੰਧ ਦੇ ਵਿੱਚ ਰਹਿ ਜਾਂਦੀਆਂ, ਸੋ ਸਾਨੂੰ ਕੋਈ ਗਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਆ। ਸੋ ਜਿਨ੍ਹਾਂ ਨੇ ਆਪਣਾ ਪਾਰਟਿਸਿਪੇਟ ਕੀਤਾ, ਸੋ ਮੈਂ ਤਹਿ ਦਿਲੋਂ ਧੰਨਵਾਦੀ ਆ ਕੋਆਰਡੀਨੇਸ਼ਨ ਕਮੇਟੀ ਦਾ, ਆਪ ਸਮੂਹ ਸੰਗਤ ਦਾ। ਸੋ ਮੇਰੇ ਇਹਦੇ ਨਾਲੇ ਮੈਂ ਬੇਨਤੀ ਕਰਦਾ ਕਿ ਸਾਡੀਆਂ ਬਰਲਿੰਗਟਨ ਦੀਆਂ ਖਾਲਸਾ ਦਰਬਾਰ ਦੀਆਂ ਬੱਸਾਂ ਵੀ ਕਨਸਟੀਟਿਊਸ਼ਨ ਤੇ 3rd ਐਵਨਿਊ ਦੇ ਲਾਗੇ ਪਹੁੰਚ ਜਾਣੀਆਂ 5 ਵਜੇ। ਸੋ ਸਾਧ ਸੰਗਤ ਨੂੰ ਬੇਨਤੀ ਆ ਉਹ ਵੀ ਲਾਗੇ ਪਹੁੰਚਣ ਦੀ ਕਿਰਪਾਲਤਾ ਕਰਨ। ਇਸ ਦੇ ਨਾਲੇ ਹੀ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਬੂਟਾ ਸਿੰਘ ਉਹਨਾਂ ਦਾ। ਸ਼ਪਿੰਦਰ ਸਿੰਘ ਜੀ 1 ਮਿੰਟ ਵਾਸਤੇ ਸਮੇਂ ਦੀ ਨਿਜਾਤ ਸਮਝਿਓ। ਬੁਲਾਰੇ ਸਾਡੇ ਆਪਾਂ ਸਾਰੇ ਦਾ ਮਾਨਤਾ ਰੱਖਣਾ। 1 ਮਿੰਟ ਸ਼ਪਿੰਦਰ ਸਿੰਘ ਜੀ। ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਗੱਜ ਕੇ ਬੁਲਾਓ, ਭਾਵੇਂ ਥੱਕ ਗਏ ਹੋ ਤੁਸੀਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੀਰ ਆਖਰ ਥੱਕ ਵੀ ਜਾਂਦਾ ਹੈ। ਸੋ ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਾਂ। ਗੁਰੂ ਦਾ ਬਚਨ ਸਭ ਤੋਂ ਪਹਿਲਾਂ ਸਾਂਝਾ ਕਰਦਾ, ਸਮਾਂ ਥੋੜਾ ਹੈ। ਸਤਿਗੁਰੂ ਜੀ ਦਾ ਬਚਨ ਹੈ, ਮੇਰੋ ਇਸ਼ਟ ਅਰਨੇਸਠਾ ਖਾਲਸਾ ਪੂਜਨ ਧਿਆਨ, ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤ ਜਾਨ। ਜਿਹੜਾ ਮੁਕਤੀ ਦਾ ਇੱਕ ਦਰਵਾਜ਼ਾ ਹੈ, ਇੱਕ ਤਰੀਕਾ ਹੈ, ਉਹ ਖਾਲਸੇ ਦੇ ਦਰਸ਼ਨ ਨੇ। ਆਤਮ ਰਸ ਜੇ ਖਜਾ ਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਸਤਿਕਾਰ ਗੁਰੂ ਨੇ ਖਾਲਸੇ ਨੂੰ ਤਾਂ ਦਿੱਤਾ ਹੈ ਜੇ ਖਾਲਸਾ ਉਹ ਡਿਜ਼ਰਵ ਕਰਦਾ ਹੋਵੇ। ਖਾਲਸਾ ਕਿਸੇ ਪਹਿਰਾਵੇ ਦਾ ਨਾਮ ਨਹੀਂ, ਖਾਲਸਾ ਇੱਕ ਜੀਵਨ ਦਾ ਨਾਮ ਹੈ। ਸੋ ਜੀਵਨ ਜਿਹੜਾ, ਜੇ ਹੁਣ ਤੁਸੀਂ ਰੋਲਸ ਰਾਇਸ ਕਾਰ ਖੜੀ ਕੀਤੀ ਹੋਵੇ ਤੇ ਵਿੱਚ ਉਹਦੇ ਇੰਜਨ ਨਾ ਹੋਵੇ, ਭਾਵੇਂ ਤਾਂ ਗੱਡੀ ਬਹੁਤ ਵਧੀਆ ਹੋਵੇ ਪਰ ਪੈਟਰੋਲ ਨਾ ਹੋਵੇ, ਤਾਂ ਉਹ ਚਲਾ ਨਹੀਂ ਸਕਦੇ, ਉਹਦੀ ਕੋਈ ਵੈਲਿਊ ਨਹੀਂ। ਸੋ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਜਿੱਦਾਂ ਸਰਦਾਰ ਬੂਟਾ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਵੀ ਖਾਲਿਸਤਾਨ ਦੇ ਨਾਮ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਬਿਲਕੁਲ ਠੀਕ ਹੈ ਗੱਲ, ਡਰਨਾ ਨਹੀਂ ਚਾਹੀਦਾ। ਹਰੇਕ ਸਿੱਖ ਦਾ ਡ੍ਰੀਮ ਜਿਹੜਾ ਹੈ ਉਹ ਸਵਰੈਨਿਟੀ ਹੈ, ਖਾਲਸਾ ਰਾਜ ਹੈ। ਪਰ ਉਹ ਖਾਲਸੇ ਰਾਜ ਦੀ ਜਿਹੜੀ ਐਜੂਕੇਸ਼ਨ ਹੈ, ਉਹਦੀ ਜਿਹੜੀ ਸਟ੍ਰੈਟਜੀ ਹੈ, ਉਹਦੇ ਤੇ ਸਾਨੂੰ ਥੋੜਾ ਜਿਹਾ ਵਰਕ ਕਰਨ ਦੀ ਲੋੜ ਹੋਰ ਹੈ। ਜਿੱਥੇ ਗੁਰਸਿੱਖਾਂ ਦੇ ਸਾਡੇ ਸਿਆਣੇ ਬੜੇ ਸੂਝਵਾਨ ਸੱਜਣ ਜਿਹੜੇ ਨੇ ਬਹੁਤ ਕੁਝ ਕੰਮ ਕਰ ਚੁੱਕੇ ਹੋ ਅਤੇ ਬਹੁਤ ਕੁਝ ਅਸੀਂ ਅਚੀਵ ਵੀ ਕਰ ਲਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੱਚੇ ਦੇ ਦਿਲ ਵਿੱਚ ਖਾਲਿਸਤਾਨ ਲੈ ਕੇ ਆਉਣਾ ਨਾ, ਤਾਂ ਸਾਨੂੰ ਸਟ੍ਰੈਟਜੀ ਚੇਂਜ ਕਰਨੀ ਪਏਗੀ। ਕੈਂਪਸ ਦੇ ਵਿੱਚ ਐਜੂਕੇਸ਼ਨ ਦੇਣੀ ਪਏਗੀ। ਗੁਰਦੁਆਰਿਆਂ ਦੇ ਪੰਜਾਬੀ ਸਕੂਲਾਂ ਦੇ ਵਿੱਚ ਵੀ ਖਾਲਿਸਤਾਨ ਦੀ ਗੱਲ ਹੋਣੀ ਚਾਹੀਦੀ ਹੈ। ਤੇ ਉਹਦਾ ਜਿਹੜਾ ਤਰੀਕਾ ਹੈ, ਉਹਦਾ ਜਿਹੜੀ ਅਪਰੋਚ ਆ, ਸਾਨੂੰ ਬਦਲਣੀ ਪਏਗੀ। ਤੇ ਨਾਲ ਹੀ ਮੈਂ ਮੇਰਾ ਸਮਾਂ ਜਿੱਥੇ ਤੁਸੀਂ ਇਹਨਾਂ ਲਿਆ, ਮੈਂ 30 ਸੈਕਿੰਡ ਹੋਰ ਲਵਾਂਗਾ। ਜਿੱਥੇ ਮੈਰੀਲੈਂਡ ਦੀ ਸਿੱਖ ਸੰਗਤ ਨੇ ਲੰਗਰ ਦੀ ਵੀ ਸੇਵਾ ਕੀਤੀ ਹੈ, ਤੇ ਸਾਰੇ ਗੁਰੂ ਘਰਾਂ ਵੱਲੋਂ ਗੁਰਦੁਆਰਾ GNFA, ਵਾਸ਼ਿੰਗਟਨ ਸਿੱਖ ਸੈਂਟਰ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਗੁਰਦੁਆਰਾ ਡੰਡਾਕ ਦੇ ਸਰਦਾਰ ਕੇਵਲ ਸੋਹਣੀ ਬੈਠੇ ਨੇ, ਸਭ ਨੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦੇ ਵੀ ਬਣਾਏ ਨੇ। ਸੋ ਇਹਨਾਂ ਦਾ ਧੰਨਵਾਦ। ਤੇ ਜਿਹੜੀ ਆਪਣੀ ਪਰੇਡ ਆ ਨਾ, ਇਹਦੇ ਵਿੱਚ ਜਿਹੜੇ ਪਿੱਛੇ ਰਹਿ ਕੇ ਜਿਨ੍ਹਾਂ ਨੇ ਸੇਵਾ ਕੀਤੀ ਆ, ਆਪਾਂ ਉਹਨਾਂ ਲਈ ਵੀ ਇੱਕ ਜਕਾਰਾ ਛੱਡਣਾ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਉਹਨਾਂ ਸੇਵਾਦਾਰਾਂ ਲਈ ਜਿਨ੍ਹਾਂ ਨੇ ਪਿੱਛੇ ਰਹਿ ਕੇ ਇਸ ਪਰੇਡ ਨੂੰ ਕਾਮਯਾਬ ਕਰਨ ਵਾਸਤੇ, ਜਿਹੜੇ ਸੀਨ ਦੇ ਸਾਹਮਣੇ ਨਹੀਂ ਹੈਗੇ, ਸੀਨ ਵਿੱਚ ਤੇ ਮੇਰੇ ਵਰਗੇ ਨੇ, ਪਰ ਜਿਹੜੇ ਪਿੱਛੇ ਰਹਿ ਕੇ ਸੇਵਾ ਕਰਦੇ ਨੇ, ਇੱਕ ਜਕਾਰਾ ਉਹਨਾਂ ਲਈ ਛੱਡੋ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਨੂੰ ਪਤਾ ਆਪਾਂ ਸਾਰੇ ਜਾ ਰਹੇ ਹਾਂ, ਜਿਹੜੇ ਥੋੜੇ ਜਿਹੇ ਦੂਰ ਨੇ ਉਹ ਵੀ ਸਾਧ ਸੰਗਤ ਪਲੀਜ਼ ਧਿਆਨ ਦਿਓ। ਮੇਰਾ ਨਾਮ ਮਨਸਿਮਰਨ ਸਿੰਘ ਹੈ, ਮੈਂ ਗੇਂਦਰਲ ਰਹਿਣਾ ਹਾਂ ਇੱਥੇ ਵਰਜੀਨੀਆ ਦੇ ਵਿੱਚ। ਅਸੀਂ ਵਰਜੀਨੀਆ ਜਨਰਲ ਅਸੈਂਬਲੀ ਦੇ ਵਿੱਚ ਪਹਿਲੀ ਵਾਰੀ ਕੋਈ ਵੀ ਸਿੱਖ ਖੜਾ ਹੋਇਆ। ਮੈਂ ਸਿੱਧੀ ਗੱਲ ਕਰਾਂ, ਇਹਦੇ ਵਿੱਚ ਮੇਰੀ ਗੱਲ ਜਾਂ ਮੇਰੇ ਨਾਂ ਦੀ ਗੱਲ ਕੋਈ ਨਹੀਂ ਹੈਗੀ, ਇਹਦੇ ਵਿੱਚ ਸਿੱਖ ਕੌਮ ਦੀ ਗੱਲ ਆ। ਅਗਰ ਅਸੀਂ ਇਹ ਇਲੈਕਸ਼ਨ ਜਿੱਤ ਜਾਂਦੇ ਆ ਤੇ ਪੂਰੇ ਕੰਟਰੀ ਦੇ ਵਿੱਚ ਪਹਿਲਾ ਸਟੇਟ ਲੈਜਿਸਲੇਚਰ ਹੋਊਗਾ ਵਰਜੀਨੀਆ ਜਿਸ ਦੇ ਵਿੱਚ ਕੋਈ ਵੀ ਸਿੱਖ ਦਾ ਨਾਂ ਹੋਊਗਾ ਪਹਿਲੀ ਵਾਰੀ। ਸਿੰਘ ਸਾਹਿਬ ਕਹਿ ਕੇ ਗਏ ਨੇ ਕਿ ਸਾਡਾ ਕੋਈ ਕਾਂਗਰਸਮੈਨ ਨਹੀਂ ਹੈਗਾ। ਮੈਂ ਯਾਦ ਕਰਾਉਣਾ ਚਾਹੁੰਦਾ ਸਿਰਫ 2 ਗੱਲਾਂ। ਸਿੱਖਾਂ ਦਾ ਕਾਂਗਰਸਮੈਨ
1954 ਦੇ ਵਿੱਚ ਦਲੀਪ ਸਿੰਘ ਸੌਂਦ ਬਣਿਆ ਸੀਗਾ ਸਭ ਤੋਂ ਪਹਿਲਾਂ। ਅਸੀਂ ਉਹਨਾਂ ਦੇ ਪਾਏ ਹੋਏ ਕਦਮਾਂ ਦੇ ਉੱਤੇ ਨਹੀਂ ਚੱਲ ਸਕੇ। ਸਭ ਤੋਂ ਪਹਿਲਾਂ ਸਿੱਖ ਭਗਤ ਸਿੰਘ ਥਿੰਦ 1908 ਦੇ ਵਿੱਚ ਨਿਊਯਾਰਕ ਸੁਪਰੀਮ ਕੋਰਟ ਦੇ ਨਾਲ ਲੜ ਕੇ ਉਸ ਬੰਦੇ ਨੇ ਸਿਟੀਜ਼ਨਸ਼ਿਪ ਲਈ ਸੀ। ਜੇ ਇਸ ਦੇਸ਼ ਦੇ ਵਿੱਚ ਕਿਸੇ ਵੀ ਕਲਰਡ ਪਰਸਨ ਦੇ ਕੋਲ ਸਿਟੀਜ਼ਨਸ਼ਿਪ ਹੈਗੀ ਆ, ਉਹ ਉਸ ਬੰਦੇ ਦੇ ਕਰਕੇ ਆ। ਨਾਨ ਵਾਈਟਸ ਦੇ ਕੋਲ ਜੇ ਅੱਜ ਸਿਟੀਜ਼ਨਸ਼ਿਪ ਹੈਗੀ ਆ, ਉਸ ਬੰਦੇ ਦੇ ਕਰਕੇ ਆ। ਸਾਡੇ ਕੋਲ ਪਿਉਂਦ ਪਾਉਣ ਵਾਲੇ ਬੰਦੇ ਬਹੁਤ ਸੀਗੇ, ਅਸੀਂ ਉਹਨਾਂ ਦੇ ਰਾਹ ਤੇ ਅੱਜ ਤੱਕ ਚੱਲ ਨਹੀਂ ਸਕੇ। ਮੇਰੀ ਗੁਜ਼ਾਰਿਸ਼ ਆ, ਹੱਥ ਜੋੜ ਕੇ ਬੇਨਤੀ ਪ੍ਰਬੰਧਕਾਂ ਅੱਗੇ ਵੀ ਸਾਰਿਆਂ ਸਾਹਮਣੇ, ਪਲੀਜ਼ ਆਪਣਾ ਬਣਦਾ ਯੋਗਦਾਨ ਪਲੀਜ਼ ਪਾਓ। ਅਸੀਂ ਸਿੱਖਾਂ ਦਾ ਇਤਿਹਾਸ ਇਸ ਦੇਸ਼ ਵਿੱਚ ਬਣਾ ਸਕਦੇ ਵੀ ਹਾਂ ਤੇ ਬਣਾ ਰਹੇ ਵੀ ਹਾਂ, ਪਰ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਸੰਭਵ ਹੈਗਾ। ਨਾਲ ਜੁੜੋ, ਇਕਮੁੱਠ ਹੋਵੋ, ਪਾਰਟੀਆਂ ਬਾਜ਼ੀਆਂ ਅਤੇ ਪਰਸਨਲ ਰੰਜਿਸ਼ਾਂ ਛੱਡ ਕੇ ਇਕੱਠੇ ਹੋ ਜਾਈਏ। ਹਜੇ ਵੀ ਸਮਾਂ ਹੈਗਾ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਮਨਸਿਮਰਨ ਸਿੰਘ ਜੀ ਕਾਲੋਂ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਬਿਲਕੁਲ ਜੀ, ਅਸੀਂ ਨੌਜਵਾਨ ਬੱਚੇ ਜੋ ਇਸ ਸਿਸਟਮ ਦੇ ਵਿੱਚ ਪੋਲੀਟੀਕਲੀ ਆ ਰਹੇ, ਉਹਨਾਂ ਦਾ ਅਸੀਂ ਸਹਿਯੋਗ ਜਿਹੜਾ ਜ਼ਰੂਰ ਕਰਾਂਗੇ। ਤੁਸੀਂ ਸਿਸਟਮ ਦੇ ਵਿੱਚ ਅੱਗੇ ਵਧੋ। ਸਾਡੀ ਕੌਮ ਦੀ, ਸਾਡੀ ਆਇਡੈਂਟੀਟੀ ਦੀ ਗੱਲ ਹੋਵੇ, ਤੁਹਾਡੀ ਖਾਲਸੇ ਦੀ ਪੱਗ ਜੋ ਗੁਰਾਂ ਨੇ ਬਖਸ਼ੀ ਆ ਉਹ ਉੱਚੀ ਹੋਵੇ। ਸੋ ਮੈਂ ਬੇਨਤੀ ਕਰੂੰਗਾ ਸਵਰਨਜੀਤ ਸਿੰਘ ਜੀ ਖਾਲਸਾ ਕਨੈਕਟੀਕਟ ਤੋਂ 1 ਮਿੰਟ ਲੈਣਗੇ ਜੀ ਜ਼ਰੂਰ। ਹਾਂਜੀ ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਢਿੱਲੀ ਨਹੀਂ ਹੋਣੀ ਚਾਹੀਦੀ। ਅਸੀਂ ਖਾਲਸੇ ਦਾ ਦਿਵਸ ਮਨਾ ਰਹੇ ਹਾਂ, ਸਾਡਾ ਆਪਣਾ ਦਿਵਸ ਹੈ। ਸੋ 14 ਅਪ੍ਰੈਲ, ਜਿੱਥੇ ਕਿ ਮੈਂ ਤੁਹਾਨੂੰ ਬੜੇ ਮਾਣ ਨਾਲ ਤੇ ਖੁਸ਼ੀ ਨਾਲ ਦੱਸਣਾ ਚਾਹਨਾ, ਸਿਟੀ ਆਫ ਨਾਰਵਿਚ ਕਨੈਟੀਕਟ ਨੇ 14 ਅਪ੍ਰੈਲ ਅਕੋਰਡਿੰਗ ਟੂ ਮੂਲ ਨਾਨਕ ਸ਼ਾਹੀ ਕੈਲੰਡਰ ਡਿਕਲੇਅਰ ਕਰ ਦਿੱਤਾ ਹੈ ਐਜ਼ ਅ ਨੈਸ਼ਨਲ ਸਿੱਖ ਡੇ ਐਜ਼ ਆਫ April 3rd। ਉੱਥੇ ਸਾਡੀ ਹੋਰ ਇੱਕ ਪ੍ਰਾਪਤੀ ਹੈ, ਜਿਹੜਾ ਮਤਾ ਵਿੱਚ ਪਾਇਆ ਗਿਆ ਹੈ ਉਹਦੇ ਵਿੱਚ ਕੁਝ ਪੁਆਇੰਟ ਬੜੇ ਹੀ ਜ਼ਰੂਰੀ ਵਿੱਚ ਐਡ ਕੀਤੇ ਨੇ, ਜਿਹੜਾ ਕਿ ਸਿੱਖੀਜ਼ਮ ਐਜ਼ ਅ ਇੰਡੀਪੈਂਡੈਂਟ ਰਿਲੀਜਨ, ਜੋ ਕਿ ਧਾਰਾ 25B ਦਾ ਸਿੱਧਾ ਵਿਰੋਧ ਕਰ ਦਿੰਦਾ ਹੈ। ਦੂਜੀ ਗੱਲ ਅਸੀਂ ਲਿਖਵਾਈ ਹੈ ਵਿੱਚ ਬਈ ਸਾਡੀ ਗਿਣਤੀ ਇੱਥੇ 7 ਲੱਖ ਹੋ ਗਈ ਹੈ ਅਮਰੀਕਾ ਦੇ ਵਿੱਚ। ਅਸੀਂ ਆਪਣੇ ਮੂੰਹੋਂ ਆਪਣੀ ਗਿਣਤੀ ਘੱਟ ਕਰਕੇ ਆਪਣੀ ਵੈਲਿਊ ਨਾ ਘਟਾਈਏ। ਸੋ ਇਹ ਸਾਡੀ ਬੇਨਤੀ ਹੈ ਬਈ ਸਾਡੀ ਵੈਲਿਊ ਅਮਰੀਕਾ ਵਿੱਚ 7 ਲੱਖ ਹੋ ਗਈ ਹੈ ਹੁਣ। ਤੇ ਇਹਦੇ ਨਾਲ ਖੁਸ਼ੀ ਦੀ ਗੱਲ ਇਹ ਵੀ ਹੈ, ਸੈਨੇਟ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਸੀ ਰੈਜ਼ੋਲੂਸ਼ਨ 189, ਜੋ ਕਿ ਵਿਸਾਖੀ ਦੀ ਵਧਾਈਆਂ ਦਾ। ਹੁਣ ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਵੀ ਪਾਸ ਹੋ ਗਿਆ ਤੇ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਅਸੀਂ 1 ਸਟੈਪ ਕਲੋਜ਼ਰ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਸਿੱਖ ਡੇ ਸਟੇਟ ਲੈਵਲ ਤੇ ਵੀ ਤੇ ਨੈਸ਼ਨਲ ਲੈਵਲ ਤੇ ਵੀ ਡਿਕਲੇਅਰ ਕਰਾਇਆ ਜਾਏਗਾ। ਸੋ ਏਡੀਆਂ ਬੇਨਤੀਆਂ ਨਾਲ क्षमा ਦਾ ਯਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਵਰਨਜੀਤ ਸਿੰਘ ਜੀ, ਉਹਨਾਂ ਦਾ ਬਹੁਤ ਉਦਮ ਕਰਦੇ ਆ ਕਨੈਕਟੀਕਟ ਦੇ ਵਿੱਚ। ਇਹਨਾਂ ਦੀਆਂ ਕਾਫੀ ਪ੍ਰਾਪਤੀਆਂ, ਜਿਹੜਾ ਕਨੈਕਟੀਕਟ ਨਾਰਵਿਚ ਦੇ ਵਿੱਚ ਮਤਾ ਪਿਆ ਟਾਊਨ ਦੇ ਵਿੱਚ, ਉਹ ਇਹਨਾਂ ਦੀ ਉਦਮ ਸਦਕੇ। ਸੋ ਮੈਂ ਬੇਨਤੀ ਕਰੂੰਗਾ ਡਾਕਟਰ ਰਣਜੀਤ ਸਿੰਘ ਜੀ ਹੋਣੀ, ਜਿਹੜਾ ਕੋਆਰਡੀਨੇਸ਼ਨ ਕਮੇਟੀ ਵਿੱਚ ਵੱਲੋਂ ਪਾਈਨ ਹਿੱਲ ਗੁਰਦੁਆਰਾ ਸਾਹਿਬ ਮਤਾ ਪੜਿਆ ਗਿਆ ਵਰਲਡ ਸਿੱਖ ਡੇ ਦਾ, ਉਹ 1 ਮਿੰਟ ਦੇ ਵਿੱਚ ਹੀ ਪੜ੍ਹਨਗੇ। ਉਹਨਾਂ ਤੋਂ ਬਾਅਦ 1-2 ਬੁਲਾਰੇ ਹੋਰ, ਕਿਉਂਕਿ ਸਾਡਾ ਜੋ ਪ੍ਰੋਗਰਾਮ ਹੈ TV 84 ਚੈਨਲ ਦਾ, ਜਿੱਥੇ ਅਸੀਂ ਧੰਨਵਾਦ ਕਰਦੇ ਹਾਂ। ਜੋ ਅਕਾਲ ਚੈਨਲ UK ਤੋਂ ਆਏ ਆ ਵੀਰ ਜੀ, ਮੈਂ ਮਾਫੀ ਵੀ ਚਾਹੁੰਦਾ, ਤੁਸੀਂ ਸਿਸਟਮ ਸਾਰਾ ਦੇਖ ਕੇ ਲਿਆ, ਤਾਂ ਮੈਂ ਤੁਹਾਨੂੰ ਇੱਕ ਸਮਾਂ ਦੇਣਾ। ਨਾਲ ਗਲੋਬਲ ਪੰਜਾਬ TV ਚੈਨਲ, ਜਸ ਪੰਜਾਬੀ, ਹੋਰ ਕਾਫੀ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਚੱਲਦੇ ਜਿੱਥੇ ਜੁੜੇ ਆ, ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਮੀਡੀਆ ਦਾ। ਸੋ ਡਾਕਟਰ ਰਣਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਦੂਰ ਦੂਰ ਤੱਕ TV ਦੇ ਜ਼ਰੀਏ ਦੇਖਿਆ ਜਾ ਰਿਹਾ ਹੈ ਜਾਂ ਦੇਖਿਆ ਜਾਵੇਗਾ। ਸਾਰੇ ਦੇ ਸਾਰੇ ਪੰਜਾਬੀ ਚੈਨਲ ਜਿਹੜੇ ਨੇ, ਅੱਜ ਉਹਨਾਂ ਨੇ ਇੱਥੇ ਆ ਕੇ ਆਪਣਾ ਯੋਗਦਾਨ ਪਾਇਆ। ਇੱਕ ਮਤਾ ਜਿਹੜਾ ਪਿਛਲੇ ਦਿਨੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਕੀਤਾ, ਜਿਹੜੀ ਉਹਨਾਂ ਦੀ ਆਖਰੀ ਮੀਟਿੰਗ ਸੀ ਇਸ ਪਰੇਡ ਤੋਂ ਪਹਿਲਾਂ, ਤੇ ਉਹ ਮਤਾ ਇਸ ਤਰ੍ਹਾਂ ਹੈਗਾ, ਟੁਡੇ ਔਨ April 2nd 2017 at Gurdwara Sahib, Pine Hills, New Jersey, in a meeting of Sikh Coordination Committee East Coast, it is resolved that from today we will all Sikh around the globe will celebrate Vaisakhi Day as a World Sikh Day. From next year, this event will be called World Sikh Day Parade. ਇਹ ਜਿਹੜੀ ਪਰੇਡ ਹੈ, ਇਹਨੂੰ ਅਗਲੀ ਵਾਰੀ ਅਸੀਂ ਨੈਸ਼ਨਲ ਸਿੱਖ ਡੇ ਪਰੇਡ ਨਹੀਂ ਬਲਕਿ ਵਰਲਡ ਸਿੱਖ ਡੇ ਪਰੇਡ ਕਹਾਂਗੇ, ਤੇ ਅਸੀਂ ਇਸ ਨੂੰ ਵਾਕਿਆ ਹੀ ਵਰਲਡ ਸਿੱਖ ਡੇ ਪਰੇਡ ਬਣਾਵਾਂਗੇ ਵੀ।
ਤਾਂ ਕਿ ਅਸੀਂ ਸਾਰੇ ਅੰਤਰਰਾਸ਼ਟਰੀ ਸਿੱਖਾਂ ਨੂੰ ਇੱਥੇ ਬੁਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਦੁਆਬਾ ਸਿੱਖ ਐਸੋਸੀਏਸ਼ਨ ਤੋਂ ਸਰਦਾਰ ਬਲਜਿੰਦਰ ਸਿੰਘ ਜੀ ਉਹ 1 ਮਿੰਟ ਆਪ ਜੀ ਦਾ ਲੈਣਗੇ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਿੱਖ ਇੱਕ ਵੱਖਰੀ ਕੌਮ ਦਾ ਸੰਦੇਸ਼ ਦੇ ਰਿਹਾ ਹੈ। ਜਿਹੜੀ ਵੱਖਰੀ ਕੌਮ ਦਾ ਸੰਦੇਸ਼ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦਿੱਤਾ ਸੀ, ਬਾਂਹ ਖੜੀ ਕਰਕੇ ਇਹ ਗੱਲ ਕਹੀ ਸੀ, ਸਿੱਖ ਇੱਕ ਨਿਸ਼ਚੇਵਾਚਕ ਵੱਖਰੀ ਕੌਮ ਹੈ। ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਜ਼ੋਰ ਦੇ ਨਾਲ ਅਤੇ ਚਲਾਕੀ ਦੇ ਨਾਲ ਹਿੰਦੂ ਬਣਾਇਆ ਜਾ ਰਿਹਾ ਹੈ, ਲੇਕਿਨ ਸਿੱਖ ਬਾਹਰ ਦੁਨੀਆ ਦੇ ਵਿੱਚ ਇਹ ਚੀਜ਼ ਸਿੱਧ ਕਰ ਰਹੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਿੱਖ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦੇ ਨੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਆਖੀ ਸੀ, ਜਿਸ ਦਿਨ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਦੁਸਤਾਨ ਦੀ ਫੌਜ ਦੇ ਨਾਪਾਕ ਕਦਮ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਨੀਂਹ ਦੇ ਉੱਤੇ 2.5 ਲੱਖ ਤੋਂ ਉੱਪਰ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਦਿੱਤੀਆਂ। ਅੱਜ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਹਾਂ। ਉਸ ਸਿੰਘਾਂ ਸਿੰਘਣੀਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਖਾਲਿਸਤਾਨ ਦੀ ਪ੍ਰਾਪਤੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿਛਲੇ 70 ਸਾਲ ਤੋਂ ਲਗਾਤਾਰ ਹੋ ਰਹੀ ਹੈ। ਉੱਥੇ ਹਰ ਤਰ੍ਹਾਂ ਦੀਆਂ ਸਰਕਾਰਾਂ ਆਈਆਂ, ਕਦੇ ਕਾਂਗਰਸ ਦੀ ਆਈ, ਕਦੇ ਬੀਜੇਪੀ ਦੀ ਆਈ ਜਾਂ ਅਕਾਲੀਆਂ ਦੀ ਆਈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਅੱਜ ਤੱਕ ਕਦੇ ਵੀ ਕਿਸੇ ਨੂੰ ਦੋਸ਼ੀ ਨੂੰ ਫੜਿਆ ਨਹੀਂ ਗਿਆ। ਤੇ ਇਹ ਗੱਲ ਪੱਕੀ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਰੋਕੀ ਜਾ ਸਕਦੀ। ਚਾਹੇ ਇਹ ਗੱਲ ਸਾਨੂੰ ਸਮਝ ਅੱਜ ਆ ਜਾਏ, ਚਾਹੇ 50 ਸਾਲ ਤੱਕ ਹੋਰ ਕੁੱਟ ਖਾ ਕੇ ਆਵੇ। ਸੋ ਗੁਰੂ ਪਿਆਰੇ ਖਾਲਸਾ ਜੀ, ਤਰੀਕਾ ਆਪਣਾ ਵੱਖਰਾ ਵੱਖਰਾ ਹੈ। ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਕੱਲ ਇੱਥੇ ਬੁੱਧਵਾਰ ਨੂੰ ਇੱਥੇ ਦੀ ਕੈਪੀਟਲ ਹਿੱਲ ਦੇ ਵਿੱਚ ਇੱਕ ਸਿੱਖ ਇੱਕ ਵੱਖਰੀ ਕੌਮ ਜਾਂ ਸਿੱਖਾਂ ਦੀ ਖਾਲਸਾ ਦਿਵਸ ਨੂੰ ਮਾਨਤਾ ਮਿਲੀ ਹੈ। ਕੈਨੇਡਾ ਵਿੱਚ ਓਨਟਾਰੀਓ ਵਿੱਚ ਵਿਧਾਨ ਸਭਾ ਦੇ ਵਿੱਚ ਸਿੱਖਾਂ ਦੀ ਨਸਲਕਸ਼ੀ ਨੂੰ ਮਾਨਤਾ ਦਿੱਤੀ ਗਈ ਹੈ ਮਤਾ ਪਾਸ ਕਰਕੇ। ਹਿੰਦੁਸਤਾਨ ਵਾਲੇ ਅਜੇ ਤੱਕ ਵੀ ਐਡੀ ਬੇਸ਼ਰਮੀ ਤੱਕ ਪਹੁੰਚ ਗਏ ਨੇ, ਇਹ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ। ਸਾਨੂੰ ਕੋਈ ਜ਼ਰੂਰਤ ਵੀ ਨਹੀਂ ਕਿ ਉਹ ਸਾਡੀ ਗੱਲ ਮੰਨਣ। ਸੋ ਆਪ ਜੀ ਨੂੰ ਬੇਨਤੀ ਹੈ ਕਿ ਖਾਲਸਾ ਜੀ ਜਿੱਥੇ ਮਰਜ਼ੀ ਇਕੱਠੇ ਹੋਵੋ, ਜਿੱਥੇ ਮਰਜ਼ੀ ਜਾਵੋ, ਉਹਨਾਂ ਸ਼ਹੀਦ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਹੈ, ਖਾਲਿਸਤਾਨ ਦੀ ਗੱਲਬਾਤ ਹੋਣੀ ਚਾਹੀਦੀ ਹੈ। ਤੇ ਇਸੇ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਅੰਤ ਵਿੱਚ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਬਲਜਿੰਦਰ ਸਿੰਘ ਉਹਨਾਂ ਦਾ। ਅੱਗੇ ਮੈਂ ਬੇਨਤੀ ਕਰੂੰਗਾ ਭਾਈ ਅਮਰਜੀਤ ਸਿੰਘ ਜੀ, ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਵੱਡੀ ਮਦਦ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਮਿਲਦੀ ਰਹੀ ਹੈ। ਭਾਈ ਅਮਰਜੀਤ ਸਿੰਘ ਜੀ 1 ਮਿੰਟ ਲੈ ਲਓ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰਾਂ ਕਿ ਕੋਈ ਡਰਦਾ ਏ ਬੰਦੂਕ ਦੀ ਗੋਲੀ ਕੋਲੋਂ, ਕੋਈ ਡਰਦਾ ਏ ਤਿੱਖੇ ਤੀਰ ਕੋਲੋਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ, ਤੈਨੂੰ ਲੱਖ ਲੱਖ ਪ੍ਰਣਾਮ ਹੈ ਮੇਰੀ। ਉਹ ਲੋਕੀ ਡਰਦੇ ਨੇ ਤੇਰੀ ਤਸਵੀਰ ਕੋਲੋਂ, ਲੋਕੀ ਡਰਦੇ ਨੇ ਤੇਰੀ ਤਸਵੀਰ ਕੋਲੋਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਈਸਟ ਕੋਸਟ ਦੀ ਸਾਰੀ ਕਮੇਟੀ ਨੂੰ ਔਰ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਸ ਅੱਜ ਜੋ ਨੈਸ਼ਨਲ ਡੇ ਆਪਾਂ ਮਨਾਇਆ ਆ, ਇਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਆਲਮੋਸਟ ਸਟੇਜ ਜਿਹੜੀ ਦੀ ਸਮਾਪਤੀ ਵੱਲ ਅਸੀਂ ਆ ਚੁੱਕੇ ਹਾਂ। ਅਕਾਲ ਚੈਨਲ ਤੋਂ ਗੁਰੀ ਸਾਹਿਬ ਆਏ ਆ UK ਤੋਂ। ਸਟੇਜ ਤੇ 1 ਮਿੰਟ ਜ਼ਰੂਰ ਤੁਸੀਂ ਆ ਜਾਓ। ਤੇ ਜਿੱਥੇ TV 84 ਦੇ ਇੱਕ ਕੋਈ ਸਿੰਘ ਜ਼ਰੂਰ ਉਹ ਵੀ ਆ ਜਾਣ, ਗਲੋਬਲ ਪੰਜਾਬ ਤੋਂ ਔਰ ਜਸ ਪੰਜਾਬੀ ਤੋਂ ਉਹ ਵੀ ਆ ਜਾਣ। ਆਪਾਂ ਬਾਕੀ ਚੈਨਲਾਂ ਦਾ ਜਿੱਥੇ ਹਰ ਸਾਲ ਦੀ ਤਰ੍ਹਾਂ ਸਨਮਾਨ ਦਿੰਦੇ ਆ, ਅਸੀਂ ਅਕਾਲ ਚੈਨਲ ਦਾ ਜਿਹੜਾ ਇਹਨਾਂ ਨੂੰ ਵੀ ਸਨਮਾਨ ਦੇਣਾ ਆ। ਸੋ ਗੁਰੀ ਸਾਹਿਬ ਆ ਜਾਓ ਜੀ। ਮੈਂ ਤੁਹਾਤੋਂ ਬੜੀ ਨਿਮਰਤਾ ਸਹਿਤ ਮਾਫੀ ਮੰਗਦਾ, ਤੁਸੀਂ ਬੜੀ ਦੂਰੋਂ ਚੱਲ ਕੇ ਆਏ ਆ। ਸਮਾਂ ਦੇਣ ਵਿੱਚ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਮਝਦੇ ਆ, ਪਰ ਤੁਸੀਂ 1 ਮਿੰਟ ਜ਼ਰੂਰ ਜੋ UK ਤੋਂ ਇੰਨੀ ਦੂਰ ਤੋਂ ਇਸ ਪਰੇਡ ਨੂੰ ਕਵਰ ਕਰਨਾ ਹੈ, ਨੈਸ਼ਨਲ ਸਿੱਖ ਡੇ ਨੂੰ। ਗੁਰੀ ਸਾਹਿਬ। ਗੁਰੂ ਪਿਆਰੇ ਸਾਧ ਸੰਗਤ ਜੀ, ਮੈਂ ਸਿਰਫ ਹੁਣ ਬੋਲਣਾ ਨਹੀਂ ਹੈ ਕੁਝ ਵੀ,
ਸਿਰਫ ਵਧਾਈ ਤੁਹਾਨੂੰ, ਤੁਸੀਂ ਆਰਗੇਨਾਈਜ਼ ਕੀਤਾ। ਪਰ ਮੈਂ ਇੱਕ ਤੁਹਾਨੂੰ ਜ਼ਰੂਰ ਰਿਕੁਐਸਟ ਕਰਨੀ, ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਆਰਗੇਨਾਈਜ਼ ਕਰੋ ਪ੍ਰੋਪਰਲੀ, ਇਹ ਦੁਨੀਆ 'ਚ ਜਾਣਾ ਆ, ਆਰਗੇਨਾਈਜੇਸ਼ਨ 'ਚ ਘਾਟ ਨਾ ਰਹੇ। ਮੈਂ ਇਹਦੇ ਤੇ ਤਬਸਰਾ ਟੈਲੀ ਤੇ ਤੁਹਾਨੂੰ ਦਿਖਾਊਂਗਾ। ਥੈਂਕ ਯੂ ਵੈਰੀ ਮਚ। ਬਾਕੀ ਵੀ ਦੇ ਦਿਓ। ਆਇਓ ਕੇਵਲ ਸਿੰਘ ਜੀ, ਇੱਧਰ ਆਇਓ। ਆਜੋ ਬਾਈ ਜੀ। ਅਕਾਲ ਚੈਨਲ ਜੋ ਸਾਡੇ ਪੰਥਕ ਚੈਨਲ ਆ, TV 84 ਅਕਾਲ ਚੈਨਲ ਜੋ UK ਤੋਂ ਚੱਲਦਾ, ਲਗਭਗ ਇਹ ਦੋਨੋਂ ਹੀ ਚੈਨਲ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੀ ਜਿਹੜੀ ਗੱਲ ਕਰਦੇ ਆ। ਅੱਜ ਅਸੀਂ ਇਸ ਇਕੱਠ ਦੇ ਵਿੱਚ ਪੰਥਕ ਚੈਨਲ ਅਸੀਂ ਕਵਾਂਗੇ ਜੋ TV 84 ਔਰ ਅਕਾਲ ਚੈਨਲ ਸਾਡੇ ਸਿੱਖਾਂ ਦੇ ਆਪਣੇ ਚੈਨਲ ਆ। ਸੋ ਮੈਂ ਇਹ ਸਨਮਾਨ ਦਿੰਦਾ ਹੋਇਆ ਖੁਸ਼ੀ ਮਹਿਸੂਸ ਕਰੂੰਗਾ। ਆਪਾਂ ਜਕਾਰਾ ਛੱਡੀਏ ਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹ ਦੂਈ ਉਹਦੇ ਅਕਾਲ ਚੈਨਲ ਦੀ ਬਣੀ ਹੋਈ ਆ, ਮੈਂ ਕੱਢ ਕੇ ਦਿੰਦਾ ਬਾਅਦ ਚ ਕਰ ਲੈਂਦੇ। ਇੱਕ ਮਿੰਟ ਵਾਸਤੇ ਜੋ ਸਾਡੇ ਖਜ਼ਾਨਚੀ ਸਾਹਿਬ ਆ ਈਸਟ ਕੋਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਉਹ ਧੰਨਵਾਦ ਕਰਨਗੇ। ਕਾਫੀ ਮਦਦ ਜਿਹੜੀ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਔਰ ਇੰਡੀਵਿਜੂਅਲ ਜਿੰਨੇ ਵੀ ਸਾਡੇ ਪੰਥ ਨਾਲ ਦਰਦ ਰੱਖਣ ਵਾਲੇ, ਜਿੱਥੇ ਤੁਹਾਡਾ ਅੱਜ ਸਾਰਿਆਂ ਦਾ ਧੰਨਵਾਦ ਆ, ਉੱਥੇ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ, ਸਰਪ੍ਰਸਤੀ ਦੇ ਹੇਠ ਅੱਜ ਦੀ ਜੋ ਨੈਸ਼ਨਲ ਸਿੱਖ ਡੇ ਪਰੇਡ, ਉੱਥੇ ਤੱਕ ਅਸੀਂ ਇਹ ਮੈਸੇਜ ਲੈ ਕੇ ਜਾਵਾਂਗੇ ਕਿ ਜਿੱਥੇ ਅਸੀਂ ਅਮਰੀਕਾ ਦੇ ਵਿੱਚ ਨੈਸ਼ਨਲ ਡੇ ਤੋਂ ਸ਼ੁਰੂਆਤ ਕਰਕੇ ਪੂਰੇ ਵਰਲਡ ਦੇ ਵਿੱਚ ਵਰਲਡ ਸਿੱਖ ਡੇ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਸਿੱਖਾਂ ਦਾ ਆਪਣਾ ਇੱਕ ਦਿਨ ਹੋਵੇ, ਜਿਵੇਂ ਬਾਕੀ ਆਪਣੇ ਧਰਮਾਂ ਦੇ ਦਿਨ ਆ ਮਨਾਏ ਜਾਂਦੇ ਵੱਡੇ ਰੂਪ ਦੇ ਵਿੱਚ। ਸਿੱਖ ਸਾਜਨਾ ਦਿਵਸ ਨੂੰ ਪੂਰੇ ਵਰਲਡ ਦੇ ਵਿੱਚ ਮਨਾਉਂਦਾ, ਪਰ ਅਸੀਂ ਇੱਕ ਦਿਨ ਉਲੀਕ ਕੇ ਪੂਰੇ ਵਰਲਡ ਦੇ ਵਿੱਚ ਇਹਨੂੰ ਆਪਾਂ ਮਨਾਏ ਕਰੀਏ। ਸੋ ਮੈਂ ਇਹਨਾਂ ਸ਼ਬਦਾਂ ਨਾਲ ਮਾਫੀ ਚਾਹੁੰਦਾ ਜੀ। ਸੋ ਬਹੁਤ ਸਾਰੀਆਂ ਗਲਤੀਆਂ ਭੁੱਲ ਚੁੱਕਾਂ ਜਿਹੜੀਆਂ ਸਟੇਜ ਤੇ ਸੇਵਾਵਾਂ ਕਰਦੇ ਆ ਜਾਂ ਪ੍ਰਬੰਧ ਦੇ ਵਿੱਚ ਹੋ ਜਾਂਦੀਆਂ। ਅਸੀਂ ਤੁਹਾਡੇ ਬੱਚੇ ਆ ਜੀ, ਕੋਈ ਭੁੱਲ ਚੁੱਕ ਹੋਈ ਹੋਵੇ ਮਾਫੀ ਆਪਾਂ ਚਾਹੁੰਦੇ ਆ ਸਾਰਿਆਂ ਤੋਂ। ਅੱਗੇ ਨੂੰ ਇਸੇ ਤਰ੍ਹਾਂ ਆਪ ਜੀ ਦਾ ਸਾਥ ਵੀ ਚਾਹਾਂਗੇ। ਸੋ ਹੁਣ ਮੈਂ ਬੇਨਤੀ ਕਰੂੰਗਾ ਜੀ, 1 ਮਿੰਟ ਜਿਹੜੇ ਸਾਡੇ ਖਜ਼ਾਨਚੀ ਸਾਹਿਬ ਕੇਵਲ ਸਿੰਘ ਜੀ ਫਿਲਾਡੈਲਫੀਆ ਤੋਂ ਕੋਆਰਡੀਨੇਸ਼ਨ ਦੇ, ਉਹ ਆਪ ਜੀ ਦਾ ਧੰਨਵਾਦ ਕਰਨਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਬੇਨਤੀ ਆ ਕਿ ਫਿਲਾਡੈਲਫੀਆ ਨੂੰ ਜਾਣ ਵਾਲੀ ਬੱਸਾਂ ਜਿਹੜੀਆਂ ਸਾਹਮਣੇ ਆ ਗਈਆਂ ਆ। ਫਿਲਾਡੈਲਫੀਆ ਨੂੰ ਜਾਣ ਵਾਲੀਆਂ ਬੱਸਾਂ ਜਿਹੜੀਆਂ ਬਿਲਕੁਲ ਸਾਹਮਣੇ ਆ ਚੁੱਕੀਆਂ ਆ। ਪਲੀਜ਼ ਜਿਨ੍ਹਾਂ ਨੇ ਫਿਲਾਡੈਲਫੀਆ ਵਾਲੇ ਜਿੰਨੇ ਵੀ ਸੰਗਤ ਹੈ ਉੱਥੇ ਚਲੇ ਜਾਓ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਤੇ ਫਿਲਾਡੈਲਫੀਆ ਸਿੱਖ ਸੋਸਾਇਟੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਆਪਣੇ ਕਾਂਗਰਸਮੈਨ ਪੈਟ ਮੇਈ ਐਂਡ ਸੈਨੇਟਰ ਪੈਟ ਟੋਮੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਹਾਊਸ ਰੈਜੂਲੇਸ਼ਨ 189 ਤੇ ਸਟੇਟਮੈਂਟ ਆਫ ਰੈਕਟ ਐਂਡ US ਸੈਨੇਟਰ ਦੇ ਵਿੱਚ ਸਿੱਖ ਕੌਮ ਨੂੰ ਬਹੁਤ-ਬਹੁਤ ਵੱਡਾ ਤੋਹਫਾ ਦਿੱਤਾ ਹੈ। ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਅਮਰੀਕਨ ਸਿੱਖ ਆਪਣੇ ਆਪਣੇ ਕਾਂਗਰਸਮੈਨ ਤੇ ਸੈਨੇਟਰਾਂ ਨੂੰ ਮਿਲ ਕੇ ਸਿੱਖ ਆਇਡੈਂਟੀ ਅਤੇ ਹੋਰ ਸਿੱਖ ਕੌਮ ਦੇ ਮਸਲਿਆਂ ਦੇ ਲਈ ਕਾਂਗਰਸ ਵਿੱਚ ਆਵਾਜ਼ ਉਠਾਉਣ। ਸਾਡੀ ਗੁਰੂ ਨਾਨਕ ਲੇਵਾ ਸੰਗਤ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਜੋ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਉਸ ਦਾ ਮਤਲਬ ਕੈਪੀਟਲ ਤੇ ਇਹੀ ਆ ਕਿ ਜਿਸ ਤਰ੍ਹਾਂ ਡਾਕਟਰ ਮਾਰਟਨ ਲੂਥਰ ਕਿੰਗ ਨੇ ਨਿਊਯਾਰਕ ਜਾਂ ਹੋਰ ਕਿਸੇ ਸਟੇਟਾਂ ਤੇ ਜਾਣ ਦੀ ਬਜਾਏ ਉਸਨੇ ਕੈਪੀਟਲ ਹਿੱਲ ਤੇ ਹੀ ਆਪਣਾ ਇਜਲਾਸ ਕੀਤਾ, ਆਪਣੀ ਆਵਾਜ਼ ਉਠਾਈ। ਉਸਨੇ ਕਿਹਾ, ਆਈ ਹੈਵ ਡ੍ਰੀਮ, ਨਾਓ ਵੀ ਹੈਵ ਡ੍ਰੀਮ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਅਮਰੀਕਾ। ਧੰਨਵਾਦ ਜੀ ਕੇਵਲ ਸਿੰਘ ਹੋਰਾਂ ਦਾ। ਅੱਜ ਦਾ ਜੋ ਇਹ ਸਮਾਗਮ ਆ ਇੱਥੇ ਸਮਾਪਤ ਆ ਜੀ। ਸੋ ਆਪ ਸਭ ਦਾ ਧੰਨਵਾਦ ਕਰਦੇ ਹੋਏ ਮੈਂ 1 ਮਿੰਟ ਜੀ ਉਦਮ ਸਿੰਘ ਜੀ ਲੈਣਾ ਚਾਹੁੰਦੇ ਆ ਜੀ। ਆ ਜਾਓ ਜੀ ਵੀਰ ਜੀ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We all proud American Sikh. Why? We are American first. Sikh because we are Sikh. We love this country. We will love this country forever as long we live in this country. I want everybody to know who can listen to me. We are good people. We do good deed and we will do good deed. This is our country. We are here to celebrate our religious day and we will be joining next year
year again, as long we live here. And this is where we enjoy, this is where we celebrate. God bless America and God bless every Sikh in this world. Bole so nihal. ਧੰਨਵਾਦ ਜੀ। ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਸੋ ਮੀਡੀਆ ਦਾ ਖਾਸ ਕਰਕੇ ਕਾਲ ਚੈਨਲ ਯੂਕੇ ਤੋਂ ਆਇਆ, ਜਦ ਪੰਜਾਬੀ, TV 84, ਗਲੋਬਲ ਪੰਜਾਬੀ, ਹੋਰ ਬਹੁਤ ਸਾਰੇ ਅਮਰੀਕਨ ਚੈਨਲ ਜਾਂ ਸਾਡੇ ਜਿਹੜੇ ਸੋਸ਼ਲ ਮੀਡੀਆ ਤੇ ਨੈਟਵਰਕ, ਉਹਨਾਂ ਸਾਰਿਆਂ ਦਾ ਧੰਨਵਾਦ ਜੀ। ਸੋ ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਕਹਿਣਾ ਚਾਹੋਗੇ ਤੁਸੀਂ ਸਿੱਖ ਡੇ ਪਰੇਡ ਜਿਹੜੀ ਕਿ ਬੜੀ ਹੀ ਸਫਲ ਤਰੀਕੇ ਨਾਲ ਸੰਪੂਰਨ ਹੋਈ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਮਝਦਾ ਵੀ ਹਰ ਸਾਲ ਇਹ ਪਰੇਡ ਇੱਕ ਨਵਾਂ ਮਾਰਕਾ ਮਾਰ ਰਹੀ ਹੈ। ਪਿਛਲੀ ਵਾਰੀ ਨਾਲੋਂ ਐਤਕੀ ਸੰਗਤਾਂ ਦਾ ਵੀ ਹੜ ਜ਼ਿਆਦਾ ਸੀ, ਪਲੱਸ ਜਿੱਥੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵਿੱਚ 40 ਜਥੇਬੰਦੀਆਂ ਤੇ 40 ਗੁਰਦੁਆਰਾ ਸਾਹਿਬ ਸਾਡੀ ਹਮਾਇਤ ਕਰ ਰਹੇ ਸਨ, ਅੱਜ ਉਹ ਗਿਣਤੀ 70 ਤੱਕ ਪਹੁੰਚ ਗਈ ਹੈ। ਤੇ ਮੈਂ ਸਮਝਦਾ ਹਰ ਸਾਲ ਇਹਦੇ ਨਾਲ ਸਿੱਖਾਂ ਨੂੰ ਇੱਕ ਬਹੁਤ ਹੀ ਵੱਡਾ ਐਕਸਪੋਜ਼ਰ ਮਿਲੇਗਾ ਪੂਰੇ ਵਰਲਡ ਲੈਵਲ ਤੇ, ਜਿਹਦਾ ਕਿ ਸਬੂਤ ਆਪ ਸਭ ਦੇਖ ਹੀ ਰਹੇ ਹੋ। ਪਹਿਲੇ ਸੈਨੇਟ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ, ਹੁਣ ਹਾਊਸ ਆਫ ਕਾਂਗਰਸ ਦੇ ਵਿੱਚ ਵੀ ਰੈਜ਼ੋਲੂਸ਼ਨ ਵਿਸਾਖੀ ਦਾ ਪਾਸ ਹੋਇਆ। ਦੂਜੇ ਪਾਸੇ ਓਨਟਾਰੀਓ ਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੋਈ ਸੀ ਉਹਦਾ ਵੀ ਰੈਜ਼ੋਲੂਸ਼ਨ ਪਾਸ ਹੋਇਆ। ਤੇ ਮੈਂ ਬੜੇ ਮਾਣ ਨਾਲ ਕਹਿੰਦਾ ਸਿਟੀ ਆਫ ਨਾਰਵਿਚ ਕਨੈਟੀਕਟ ਦੇ ਵਿੱਚ ਪਹਿਲਾ ਨੈਸ਼ਨਲ ਸਿੱਖ ਡੇ ਪਾਸ ਹੋਇਆ, ਉਹ ਵੀ ਅਕੋਰਡਿੰਗ ਟੂ ਮੂਲ ਨਾਨਕਸ਼ਾਹੀ ਕੈਲੰਡਰ April 14th ਐਜ਼ ਅ ਨੈਸ਼ਨਲ ਸਿੱਖ ਡੇ। ਸੋ ਓਵਰਆਲ ਮੇਰੇ ਹਿਸਾਬ ਨਾਲ ਬੜਾ ਹੀ ਵਧੀਆ ਇੰਪੈਕਟ ਇਹਦੇ ਨਾਲ ਪੈ ਰਿਹਾ ਤੇ ਇਹ ਦਿਨ ਬ ਦਿਨ ਹਰ ਸਾਲ ਇਹਨੂੰ ਅਸੀਂ ਬਿਹਤਰ ਬਣਾਵਾਂਗੇ, ਜਿਹਦੇ ਵਿੱਚ ਸਾਨੂੰ ਸਾਰੀ ਸੰਗਤਾਂ ਦਾ ਸਹਿਯੋਗ ਚਾਹੀਦਾ ਤੇ ਇਹਨੂੰ ਆਪਣਾ ਹੀ ਪ੍ਰੋਗਰਾਮ ਸਮਝੋ। ਅਸੀਂ ਖਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਸੋ ਇਹ ਸਾਡਾ ਆਪਣਾ ਦਿਨ ਹੈ। ਆਓ ਸਾਰੇ ਵੱਧ ਚੜ ਕੇ ਇਹਦੇ ਵਿੱਚ ਨੈਕਸਟ ਟਾਈਮ ਵੀ ਡਿਊਟੀ ਸੰਭਾਲੀਏ। ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੂਰੋਂ ਨੇੜਿਓਂ ਜਿਹੜੀਆਂ ਵੀ ਸੰਗਤਾਂ ਆਈਆਂ ਨੇ, ਪਲੱਸ ਖਾਸ ਕਰਕੇ ਵਰਜੀਨੀਆ, ਮੈਰੀਲੈਂਡ, ਬਾਲਟੀਮੋਰ, ਵਾਸ਼ਿੰਗਟਨ DC, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਸੀ ਤੇ ਉਹਨਾਂ ਨੇ ਬੜਾ ਹੀ ਸਾਥ ਨਿਭਾਇਆ, ਲੰਗਰਾਂ ਦੀ ਵੀ ਸੇਵਾ ਲਿੱਤੀ ਤੇ ਉਹਨਾਂ ਦਾ ਬਹੁਤ ਬਹੁਤ ਯੋਗਦਾਨ ਇਹਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਨੇ UK ਤੋਂ ਮਨਪ੍ਰੀਤ ਸਿੰਘ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਸਿੱਖ ਡੇ ਪਰੇਡ ਤੇ? ਜੀ ਬਿਲਕੁਲ, ਮੈਨੂੰ ਜਿਸ ਵੇਲੇ ਪਤਾ ਲੱਗਿਆ ਜਿਹੜੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਸੀਗੇ ਬੰਦੇ, ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਪਰੇਡ ਹੈਗੀ ਹੈ, ਸੋ ਮੇਰੇ ਤੋਂ ਰਿਹਾ ਨਹੀਂ ਗਿਆ। ਡੈਫੀਨਿਟਲੀ ਮੈਂ ਉੱਥੇ ਦੇ ਸਿੰਘਾਂ ਦਾ, ਯੂਰਪ ਦਾ ਤੇ UK ਦੇ ਸਿੰਘਾਂ ਦਾ ਸੁਨੇਹਾ ਲੈ ਕੇ ਜ਼ਰੂਰ ਇੱਥੇ ਮੈਂ ਕਿਹਾ ਪਹੁੰਚਦਾ ਕਰੀਏ ਆਪਾਂ, ਕਿਉਂਕਿ ਇੱਕ ਹੀ ਸਮੇਂ ਤੇ ਏਡੇ ਸਾਰੇ ਗੁਰਸਿੱਖਾਂ ਦੇ ਦਰਸ਼ਨ ਹੋ ਜਾਣਾ ਹੈ ਆਪਣੇ ਆਪ 'ਚ ਹੀ ਬੜੀ ਵੱਡੀ ਗੱਲ ਹੈ। ਮੈਂ ਇੱਥੇ ਉਤਸ਼ਾਹ ਵੇਖਿਆ ਸੰਗਤਾਂ ਦਾ, ਬਈ ਇੰਨੀ ਜ਼ਿਆਦਾ ਮੈਜੋਰਿਟੀ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਜਿੰਨਾ ਕੁ ਕਰਾਊਡ ਅਸੀਂ ਪੁੱਲ ਕੀਤਾ ਔਰ ਜਿੰਨਾ ਕੁਆਲਿਟੀ ਆਫ ਕਰਾਊਡ ਸੀ, ਜਿਸ ਤਰੀਕੇ ਦੇ ਨਾਲ ਤੁਹਾਡੇ ਰਿਪਰੈਜ਼ੈਂਟੇਟਿਵ ਸਾਡੇ ਇੱਥੇ ਆਏ ਸਿੱਖਾਂ ਦੇ, ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਇਹਦੇ ਨਾਲ ਜਿਹੜਾ ਹੇਟ ਕ੍ਰਾਈਮ ਹੈ ਉਹ ਘਟੇਗਾ, ਮਿਸਟੇਕਨ ਆਇਡੈਂਟੀਟੀ ਦੇ ਕੇਸ ਘਟਣਗੇ। ਸੋ ਡੈਫੀਨਿਟਲੀ ਇਹਦਾ ਫਾਇਦਾ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਜਿਹੜਾ ਉਹ ਮਿਲੇਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਊਅਰ, ਇਹ ਸੀ ਸਿੱਖ ਡੇ, ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਕਿ ਤੁਸੀਂ ਸਵੇਰ ਤੋਂ ਹੀ ਦੇਖ ਰਹੇ ਹੋ ਤੇ ਇਸ ਵਿੱਚ ਬਹੁਤ ਸਾਰੇ ਸੰਗਤਾਂ ਨੇ, ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਆਪਣਾ ਬੰਦਾ ਯੋਗਦਾਨ ਪਾਇਆ। ਇਹ ਬਹੁਤ ਹੀ ਸਫਲ ਤਰੀਕੇ ਨਾਲ ਖਤਮ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।